ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਆ ਪੁੱਛ ਸਕੋਗੇ 4082725200। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ 1313 ਕੋਡ ਵਰਤ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਆਨੰਦ ਮਾਣ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500। ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਗੁਰਦੀਪ ਸਿੰਘ ਪਿੰਡ ਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫਾਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਪਿਕਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜਲਦੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਅਤੇ ਬਲਤੇਜ ਜੀ ਸਭ ਤੋਂ ਪਹਿਲਾਂ ਕੁਛ ਖਬਰਾਂ 'ਤੇ ਗੱਲਬਾਤ ਕਰਦੇ ਹਾਂ। ਹੁਣ ਧਰਮ ਦੀ ਰਾਜਨੀਤੀ ਹੋਣ ਲੱਗੀ। ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਬੀਬੀਆਂ ਨੂੰ ਹੈਲਮਟ ਦੀ ਲੋੜ ਨਹੀਂ। ਤੁਹਾਡੀ ਐਕਚੁਅਲੀ ਇਹ ਕਹਾਣੀ ਜਿਹੜੀ ਇਹਦੀ ਜੁੜਦੀ ਜਾ ਕੇ ਰਾਜਨੀਤੀ ਦੇ ਨਾਲ ਹੀ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਜਗੀਰ ਕੌਰ ਹੋਰੀ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਇਹ ਪ੍ਰੈਸ ਕਾਨਫਰੰਸ ਕਰਕੇ ਗੱਲ ਆਖੀ ਸੀ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਸਾਰੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਹੈਲਮਟ ਪਾਉਣਾ ਪਊਗਾ। ਇਹਦੇ ਵਿੱਚ ਛੋਟ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਇੱਕ ਤਾਂ ਜਿਹਨੇ ਪੱਗ ਬੰਨੀ ਹੋਈ ਆ ਉਹਨੂੰ ਛੋਟ ਹੈ। ਸੈਕੰਡਲੀ, ਜੇ ਕੋਈ ਅੰਮ੍ਰਿਤਧਾਰੀ ਬੀਬੀ ਹੈ, ਉਹਨੇ ਕੇਸਕੀ ਬੰਨੀ ਹੈ, ਤੇ ਉਹਨੂੰ ਵੀ ਛੋਟ ਹੈ ਇਹਦੇ ਵਿੱਚ। ਪਰ ਇੱਥੇ ਜਿਹੜਾ ਜੀ ਅਟਕੇ ਨਹੀਂ ਜਿਹੜੇ ਇਹ ਨੇਤਾ ਨੇ, ਉਹ ਕਹਿੰਦੇ ਜੀ ਨਾ, ਇਹ ਛੋਟ ਨੂੰ ਤੁਸੀਂ ਛੱਡੋ। ਜਿਹੜੇ ਇਹ ਸਾਰੀਆਂ ਔਰਤਾਂ ਜਿਹੜੀਆਂ ਨੇ ਜਿਹਦੇ ਨਾਮ ਦੇ ਨਾਲ ਕੌਰ ਲੱਗਿਆ ਹੋਇਆ, ਉਹਨੂੰ ਹੈਲਮਟ ਤੋਂ ਛੋਟ ਜਿਹੜੀ ਹੈ ਜੀ ਉਹ ਮਿਲਣੀ ਚਾਹੀਦੀ ਹੈ। ਇਹਦੇ ਵਿੱਚ ਹੁਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਵੀ ਜਿਹੜੇ ਆ ਜੀ ਉਹ ਕੁੱਦ ਪਏ ਆ। ਇਹ ਕਿਹਾ ਕਿ 2 ਪਹੀਆ ਜਿਹੜੇ ਵਹੀਕਲ ਨੇ ਉਹਦੇ ਉੱਤੇ ਲੋਹ ਟੋਪ ਪਾਉਣਾ ਜਿਹੜਾ ਸਿੱਖ ਸਿਧਾਂਤਾਂ ਦੇ ਉੱਤੇ ਉਲਟ ਕਰਾਰ ਦਿੱਤਾ ਤੇ ਸਿੱਖ ਸਿਧਾਂਤਾਂ ਦੇ ਉੱਤੇ ਹਮਲਾ ਜਿਹੜਾ ਜੀ ਇਹ ਸਮਝਿਆ ਗਿਆ। ਇਹ ਗੱਲ ਜਿਹੜੀ ਆ ਕਹੀ ਗਈ ਆ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਕਿ ਕੋਈ ਪ੍ਰਸ਼ਾਸਨ, ਕੋਈ ਸਰਕਾਰ ਇਹ ਕੌਣ ਹੁੰਦੀ ਆ ਜਿਹੜੀ ਕਿ ਇਹ ਡਿਫਾਈਨ ਕਰੇ ਕਿ ਕਿਹੜੀ ਸਿੱਖ ਬੀਬੀ ਹੈ, ਕਿਹੜੀ ਨਹੀਂ। ਜਿਹਦੇ ਵੀ ਨਾਮ ਦੇ ਨਾਲ ਕੌਰ ਲੱਗਦਾ ਹੈ ਉਹ ਸਿੱਖ ਹੈ ਤੇ ਉਹਨੂੰ ਹੈਲਮਟ ਦੀ ਕੋਈ ਜ਼ਰੂਰਤ ਜਿਹੜੀ ਹੈ ਜੀ ਉਹ ਨਹੀਂ ਹੈ। ਇੱਥੇ ਇਹ ਵੀ ਜਿਹੜਾ ਦੱਸੀਏ ਕਿ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਲੱਗਿਆ, ਜੇ ਕੱਲ ਨੂੰ ਉਹ ਕਹਿਣ ਕਿ ਜੇ ਕੌਰ ਵਾਲੇ ਨੂੰ ਛੋਟ ਦਿੱਤੀ ਜਾ ਰਹੀ ਹੈ ਤੇ ਸਿੰਘ ਜਿਹਦੇ ਨਾਮ ਦੇ ਨਾਲ ਲੱਗਿਆ ਉਹਨੂੰ ਫਿਰ ਹੈਲਮਟ ਪਾਉਣਾ ਕਿਉਂ ਜ਼ਰੂਰੀ ਆ? ਉਹਨੂੰ ਵੀ ਛੋਟ ਜਿਹੜੀ ਆ ਉਹ ਦਿੱਤੀ ਜਾਵੇ। ਜੇ ਇਹ ਗੱਲ ਹੈ ਕਿ ਕੌਰ ਨਾਮ ਲੱਗਿਆ ਨਾਲ ਤੇ ਉਹਨੂੰ ਸਿੱਖ ਬੀਬੀ ਜਿਹੜਾ ਦੀ ਉਹ ਸਮਝਣਾ ਚਾਹੀਦਾ ਹੈ। ਤੇ ਫਿਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੇ ਉਹਦੇ ਵਿੱਚ ਐਡਾ ਜਿਹੜਾ ਜੀ ਬਖੀਆ ਖੜਾ ਕਰਕੇ ਇੰਨਾ ਕੁਝ ਜਿਹੜਾ ਉਹ ਕਰਕੇ ਉੱਥੇ ਵੋਟਾਂ ਕਿਉਂ ਰੋਕੀਆਂ ਗਈਆਂ ਨੇ ਉਹਨਾਂ ਸਿੱਖਾਂ ਦੀਆਂ ਜਿਹੜੇ ਕਿ ਪੂਰਨ ਗੁਰਸਿੱਖ ਨਹੀਂ ਹੈਗੇ ਜਾਂ ਪੂਰਨ ਗੁਰਸਿੱਖ ਬੀਬੀਆਂ ਜਿਹੜੀਆਂ ਉਹ ਨਹੀਂ ਹੈਗੀਆਂ। ਫਿਰ ਚਲੋ ਤੁਸੀਂ ਬਾਕੀ ਵਾਲ ਕੱਟੇ ਵਾਲੇ ਬੰਦਿਆਂ ਨੂੰ ਤਾਂ ਰਹਿਣ ਦਿਓ ਕਿ ਜਿਹਦੇ ਵੀ ਨਾਮ ਦੇ ਨਾਲ ਕੌਰ ਲੱਗਿਆ ਹੋਇਆ ਉਹ ਔਰਤ ਜਿਹੜੀ ਆ ਅੰਮ੍ਰਿਤਧਾਰੀ ਹੈ ਜਾਂ ਨਹੀਂ, ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਫਿਰ ਵੋਟ ਜਿਹੜੀ ਆ ਉਹ ਪਾ ਸਕੂਗੀ? ਇਹ ਸਵਾਲ ਜਿਹੜਾ ਜੀ ਉਹ ਜਥੇਦਾਰਾਂ ਦੇ ਮੂਹਰੇ ਆ। ਇਹ ਲੋਕਾਂ ਦੀ ਸੁਰੱਖਿਆ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਸਵਾਲ ਹੈ। ਜਥੇਦਾਰ ਨੂੰ ਕਮ ਸੇ ਕਮ ਪਹਿਲਾਂ ਇਹ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਕਿ ਕਿੰਨੇ ਹਾਦਸੇ ਜਿਹੜੇ ਆ ਜੀ ਉਹ ਵਾਪਰਦੇ ਆ। ਚੰਡੀਗੜ੍ਹ ਦੀ ਗੱਲ ਹੀ ਕਰ ਲਈਏ, ਪੰਜਾਬ ਦੀ ਚਲੋ ਛੱਡੋ, ਚੰਡੀਗੜ੍ਹ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਆ, ਕਿੰਨੇ ਔਰਤਾਂ ਜਿਹੜੀਆਂ ਨੇ ਉਹ ਮੌਤ ਦੇ ਮੂੰਹ ਜਾ ਪੈਂਦੀਆਂ ਨੇ, ਕਿਉਂਕਿ ਬਹੁਤੀਆਂ ਜਿਹੜੀਆਂ ਔਰਤਾਂ ਨੇ ਉਹ ਘਰੇਲੂ ਨੇ। ਉਹਨਾਂ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਦੀ ਹੁੰਦੀ ਆ, ਜਿਹਦੇ ਵਿੱਚ ਉਹ 2 ਪਹੀਆ ਜਿਹੜੇ ਵਹੀਕਲ ਆ, 2 ਵੀਲਰ ਆ, ਉਹਦਾ ਇਸਤੇਮਾਲ ਕਰਦੀਆਂ ਨੇ ਤੇ ਉਹ ਹਾਦਸਿਆਂ ਦਾ ਸ਼ਿਕਾਰ ਵੀ ਵੱਡੀ ਗਿਣਤੀ 'ਚ ਹੁੰਦੀਆਂ ਨੇ। ਜੀ ਬਿਲਕੁਲ ਬਿਲਕੁਲ ਹੈ। ਤੇ ਇਹ ਉਹਨਾਂ ਦੀ ਸੇਫਟੀ ਦੇ ਲਈ ਆ। ਚਲੋ ਦੇਖੋ, ਰਾਜਨੀਤੀ ਵੀ ਕਰਨ ਦਿਓ। ਤੇ ਅੱਗੇ ਭੀੜ ਤੰਤਰ ਦੀ ਵੀ ਆਪਾਂ ਗੱਲ ਕਰਦੇ ਰਹੇ ਹਾਂ ਕੁਝ ਦਿਨਾਂ ਤੋਂ, ਤਾਂ ਇਸ ਦੇ ਉੱਤੇ ਕਮੇਟੀ ਬਣੀ। ਦੇਖੋ ਜੀ, ਇਹ ਮੌਬ ਲਿੰਚਿੰਗ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਇੱਕ ਤਾਂ ਸੈਂਟਰ ਦੇ ਵੱਲੋਂ ਕਮੇਟੀ ਜਿਹੜੀ ਬਣਾਈ ਜਾ ਰਹੀ ਹੈ, ਦੂਜਾ ਰਾਜਸਥਾਨ ਇਸ ਮਾਮਲੇ ਦੇ ਵਿੱਚ ਰਾਜਸਥਾਨ ਦੀ ਸਰਕਾਰ ਜਿਹੜੀ ਹੈ ਜੀ ਉਹ ਹਵਾ ਕੁੜਿੱਕੀ ਦੇ ਵਿੱਚ ਆ ਰਹੀ ਹੈ। ਅਨਵਰ ਤੋਂ ਜਿਹੜਾ ਜੀ ਗਊ ਤਸਕਰੀ ਦੇ ਸ਼ੱਕ ਦੇ ਵਿੱਚ ਭੀੜ ਦੇ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਜਿਹੜਾ ਜੀ ਭੀੜ ਤੰਤਰ ਸੀਗਾ, ਇਸ ਮਾਮਲੇ ਦੀ ਗੂੰਜ
ਸੁਪਰੀਮ ਕੋਰਟ ਤੱਕ ਜਿਹੜੀ ਹੈ ਜੀ ਉਹ ਫੇਰ ਸੁਣਾਈ ਦਿੱਤੀ। ਲੋਕ ਸਭਾ ਦੇ ਵਿੱਚ ਇਹ ਮੁੱਦਾ ਇੱਕ ਕਾਂਗਰਸੀ ਸੰਸਦ ਮੈਂਬਰ ਨੇ ਉਠਾਇਆ ਜਿਹਦਾ ਭਾਜਪਾ ਦੇ ਮੈਂਬਰਾਂ ਨੇ ਵਿਰੋਧ ਕੀਤਾ, ਪਰ ਸਰਕਾਰ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਕਾਰਗਰ ਢੰਗ ਦੇ ਨਾਲ ਕਾਬੂ ਪਾਉਣ ਦੇ ਵਾਸਤੇ, ਇਹਦੇ ਦੋਸ਼ੀਆਂ ਨੂੰ ਸਖਤ ਸਜ਼ਾ ਯਕੀਨੀ ਬਣਾਉਣ ਦੇ ਵਾਸਤੇ 2 ਉੱਚ ਪੱਧਰੀ ਕਮੇਟੀਆਂ ਗਠਿਤ ਜਿਹੜੀਆਂ ਦੀ ਉਹ ਕੀਤੀਆਂ ਨੇ। 77 ਦੀ ਕਮੇਟੀ ਜਿਹੜੀ ਆ 4 ਹਫ਼ਤਿਆਂ ਦੇ ਵਿੱਚ ਆਪਣੇ ਸੁਝਾਅ ਦੇਊਗੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਸਦਨ ਦੇ ਵਿੱਚ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਮੰਤਰੀ ਮੰਡਲ ਕਮੇਟੀ ਜਿਹੜੀ ਆ ਉਹ ਇਹਨਾਂ ਸੁਝਾਵਾਂ ਦੇ ਉੱਤੇ ਵਿਚਾਰ ਕਰਕੇ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਆ ਜੀ ਉਹ ਸੌਂਪੂਗੀ। ਉਧਰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਰਾਜਸਥਾਨ ਸਰਕਾਰ ਦੇ ਖਿਲਾਫ ਹੁਕਮ ਅਦੂਲੀ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਕੋਰਟ ਨੇ ਇਸ ਮਾਮਲੇ ਦੇ ਉੱਤੇ 20 ਅਗਸਤ ਨੂੰ ਸੁਣਵਾਈ ਦਾ ਭਰੋਸਾ ਦਿੱਤਾ। ਸੁਪਰੀਮ ਕੋਰਟ ਨੇ 17 ਜੁਲਾਈ ਨੂੰ ਮੌਬ ਲਿੰਚਿੰਗ ਦੇ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਸਰਕਾਰਾਂ ਨੂੰ ਸਖਤ ਤਾੜਨਾ ਕੀਤੀ ਸੀ ਤੇ ਸਖਤ ਆਦੇਸ਼ ਜਿਹੜੇ ਜੀ ਉਹ ਦਿੱਤੇ ਸੀਗੇ, ਦਿਸ਼ਾ ਨਿਰਦੇਸ਼ ਵੀ ਦਿੱਤੇ ਸੀਗੇ। ਇੱਕ ਵਿਅਕਤੀ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜਨਹਿਤ ਪਟੀਸ਼ਨ ਇਹ ਪਾਈ ਕਿ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਕਿ ਇਹਦੇ ਉੱਤੇ ਸਖਤ ਦਿਸ਼ਾ ਨਿਰਦੇਸ਼ ਨੇ, ਸਖਤੀ ਦੇ ਨਾਲ ਇਹਦੇ ਉੱਤੇ ਕਾਬੂ ਪਾਇਆ ਜਾਵੇ, ਤਾਂ ਰਾਜਸਥਾਨ ਦੀ ਸਰਕਾਰ ਨੇ ਕੋਈ ਸਟੈਪ ਨਹੀਂ ਚੁੱਕੇ, ਜਿਹਦੇ ਕਰਕੇ ਜਿਹੜਾ ਜੀ ਇਹ ਦੁਬਾਰਾ ਫੇਰ ਮੌਬ ਲਿੰਚਿੰਗ ਜਿਹੜੀ ਹੈ ਜੀ ਭੀੜ ਤੰਤਰ ਉੱਥੇ ਆਇਆ ਤੇ ਉਹਨਾਂ ਨੇ ਇੱਕ ਵਿਅਕਤੀ ਰਕਬਰ ਜੀ ਦਾ ਨਾਮ ਸੀਗਾ ਉਹਨੂੰ ਕੁੱਟ ਕੇ ਮਾਰ ਦਿੱਤਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਰਾਜਸਥਾਨ ਦੀ ਸਰਕਾਰ ਜਿਹੜੀ ਹੈ ਜੀ ਉਹਨੂੰ ਇਹਦੇ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਜਦੋਂ ਹਦਾਇਤਾਂ ਸੀ ਸੁਪਰੀਮ ਕੋਰਟ ਦੀਆਂ ਫੇਰ ਵੀ ਉਹਨੇ ਇਸ ਮਾਮਲੇ ਦੇ ਉੱਤੇ ਕਿਉਂ ਨਹੀਂ ਕੋਈ ਸਟੈਪ ਚੁੱਕਿਆ ਜੀ। ਤੇ ਅੱਗੇ ਆਪਾਂ ਗੈਂਗਸਟਰ ਦਿਲਪ੍ਰੀਤ ਦੀ ਗੱਲ ਕਰਦੇ ਹਾਂ, ਉਸ ਦਾ ਰਿਮਾਂਡ ਵਧਿਆ। ਜਿਹੜਾ ਗੈਂਗਸਟਰ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਜਿਹੜਾ ਜੀ ਉਹ ਫੜਿਆ ਗਿਆ ਸੀਗਾ, ਉਹਨੂੰ ਪਹਿਲਾਂ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਗਿਆ ਸੀਗਾ। ਦੁਬਾਰਾ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੇ ਵਿੱਚ ਉਹ ਜਾ ਸਕਣ ਜੋਗਾ ਨਹੀਂ ਗਾ ਕਿਉਂਕਿ ਸਟ੍ਰਕਚਰ ਦੇ ਉੱਤੇ ਆ, ਤੇ ਉਹਦੀ ਐਂਬੂਲੈਂਸ ਦੇ ਵਿੱਚ ਜਿੱਥੇ ਲਿਆਂਦਾ ਗਿਆ ਉੱਥੇ ਹੀ ਬਾਹਰ ਜਿਹੜੀ ਸੀ ਉਹ ਅਦਾਲਤ ਲੱਗੀ। ਮੋਹਾਲੀ ਦੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ। ਉਹ ਤੁਰਨ ਫਿਰਨ ਤੋਂ ਅਸਮਰੱਥ ਹੈ, ਜਿਹਦੇ ਕਰਕੇ ਇਹ ਅਦਾਲਤ ਜਿਹੜੀ ਸੀ ਉਹ ਬਾਹਰ ਲੱਗੀ। ਮੋਹਾਲੀ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਨੇ ਜੀ ਉਹ ਪੁਲਿਸ ਦੀ ਅਪੀਲ ਦੇ ਉੱਤੇ ਆਪਣੀ ਸੀਟ ਤੋਂ ਉੱਠ ਕੇ ਐਂਬੂਲੈਂਸ ਦੇ ਵਿੱਚ ਆਏ। ਕੇਸ ਦੀ ਸੁਣਵਾਈ ਜਿਹੜੀ ਜੀ ਇੱਥੇ ਐਂਬੂਲੈਂਸ ਦੇ ਵਿੱਚ ਹੀ ਕੀਤੀ ਗਈ। ਇਹਦੇ ਰਿਮਾਂਡ ਦੇ ਵਿੱਚ ਵਾਧੇ ਦੀ ਮੰਗ ਜਿਹੜੀ ਸੀ ਉਹ ਕੀਤੀ ਗਈ। ਇਹ ਕਿਹਾ ਗਿਆ ਕਿ ਉਹਦੇ ਜਿਹੜੇ ਫਰਾਰ ਸਾਥੀ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਟਿਕਾਣਿਆਂ ਦੇ ਬਾਰੇ ਪਤਾ ਕਰਨਾ ਜ਼ਰੂਰੀ ਹੈ, ਜਿਹਦੇ ਬਾਰੇ ਅਜੇ ਇਹ ਦੱਸ ਨਹੀਂ ਰਿਹਾ। ਇਹਨੂੰ ਮੁੜ ਕੇ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਮੋਹਾਲੀ ਦੇ ਵਿੱਚ ਇੱਕ ਜਿਹੜਾ ਪੰਜਾਬੀ ਗਾਇਕ ਸੀਗਾ ਉਹਦੇ ਉੱਤੇ ਪਹਿਲਾ ਫਾਇਰ ਗੈਂਗਸਟਰ ਦਿਲਪ੍ਰੀਤ ਨੇ ਹੀ ਕੀਤਾ ਸੀਗਾ, ਇਹ ਪੁਲਿਸ ਨੇ ਜਿਹੜਾ ਜੀ ਉਹ ਦੱਸਿਆ। ਔਰ ਇਹ ਵੀ ਕਿਹਾ ਗਿਆ ਜੀ ਕਿ ਉਹਦੇ ਬਾਕੀ ਜਿਹੜੇ ਸਾਥੀ ਸੀ ਉਹਨਾਂ ਨੇ 6 ਤੋਂ 7 ਦੇ ਕਰੀਬ ਫਾਇਰ ਜਿਹੜੇ ਸੀਗੇ ਉਹ ਕੀਤੇ ਸੀਗੇ। ਬਾਅਦ ਦੇ ਵਿੱਚ ਇਸ ਗਾਇਕ ਨੇ ਦਿੱਲੀ ਦੇ ਵਿੱਚ ਜਿਹੜੀ ਸੀ ਇਹਦੇ ਇੱਕ ਸਾਥੀ ਨੂੰ 20 ਲੱਖ ਰੁਪਏ ਦੀ ਫਰੌਤੀ ਜਿਹੜੀ ਹੈ ਜੀ ਉਹ ਦਿੱਤੀ ਸੀਗੀ। ਪੁਲਿਸ ਨੇ ਇਹ ਵੀ ਕਿਹਾ ਕਿ ਇਹਦੀ ਜ਼ਮੀਨ ਜਾਇਦਾਦ ਦਾ ਪਤਾ ਲਾਇਆ ਜਾ ਰਿਹਾ ਜਿਹੜੀ ਕਿ ਕੇਸ ਦੇ ਨਾਲ ਅਟੈਚ ਕੀਤੀ ਜਾਊਗੀ। ਇਹ ਵੀ ਕਿਹਾ ਗਿਆ ਕਿ ਜਿਹੜਾ ਗਾਇਕ ਹੈ ਉਹਦੇ ਤੋਂ ਸੁਰੱਖਿਆ ਤਾਂ ਨਹੀਂ ਉਹਦੀ ਵਾਪਸ ਲਈ ਜਾਏਗੀ, ਪਰ ਉਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀ ਜਾਊਗੀ ਆਉਂਦੇ ਦਿਨਾਂ ਦੇ ਦੌਰਾਨ। ਦਿਲਪ੍ਰੀਤ ਦਾ ਇੱਕ ਸਾਥੀ ਜਿਹੜਾ ਮਹਾਰਾਸ਼ਟਰ ਦਾ ਹੈ ਰਿੰਦਾ, ਉਹ ਤਰਨਤਾਰਨ, ਯਮੁਨਾਨਗਰ ਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਦੇ ਵਿੱਚ ਉਹ ਸਰਗਰਮ ਰਿਹਾ। ਉਹਨੂੰ ਫੜਨ ਦੇ ਵਾਸਤੇ ਇਹਦੇ ਤੋਂ ਪੁੱਛਗਿੱਛ ਕਰਨ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਦੱਸੀ ਗਈ ਹੈ। ਇਹ ਹਰਵਿੰਦਰ ਸਿੰਘ ਰਿੰਦਾ ਜਿਹੜਾ ਜੀ ਮਹਾਰਾਸ਼ਟਰ ਦੇ ਨੰਦੇੜ ਇਲਾਕੇ ਦੇ ਵਿੱਚ ਸਰਗਰਮ ਦੱਸਿਆ ਜਾ ਰਿਹਾ, ਉਹਦੇ ਨਾਲ ਇਹਦੀ ਨੇੜਤਾ ਰਹੀ ਆ, ਪਰ ਪਿਛਲੇ ਕੁਝ ਸਮੇਂ ਤੋਂ ਉਹਦੇ ਨਾਲ ਇਹਦਾ ਟਕਰਾਓ ਹੋ ਗਿਆ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਵੀ ਪਤਾ ਲੱਗਾ ਕਿ ਖੰਨੇ ਦੇ ਵਿੱਚ ਕਤਲ ਕੀਤੇ ਗਏ ਜਿਹੜਾ ਰੁਪਿੰਦਰ ਗਾਂਧੀ ਦਾ ਭਰਾ ਸੀਗਾ, ਉਸ ਮਾਮਲੇ ਦੇ ਵਿੱਚ ਵੀ ਦਿਲਪ੍ਰੀਤ ਦਾ ਜਿਹੜਾ ਜੀ ਉਹ ਨਾਮ ਬੋਲ ਰਿਹਾ। ਇਹ ਕਿਹਾ ਜਾ ਰਿਹਾ ਜਿਹੜੀ ਪਿਸਤੌਲ ਪੁਲਿਸ ਨੇ ਬਰਾਮਦ ਕੀਤੀ ਆ ਇਹ ਉਹੀ ਆ ਜਿਹੜੀ ਉਹਨੇ ਫੇਸਬੁੱਕ ਅਕਾਊਂਟ ਦੇ ਉੱਤੇ ਇਹਦੀ ਫੋਟੋ ਲਾਈ ਹੋਈ ਸੀ ਪਿਸਤੌਲ ਦੇ ਨਾਲ। ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਰੁਪਿੰਦਰ ਗਾਂਧੀ ਦਾ ਭਰਾ ਸੀ ਮਹਿੰਦੀ ਗਾਂਧੀ, ਸਾਬਕਾ ਸਰਪੰਚ ਜਿਹੜਾ ਰਸੂਲੜੇ ਦਾ ਸੀਗਾ, ਉਹਨੂੰ ਮਾਰਨ ਦੇ ਵਾਸਤੇ ਵੀ ਇਸੇ ਹੀ ਪਿਸਤੌਲ ਦੀ ਵਰਤੋਂ ਜਿਹੜੀ ਆ ਜੀ ਉਹ ਕੀਤੀ ਗਈ ਸੀਗੀ। ਇੰਨੀਆਂ ਕੁ ਗੱਲਾਂ ਅਜੇ ਪੁਲਿਸ ਨੇ ਜਿਹੜੀਆਂ 7 ਦਿਨ ਦੇ ਰਿਮਾਂਡ ਦੇ ਵਾਸਤੇ ਦੱਸੀਆਂ ਨੇ। ਅਗਲੇ 7 ਦਿਨਾਂ ਦੇ ਦੌਰਾਨ ਪੁਲਿਸ ਉਹਦੇ ਕੋਲੋਂ ਕੀ ਕੁਝ ਜਿਹੜਾ ਜੀ ਉਗਲਵਾਉਂਦੀ ਆ ਇਹ ਟਾਈਮ ਦੱਸੂਗਾ ਜੀ। ਤੇ ਅੱਗੇ ਆਪਾਂ ਨੇਤਾਵਾਂ ਦੇ ਲਈ ਮਹਿੰਗੀਆਂ ਗੱਡੀਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਤੇ ਰੋਕ ਲੱਗੀ, ਉਹਨਾਂ ਦੀ ਖਰੀਦੋ ਫਰੋਖਤ ਨਹੀਂ ਹੋਊਗੀ। ਐਕਚੁਅਲੀ ਇਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਵਾਹਵਾ ਉੱਭਰਿਆ ਸੀਗਾ ਜੀ ਕਿ ਜਿਹੜੇ ਨੇਤਾ ਸਾਬਕਾ
ਨੇਤਾ ਜਿਹੜੇ ਰਾਜ ਕਰਦੇ ਰਹੇ ਨੇ ਪੰਜਾਬ ਦੇ ਉੱਤੇ, ਪ੍ਰਕਾਸ਼ ਸਿੰਘ ਬਾਦਲ ਹੋਰੀ, ਸੁਖਬੀਰ ਸਿੰਘ ਬਾਦਲ ਹੋਰੀ, ਰਿਟਾਇਰਡ ਪੁਲਿਸ ਦੇ ਕਈ ਆਫਿਸਰ, ਧਰਮ ਦੇ ਠੇਕੇਦਾਰ, ਇਹਨਾਂ ਨੂੰ ਸਰਕਾਰੀ ਖਰਚੇ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਨਵੀਆਂ ਬੁਲਟ ਪ੍ਰੂਫ ਜਿਹੜੀਆਂ ਗੱਡੀਆਂ ਸੀਗੀਆਂ, ਇਸ ਮੁੱਦੇ ਦੇ ਉੱਤੇ ਵਿੱਤ ਵਿਭਾਗ ਜਿਹੜਾ ਜੀ ਉਹਨੇ ਸਖਤ ਇਤਰਾਜ਼ ਜਿਹੜਾ ਉਹ ਜਤਾਇਆ। ਇਹ ਗੱਡੀਆਂ ਜਿਹੜੀਆਂ ਸੀਗੀਆਂ ਬਾਦਲਾਂ ਤੇ ਹੋਰਨਾਂ ਦੇ ਵਾਸਤੇ ਨਵੀਆਂ ਖਰੀਦੀਆਂ ਜਾਣੀਆਂ ਸੀਗੀਆਂ, ਜਿਹਨੂੰ ਵਿੱਤ ਵਿਭਾਗ ਨੇ ਰੱਦ ਕਰ ਦਿੱਤਾ। ਇਹ ਕਿਹਾ ਗਿਆ ਜੀ ਕਿ ਪਹਿਲਾਂ ਹੀ ਮਾਲੀ ਸੰਕਟ ਦੇ ਵਿੱਚ ਸਰਕਾਰ ਜਿਹੜੀ ਆ ਉਹ ਘਿਰੀ ਹੋਈ ਆ, ਫਿਰ ਇਹਨਾਂ ਦੇ ਵਾਸਤੇ ਇਹ ਨਵੀਆਂ ਗੱਡੀਆਂ ਕਿਵੇਂ ਖਰੀਦੀਆਂ ਜਾ ਸਕਦੀਆਂ ਨੇ। ADGP ਜਿਹੜਾ ਸਿਕਿਉਰਿਟੀ ਆ ਉਹਨੇ ਇਹਨਾਂ ਸਿਆਸਤਦਾਨਾਂ ਦੇ ਵਾਸਤੇ, ਧਾਰਮਿਕ ਆਗੂਆਂ ਦੇ ਵਾਸਤੇ, ਸਾਬਕਾ ਪੁਲਿਸ ਵਾਲਿਆਂ ਦੇ ਵਾਸਤੇ 187 ਗੱਡੀਆਂ ਦੇ ਵਿੱਚੋਂ 118 ਜਿਹੜੀਆਂ ਸੀਗੀਆਂ ਉਹਨਾਂ ਨੂੰ ਕੰਡਮ ਹੋਣ ਦੀ ਕਗਾਰ ਦੇ ਉੱਤੇ ਪਹੁੰਚਣ ਦੀ ਗੱਲ ਜਿਹੜੀ ਕੀਤੀ ਸੀਗੀ। ਇਹਦੇ ਵਿੱਚ ਫੋਰਚੂਨਰ ਫੌਰੀ ਤੌਰ ਦੇ ਉੱਤੇ ਖਰੀਦਣ ਦੀ ਮੰਗ ਕੀਤੀ ਗਈ ਸੀਗੀ। ਭਾਜਪਾ ਦੇ ਸੂਬਾ ਪ੍ਰਧਾਨ ਜਿਹੜਾ ਜੀ ਉਹਨੂੰ ਦਿੱਤੀ ਜਾਣੀ ਸੀ। ਬਾਦਲਾਂ ਨੂੰ ਦਿੱਤੀਆਂ ਗਈਆਂ ਮੰਟੈਰੋ ਗੱਡੀਆਂ ਵੀ ਕੰਡਮ ਕਰਾਰ ਦੇਣ ਦੀ ਗੱਲ ਜਿਹੜੀ ਆਖੀ ਗਈ ਸੀ, ਔਰ ਇਹ ਕਿਹਾ ਗਿਆ ਸੀ ਕਿ ਇਹਨਾਂ ਦੇ ਵਾਸਤੇ ਗੱਡੀਆਂ ਜਿਹੜੀਆਂ ਜੀ ਉਹ ਹੋਰ ਖਰੀਦਣੀਆਂ ਨੇ, ਮੰਟੈਰੋ ਮਹਿੰਗੀਆਂ ਬਾਦਲ ਪਰਿਵਾਰ ਦੇ ਵਾਸਤੇ। ਇਹ ਵੀ ਪਤਾ ਲੱਗਿਆ ਕਿ ਬਾਦਲ ਪਰਿਵਾਰ ਦੇ ਜਿਹੜੇ 4 ਮੈਂਬਰ ਨੇ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ, ਇਹਨਾਂ ਨੂੰ ਇੰਨੀ ਸੁਰੱਖਿਆ ਜਿਹੜੀ ਆ ਜੀ ਉਹ ਮਿਲੀ ਹੋਈ ਆ ਕਿ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਤੇਲ ਦਾ ਖਰਚਾ ਤੇ ਡਰਾਈਵਰਾਂ ਦਾ ਖਰਚਾ ਜਿਹੜਾ ਜੀ ਉਹ 2 ਕਰੋੜ ਰੁਪਈਆ ਸਾਲਾਨਾ ਬਣਦਾ, ਔਰ 2 ਕਰੋੜ ਰੁਪਈਆ ਇਸ ਬਾਦਲ ਪਰਿਵਾਰ ਦੇ ਇਹਨਾਂ 4 ਮੈਂਬਰਾਂ ਦੇ ਉੱਤੇ ਖਜ਼ਾਨੇ ਦਾ ਤੇਲ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਫੂਕਿਆ ਜਾ ਰਿਹਾ। ਸਰਕਾਰ ਕਹਿੰਦੀ ਹੈ ਕਿ ਉਹਨਾਂ ਨੂੰ ਜ਼ੈਡ ਸੁਰੱਖਿਆ ਮਿਲੀ ਹੋਈ ਹੈ ਤੇ ਜ਼ੈਡ ਸੁਰੱਖਿਆ ਵਾਲੇ ਦੀ ਰਾਖੀ ਕਰਨੀ ਸਰਕਾਰ ਦੀ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਹੈ। ਇਹ ਇੰਨੀ ਜਿਹੜੀ ਹੈ ਜੀ ਅਣਸੁਰੱਖਿਆ ਹੈ, ਇੰਨੀ ਹੀ ਜਿਹੜੀ ਜੀ ਇਹਨਾਂ ਦੀ ਜਾਨ ਨੂੰ ਖਤਰਾ। ਤੇ ਵੈਸੇ ਇਹਨਾਂ ਦੀਆਂ ਜਿਹੜੀਆਂ ਰੋਜ਼ ਦੀਆਂ ਸਰਗਰਮੀਆਂ ਨੇ ਉਹਨਾਂ ਦੇ ਉੱਤੇ ਸਰਕਾਰ ਨੂੰ ਜਿਹੜੀ ਜੀ ਉਹ ਰੋਕ ਲਾ ਦੇਣੀ ਚਾਹੀਦੀ ਹੈ ਕਿ ਇੱਕੋ ਜਗ੍ਹਾ ਦੇ ਉੱਤੇ ਇਹ ਰਹਿਣ, ਕਮ ਸੇ ਕਮ ਇਹ 2 ਕਰੋੜ ਦਾ ਖਰਚਾ ਤਾਂ ਬਚੇ ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਕੈਨੇਡਾ ਤੋਂ ਆਏ ਜਿਹੜੇ 2 MLA ਆ ਆਮ ਆਦਮੀ ਪਾਰਟੀ ਦੇ, ਹਮਾਇਤੀਆਂ ਸ਼ਿਕਾਇਤੀਆਂ ਵੱਲੋਂ ਬੜਾ ਜਿਹੜਾ ਇਹਨਾਂ ਦੀਆਂ ਖਬਰਾਂ ਦਾ ਬਾਜ਼ਾਰ ਗਰਮ ਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹਨੂੰ ਵਾਪਸ ਕੀਤਾ ਗਿਆ ਜੀ ਕੈਨੇਡਾ ਤੋਂ, ਇਹਦੇ ਉੱਤੇ ਹਾਲਾਂਕਿ ਜਿਹੜੇ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹਦੇ ਵੱਲੋਂ ਕੋਈ ਆਫੀਸ਼ੀਅਲੀ ਤੌਰ ਦੇ ਉੱਤੇ ਤਾਂ ਜਾਣਕਾਰੀ ਜਿਹੜੀ ਜੀ ਉਹ ਨਹੀਂ ਦਿੱਤੀ ਗਈ। ਵੈਸੇ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਜੀ ਉਹ ਬਹੁਤੀਆਂ ਗੱਲਾਂ ਦੇ ਉੱਤੇ ਉਹ ਪਾਬੰਦ ਨਹੀਂ ਹੈ ਕਿ ਉਹ ਕਿਸੇ ਗੱਲ ਦੇ ਵਾਸਤੇ ਜਿਹੜਾ ਜੀ ਉਹ ਜਸਟੀਫਿਕੇਸ਼ਨ ਦੇਵੇ। ਜਦੋਂ ਵੀਜ਼ਾ ਇਸ਼ੂ ਕੀਤਾ ਜਾਂਦਾ, ਪਤਾ ਨਹੀਂ ਕੋਈ ਪੜ੍ਹਦਾ ਕਿ ਨਹੀਂ ਪੜ੍ਹਦਾ, ਪਰ ਉਹਦੇ ਵਿੱਚ ਕਲੌਜ਼ ਹੁੰਦੀ ਹੈ ਕਿ ਜੇ ਇਮੀਗ੍ਰੇਸ਼ਨ ਵਿਭਾਗ ਨੂੰ ਸ਼ੱਕ ਪੈਂਦਾ ਉਹ ਲਾਸਟ ਮਿੰਟ ਤੱਕ ਉਹਨੂੰ ਜਿਹੜਾ ਜੀ ਮੋੜ ਸਕਦੇ ਆ ਔਰ ਐਂਟਰੀ ਤੋਂ ਨਾ ਜਿਹੜੀ ਆ ਉਹ ਕਰ ਸਕਦੇ ਆ। ਆਮ ਆਦਮੀ ਪਾਰਟੀ ਦੇ 2 ਵਿਧਾਇਕ, ਕੋਟਕਪੂਰਾ ਤੋਂ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾ ਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਇਹਨਾਂ ਦੋਨਾਂ ਨੂੰ ਕੈਨੇਡਾ ਦੇ ਵਿੱਚ ਐਂਟਰ ਹੋਣ ਤੋਂ ਨਾ ਕੀਤੀ ਗਈ। ਉੱਥੋਂ ਇਹਨਾਂ ਨੂੰ ਵਾਪਸ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ ਕੱਲ ਦੇ ਪਾਸਪੋਰਟ ਦਿਖਾਈ ਜਾਂਦੇ ਆ, ਆਹ ਦੇਖੋ ਇਹਦੇ ਉੱਤੇ ਡਿਪੋਰਟ ਦੀ ਸਟੈਂਪ ਨਹੀਂ ਲੱਗੀ। ਜਦੋਂ ਕਿਸੇ ਨੂੰ ਕੁਝ ਜਿਹੜੀਆਂ ਨਿਯਮ ਨੇ, ਸ਼ਰਤਾਂ ਨੇ ਜਿਹੜੀਆਂ ਵੀਜ਼ੇ ਦੀਆਂ, ਜੇ ਉਹ ਫੁਲਫਿਲ ਨਹੀਂ ਕਰਦਾ, ਉਹਨੂੰ 에ਅਰਪੋਰਟ ਤੋਂ ਵਾਪਸ ਭੇਜ ਦਿੱਤਾ ਜਾਂਦਾ ਤੇ ਉਹਦੇ ਪਾਸਪੋਰਟ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਟੈਂਪ ਨਹੀਂ ਲਾਈ ਜਾਂਦੀ। ਉਹਦੇ ਕੋਲੇ ਚੋਇਸ ਹੁੰਦੀ ਹੈ, ਜਾਂ ਤਾਂ ਜਿਹੜਾ ਜੀ ਜੇ ਉਹ ਉੱਥੇ ਨਹੀਂ ਵਾਪਸ ਜਾ ਰਿਹਾ ਤਾਂ ਉਹਨੂੰ ਅੰਦਰ ਜਾਣਾ ਪੈਂਦਾ, ਨਹੀਂ ਤਾਂ ਉਹ ਵਾਪਸੀ ਫਲਾਈਟ ਦੇ ਉੱਤੇ ਜਿਹੜਾ ਜੀ ਉਹਨੂੰ ਵਾਪਸ ਭੇਜਣਾ ਪੈਂਦਾ। ਇਹ ਦੋਵੇਂ ਆਗੂ ਜਿਹੜੇ ਆ ਜੀ ਇੱਕ ਤਾਂ ਪਾਸਪੋਰਟ ਦਿਖਾਉਂਦੇ ਆ, ਦੂਜੀ ਗੱਲ ਜਿਹੜੀ ਆ ਉਹ ਇਹ ਵੀ ਕਹਿ ਰਹੇ ਆ ਕਿ ਅਸੀਂ ਉੱਥੇ ਜਾ ਕੇ ਕਨਫਿਊਜ਼ਨ ਦੇ ਤਹਿਤ ਅਸੀਂ ਗਲਤ ਆਨਸਰ ਜਿਹੜੇ ਆ ਜੀ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ, ਜਿਹੜੇ ਕਿ ਇਹਨਾਂ ਦੀ ਵਾਪਸੀ ਦਾ ਮੁੱਖ ਕਾਰਨ ਜਿਹੜਾ ਜੀ ਉਹ ਬਣੇ। ਇਹ ਵੀ ਕਹਿੰਦੇ ਆ ਕਿ ਸਾਡੇ ਫੈਮਿਲੀ ਵੀਜ਼ਾ ਲੱਗਿਆ ਸੀਗਾ ਔਰ ਇੱਕ ਫੈਮਿਲੀ ਵੀਜ਼ੇ ਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਕਿ ਤੁਹਾਡੀ ਫੈਮਿਲੀ ਜਿਹੜੀ ਆ ਜੀ ਉਹ ਕਿਉਂ ਨਹੀਂ ਆਈ। ਵੈਸੇ ਇਹ ਤਾਂ ਕੁਐਸਚਨ ਜਿਹੜਾ ਜੀ ਇਹ ਤਾਂ ਜਸਟੀਫਾਈ ਕਰਨ ਦੇ ਵਾਸਤੇ ਆਨਸਰ ਜਿਹੜਾ ਉਹ ਦੇ ਰਹੇ ਆ। ਅਸਲ ਦੇ ਵਿੱਚ ਜਿਹੜੀ ਆ ਜੀ ਕਹਾਣੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਦੀਪ ਸਿੰਘ ਨਾਮ ਬੈਂਸ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਜਿਹੜੀ ਆ ਜੀ ਉਹ ਇਮੀਗ੍ਰੇਸ਼ਨ ਵਿਭਾਗ ਨੂੰ, ਇਹ ਲੁਧਿਆਣੇ ਤੋਂ ਬੰਦਾ ਦੱਸੀਦਾ, ਜਿਹਨੂੰ ਇਹ ਪਤਾ ਸੀਗਾ ਕਿ ਇਹ ਜਾ ਰਹੇ ਨੇ, ਉਹਨੇ ਸ਼ਿਕਾਇਤ ਜਿਹੜੀ ਇਹ ਕੀਤੀ ਕਿ ਇਹ ਗਲਤ ਵੀਜ਼ੇ ਦੇ ਉੱਤੇ ਜਿਹੜਾ ਜੀ ਉਹ ਅਪਲਾਈ ਕਰ ਰਹੇ ਨੇ। ਔਰ ਇਹ ਵੀ ਕਿਹਾ ਜਾ ਰਿਹਾ, ਉਹ ਦਾਅਵਾ ਇਹ ਕਰਦਾ ਕਿ ਉਹਨੇ
ਇਹ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਸੀ ਕਿ ਜਿਹੜਾ ਅਮਰਜੀਤ ਸੰਦੋਆ ਹੈ, ਇੱਕ ਟਾਈਮ ਉਹਦੇ ਉੱਤੇ ਜਿਹੜਾ ਜੀ ਪੁਲਿਸ ਨੇ ਉਹਨੂੰ ਚਾਰਜ ਕੀਤਾ ਸੀ ਬਦਫੈਲੀ ਦੇ ਦੋਸ਼ ਦੇ ਤਹਿਤ, ਕਿਉਂਕਿ ਇਹਨਾਂ ਚੀਜ਼ਾਂ ਨੂੰ ਬਹੁਤ ਗੰਭੀਰ ਸਮਝਿਆ ਜਾਂਦਾ ਕੈਨੇਡਾ ਦੇ ਵਿੱਚ। ਸ਼ਾਇਦ ਉਹ ਕਾਰਨ ਜਿਹੜਾ ਜੀ ਇਹਨਾਂ ਦੀ ਵਾਪਸੀ ਦਾ ਬਣਿਆ। ਤੇ ਫਿਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਵਾਪਸ ਕਿਉਂ ਕਰਤਾ, ਇਹ ਕਿਹਾ ਜਾ ਰਿਹਾ ਜੀ ਕਿ ਉਹ ਤੱਪੇ ਹੋ ਗਏ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ। ਸ਼ਾਇਦ ਇਹ ਸਮਝ ਬੈਠੇ ਵੀ ਇਹ ਪੰਜਾਬ ਵਾਲੇ ਨੇ, ਪੰਜਾਬ ਦੇ ਵਿੱਚ ਹੀ ਫਿਰਦੇ ਨੇ, ਤੇ ਉਹਨਾਂ ਨੇ ਨਾਲ ਦੀ ਨਾਲ ਸੰਦੋਆ ਹੋਰਾਂ ਦੇ ਨਾਲ ਉਹਨਾਂ ਨੂੰ ਵੀ ਵਾਪਸ ਫਲਾਈਟ ਦੇ ਵਿੱਚ ਜਿਹੜਾ ਜੀ ਉਹ ਬਿਠਾ ਦਿੱਤਾ। ਤੇ ਇਹ ਵਾਪਸ ਜਿਹੜਾ ਜੀ ਇੱਥੇ ਪਰਤ ਆਏ ਨੇ, ਇਹ ਸੋਚ ਕੇ ਕਿ ਜਾਨ ਬਚੀ ਸੋ ਲੱਖੋਂ ਪਾਏ। ਜੀ ਜੀ ਬਿਲਕੁਲ। ਤੇ ਅੱਗੇ ਪੰਜਾਬ ਦੇ ਸਮਗਲਰਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਡੇਰੇ ਹੁਣ ਰਾਜਸਥਾਨ ਵਿੱਚ, ਤੇ ਸਖਤੀ ਤਾਂ ਜਿਹੜੀ ਆ ਜੀ ਉਹ ਹੋਈ ਆ, ਇਹਦੇ ਵਿੱਚ ਕੋਈ ਜਿਹੜਾ ਜੀ ਉਹ ਸ਼ੱਕ ਨਹੀਂ ਗਾ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਜਿਹੜੇ ਇੱਥੋਂ ਦੇ ਪੁਲਿਸ ਵਾਲੇ ਕਹਿੰਦੇ ਆ ਕਿ ਜਿਹੜੇ ਦੂਜੇ ਗੁਆਂਢੀ ਸੂਬੇ ਨੇ ਉਹਨਾਂ ਦੀ ਪਕੜ ਉੱਥੇ ਢਿੱਲੀ ਆ। ਜਿਹੜੇ ਪੰਜਾਬ ਦੇ ਇਹ ਸਮਗਲਰ ਨੇ ਇਹ ਰਾਜਸਥਾਨ ਵੱਲ ਨੂੰ ਹੁਣ ਜਿਹੜਾ ਉਹ ਜਾ ਰਹੇ ਆ, ਔਰ ਜਿਹੜੇ ਸੂਬੇ ਦੇ ਕੁਝ ਨਸ਼ਾ ਕਰਨ ਵਾਲੇ ਨੇ ਉਹ ਮਗਰ ਇਹਨਾਂ ਦੇ ਨਸ਼ਾ ਲੈਣ ਦੇ ਵਾਸਤੇ ਉਧਰ ਨੂੰ ਰੁਖ ਜਿਹੜਾ ਜੀ ਉਹ ਕਰਨ ਲੱਗੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਪੋਸਟ ਆ ਉਹਦੇ ਰੇਟ ਪੰਜਾਬ ਦੇ ਵਿੱਚ ਬਹੁਤ ਜਿਹੜੇ ਉਹ ਵੱਧ ਗਏ ਆ। ਮੁਕਤਸਰ ਤੇ ਫਾਜ਼ਿਲਕਾ ਡਿਸਟ੍ਰਿਕਟ ਦੇ ਨਾਲ ਲੱਗਦੇ ਅੱਧੀ ਦਰਜਨ ਰਾਜਸਥਾਨੀ ਪਿੰਡਾਂ ਦੇ ਵਿੱਚ ਭੁੱਕੀ ਦੀ ਵਿਕਰੀ ਜਿਹੜੀ ਉਹ ਪਹਿਲਾਂ ਨਾਲੋਂ ਵਧੀ ਆ। ਮਾਲਵਾ ਖਿੱਤੇ ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਨੇ ਬੱਸਾਂ ਤੇ ਰੇਲ ਗੱਡੀਆਂ ਦੇ ਰਾਹੀਂ ਰਾਜਸਥਾਨ ਦੇ ਪਿੰਡਾਂ ਦੇ ਗੇੜੇ ਲਾਉਂਦੇ ਜਿਹੜਾ ਜੀ ਉਹ ਵੇਖੇ ਜਾ ਸਕਦੇ ਨੇ। ਰਾਜਸਥਾਨ ਦੇ ਪਿੰਡ ਢਾਬਾ, ਹਰੀਪੁਰਾ, ਮਾਲਾ ਰਾਮਪੁਰ, ਇੱਥੇ 3500 ਤੋਂ 4000 ਰੁਪਏ ਤੱਕ ਜਿਹੜੀ ਹੈ ਜੀ ਉਹ ਭੁੱਕੀ ਮਿਲ ਰਹੀ ਆ। ਔਰ ਰਾਜਸਥਾਨ ਦੇ ਵਿੱਚ ਭੁੱਕੀ ਦਾ ਭਾਅ ਪਹਿਲਾਂ 3000 ਰੁਪਏ ਜਿਹੜਾ ਜੀ ਉਹ ਸੀਗਾ। ਪੰਜਾਬ ਦੇ ਵਿੱਚ ਜਿਹੜਾ ਜੀ ਇੱਥੇ ਵੀ ਰੇਟ 6000 ਰੁਪਏ ਤੱਕ ਨੂੰ ਜਿਹੜਾ ਜੀ ਉਹ ਪਹੁੰਚ ਗਿਆ। ਇਹ ਵੀ ਰਿਪੋਰਟਾਂ ਨੇ ਕਿ ਬਹੁਤੇ ਜਿਹੜੇ ਨਸ਼ਾ ਛੱਡਣ ਵਾਲੇ ਨੇ ਉਹ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਵੀ ਜਿਹੜੇ ਜੀ ਉਹ ਭਰਤੀ ਹੋਣ ਲੱਗੇ ਆ। ਰਾਜਸਥਾਨ ਦੇ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਪਿੰਡਾਂ ਦੀ ਪਿਰਨੀ ਤੇ ਖੇਤਾਂ ਦੇ ਵਿੱਚ ਹੁਣ ਪੰਜਾਬ ਤੋਂ ਆਏ ਨਸ਼ਾ ਕਰਨ ਵਾਲੇ ਜਿਹੜੇ ਉਹ ਆਮ ਵੇਖੇ ਜਾ ਸਕਦੇ ਆ। ਇਹਨਾਂ ਨੇ ਆਪਣੇ ਟਿਕਾਣੇ ਜਿਹੜੇ ਨਸ਼ਾ ਸਮਗਲਰ ਨੇ ਜੀ ਹਨੂਮਾਨਗੜ੍ਹ ਤੇ ਰਾਜਸਥਾਨ ਦੇ ਵਿੱਚ ਜਿਹੜੇ ਆ ਜੀ ਉਹ ਬਣਾਏ ਆ। ਬੱਸਾਂ ਜਿਹੜੀ ਜੀ ਬੱਸਾਂ ਪੰਜਾਬ ਪੁਲਿਸ ਦੇ ਵੱਲੋਂ ਢਿੱਲ ਦਿੱਤੇ ਜਾਣ ਦੀ ਉਡੀਕ ਜਿਹੜੀ ਹੈ ਜੀ ਇਹ ਕਰ ਰਹੇ ਆ ਕਿ ਜਦੋਂ ਥੋੜੀ ਢਿੱਲ ਹੋਊਗੀ ਫੇਰ ਵਾਪਸ ਇੱਧਰ ਜਿਹੜਾ ਜੀ ਉਹ ਆ ਸਕਦੇ ਆ। ਜਿਹੜੇ ਹਰੀਪੁਰ ਦੇ ਵਿੱਚ ਦਰਜਨ ਤੋਂ ਉੱਪਰ ਨਸ਼ੇ ਦੇ ਸਮਗਲਰ ਇਸ ਵੇਲੇ ਜਿਹੜੇ ਆ ਜੀ ਉਹ ਬੈਠੇ ਆ। ਹਰਿਆਣੇ ਵਿੱਚ ਵੀ ਜਿਹੜਾ ਜੀ ਥਾਵਾਂ ਦੇ ਉੱਤੇ ਜਿਹੜੀ ਉਹ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਇੱਧਰ ਨੂੰ ਗੇੜਾ ਜਿਹੜਾ ਜੀ ਉਹ ਲਾਉਣ ਲੱਗੇ ਆ। ਹੁਣ ਸਵਾਲ ਇਹ ਆ ਕਿ ਇਹ ਕਿੰਨੀ ਦੇਰ ਤੱਕ ਜਿਹੜੀ ਪੁਲਿਸ ਆ ਉਹ ਸਖਤੀ ਰੱਖਦੀ ਆ। ਅੱਜ ਵੈਸੇ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਐਸਐਸਪੀ ਤੇ ਡਿਪਟੀ ਕਮਿਸ਼ਨਰ ਦੀ ਮੀਟਿੰਗ ਫੇਰ ਲੈ ਰਹੇ ਆ ਇਸੇ ਹੀ ਮਾਮਲੇ ਦੇ ਉੱਤੇ ਕਿ ਕੀ ਕੁਝ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਆਫੀਸਰਸ ਦੇ ਵੱਲੋਂ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਜਿਹੜੇ ਨਸ਼ੇ ਦੇ ਬਾਰੇ ਦੇ ਵਿੱਚ ਕੁਝ ਅਹਿਮ ਐਲਾਨ ਜਿਹੜੇ ਆ ਸਰਕਾਰ ਦੀ ਤਰਫੋਂ ਕੀਤੇ ਜਾਣ ਦੀ ਉਮੀਦ ਹੈ। ਇਹ ਐਲਾਨ ਕੀ ਹੁੰਦੇ ਆ ਇਹਦੇ ਵਾਸਤੇ ਅੱਜ ਸ਼ਾਮ ਤੱਕ ਜਿਹੜਾ ਜੀ ਉਡੀਕਣਾ ਪਊਗਾ ਜੀ। ਤੇ ਅੱਗੇ ਪੰਜਾਬ ਦੀ ਗੱਲ ਕਰੀਏ ਕਿ ਜਿਹੜੇ ਬਹੁਤ ਸਾਰੇ ਪੁੱਤ ਕਪੁੱਤ ਹੋ ਗਏ ਉਹਨਾਂ ਦੇ ਵਿੱਚ ਇੱਕ ਹੋਰ ਵਾਧਾ ਹੋਇਆ। ਬਿਲਕੁਲ ਜੀ, ਕਿਤੇ ਨਾ ਕਿਤੇ ਮਾਮਲਾ ਤਾਂ ਇਹ ਵੀ ਨਸ਼ਿਆਂ ਦੇ ਨਾਲ ਹੀ ਜੁੜਿਆ ਹੋਇਆ ਜਿਹੜਾ ਜੀ ਹੁੰਦਾ ਹੀ ਆ। ਇਹ ਸੰਗਤ ਮੰਡੀ ਦੇ ਨੇੜੇ ਪੈਂਦਾ ਪਿੰਡ ਜੈ ਸਿੰਘ, ਇੱਥੇ ਇੱਕ ਨੌਜਵਾਨ ਨੇ ਆਪਣੇ ਪਿਓ ਦਾ ਗਲਾ ਵੱਢ ਕੇ ਕਤਲ ਕਰਤਾ। ਬਾਅਦ ਦੇ ਵਿੱਚ ਲਾਸ਼ ਜਿਹੜੀ ਸੀ ਸਰਹੰਦ ਨਹਿਰ ਦੇ ਵਿੱਚ ਸੁੱਟ ਦਿੱਤੀ। ਇਹ ਘਟਨਾ 28 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਤੇ ਜਿਹੜਾ ਮੁਲਜ਼ਮ ਸੀਗਾ ਜੀ ਉਹਨੇ ਕਤਲ ਕਰਨ ਤੋਂ ਮਹੀਨਾ ਬਾਅਦ ਪੁਲਿਸ ਦੇ ਕੋਲੇ ਪਿਓ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਆ ਉਹ ਲਿਖਵਾਈ। ਇਹ ਕਿਹਾ ਜਾ ਰਿਹਾ ਜੀ ਕਿ ਜੈ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ ਕਰਨਦੀਪ ਸਿੰਘ ਬੰਟੀ ਜਿਹੜਾ 19 ਸਾਲਾਂ ਦਾ ਹੈ, ਉਹਨੇ ਪੁੱਛਗਿੱਛ ਦੇ ਦੌਰਾਨ ਮੰਨ ਲਿਆ ਕਿ ਉਹਨੇ ਆਪਣੇ ਇੱਕ ਸਾਥੀ ਗੁਰਨਾਮ ਸਿੰਘ ਦੇ ਨਾਲ ਜਿਹੜਾ ਕਿ ਪ੍ਰਤਾਪ ਨਗਰ ਬਠਿੰਡਾ ਦਾ ਰਹਿਣ ਵਾਲਾ 28 ਮਈ ਨੂੰ ਕਾਪੇ ਦੇ ਨਾਲ ਆਪਣੇ ਪਿਓ ਸੁਖਦੇਵ ਸਿੰਘ ਜਿਹੜਾ 50 ਸਾਲਾਂ ਦਾ ਸੀਗਾ ਉਹਦਾ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾ ਪੜ੍ਹਾਈ ਸੰਬੰਧੀ ਪਿਓ ਦੇ ਵੱਲੋਂ ਟੋਕਣਾ, ਘਰ ਲੇਟ ਆਉਣ ਦੇ ਉੱਤੇ ਉਹਦਾ ਜਿਹੜਾ ਜੀ ਉਹ ਵਰਜਦਾ ਸੀਗਾ ਕਿ ਉਹ ਗਲਤ ਲੋਕਾਂ ਦੇ ਨਾਲ ਉਹਦੀ ਬਹਿਣੀ ਉੱਠਣੀ ਜਿਹੜੀ ਆ ਜੀ ਉਹ ਹੋ ਗਈ ਆ। ਕਰਨਦੀਪ ਸਿੰਘ ਨੇ ਪੁਲਿਸ ਦੇ ਕੋਲੇ ਮੰਨਿਆ ਕਿ ਕਤਲ ਕਰਨ ਤੋਂ ਪਹਿਲਾਂ ਉਹਨੇ ਆਪਦੇ ਪਿਓ ਸੁਖਦੇਵ ਸਿੰਘ ਨੂੰ ਸਬਜ਼ੀ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਦੇ ਦਿੱਤੀਆਂ।
ਰਾਤ ਨੂੰ 11 ਵਜੇ ਦੇ ਕਰੀਬ ਜਦੋਂ ਉਹ ਸੌਂ ਗਿਆ ਤਾਂ ਕਤਲ ਕਰਨ ਤੋਂ ਬਾਅਦ ਉਹਦੀ ਲਾਸ਼ ਘਰ ਦੇ ਵਿੱਚ ਪਈ ਲੋਹੇ ਦੀ ਪੇਟੀ ਦੇ ਵਿੱਚ ਬੰਦ ਕਰਕੇ ਰੱਖਤੀ। 3 ਦਿਨਾਂ ਦੇ ਬੀਤਣ ਤੋਂ ਬਾਅਦ ਜਦੋਂ ਲਾਸ਼ ਦੇ ਵਿੱਚੋਂ ਬੋ ਆਉਣ ਲੱਗੀ ਤਾਂ ਉਹਨਾਂ ਦੋਵਾਂ ਨੇ ਬੋਰੀ ਦੇ ਵਿੱਚ ਪਾ ਕੇ ਮੋਟਰਸਾਈਕਲ ਤੇ ਲਿਜਾ ਕੇ ਬੀੜ ਤਲਾਬ ਦੇ ਕੋਲੇ ਸਰਹੰਦ ਨਹਿਰ ਦੇ ਵਿੱਚ ਜਿਹੜੀ ਸੀ ਉਹ ਸੁੱਟ ਦਿੱਤੀ। ਔਰ ਕਤਲ ਕਰਨ ਤੋਂ ਮਹੀਨਾ ਬਾਅਦ 30 ਜੂਨ ਨੂੰ ਜਾ ਕੇ ਥਾਣਾ ਸੰਗਤ ਦੇ ਕੋਲ ਆਪਦੇ ਪਿਓ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਸੀ ਉਹ ਲਿਖਾਈ। ਖੁਲਾਸਾ ਉਦੋਂ ਹੋ ਗਿਆ ਜਦੋਂ ਇਹ ਮ੍ਰਿਤਕ ਦੀ ਭੈਣ ਜਿਹੜੀ ਸੀ ਉਹ ਘਰ ਦੀ ਸਫਾਈ ਕਰਨ ਦੇ ਵੇਲੇ ਪੇਟੀ ਦੇ ਵਿੱਚੋਂ ਬੋ ਆਈ ਤੇ ਖੂਨ ਦੇ ਨਾਲ ਲਿਬੜੇ ਹੋਏ ਕੱਪੜੇ ਜਿਹੜੇ ਸੀ ਉਹ ਮਿਲੇ। ਇਹ ਭੁੱਲ ਗਏ ਉਹਦੀ ਜਿਹੜੀ ਸਫਾਈ ਕਰਨੀ ਤੇ ਉਹ ਕੱਪੜੇ ਜਿਹੜੇ ਸੀਗੇ ਉਹ ਚੁੱਕਣੇ। ਉਹਦੇ ਬਿਆਨਾਂ ਦੇ ਉੱਤੇ ਆਧਾਰਿਤ ਪੁਲਿਸ ਨੇ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਤੇ ਫਿਰ ਮੁੰਡੇ ਨੂੰ ਜਦੋਂ ਪੁੱਛਿਆ ਤੇ ਸਾਰੀ ਜਿਹੜੀ ਕਹਾਣੀ ਸੀ ਮੁੰਡੇ ਦੇ ਕੋਲੋਂ ਹੀ ਸਾਹਮਣੇ ਨਿਕਲ ਆਈ ਕਿ ਅਸਲ ਦੇ ਵਿੱਚ ਇਹ ਜਿਹੜਾ ਕਪੁੱਤ ਸੀਗਾ ਜਿਹਨੇ ਆਪਣੇ ਪਿਓ ਨੂੰ ਮਾਰ ਦਿੱਤਾ। ਦੇਖੋ ਜੀ ਰਿਸ਼ਤੇ ਕਿਸ ਤਰ੍ਹਾਂ ਤਾਰ-ਤਾਰ ਹੋ ਰਹੇ ਨਸ਼ੇ ਕਰਕੇ। ਤੇ ਆਪਾਂ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਤੇ ਸਰੋਤੇ ਜੇ ਤੁਸੀਂ ਕਾਲ ਕਰਨੀ ਆ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ 4082725200। ਤੇ ਅਗਲਾ ਅਖੀਰਲਾ ਸਵਾਲ ਹੈ ਜੀ, ਪੰਜਾਬ ਦੇ ਨਸ਼ਾ ਛਡਾਊ ਕੇਂਦਰ ਨੱਕੋ ਨੱਕ ਭਰੇ? ਬਿਲਕੁਲ ਜੀ, ਇਟਲੀ ਜਿਹੜੇ ਅੰਕੜੇ ਨੇ ਸਰਕਾਰੀ ਅੰਕੜੇ ਆ ਜੀ ਉਹ ਇਹ ਦੱਸ ਰਹੇ ਆ ਕਿ ਪਿਛਲੇ 1.5 ਮਹੀਨੇ ਦੇ ਵਿੱਚ ਲਗਾਤਾਰ ਹੋਈਆਂ ਮੌਤਾਂ ਤੇ ਸੋਸ਼ਲ ਤੌਰ ਦੇ ਉੱਤੇ ਉੱਚੀ ਜਿਹੜੀ ਮੁਹਿੰਮ ਹੈ ਉਹਨੇ ਇਹ ਵੱਡਾ ਅਸਰ ਪਾਇਆ। ਜਿਹੜੇ ਡਾਕਟਰ ਆ ਉਹ ਇਹ ਗੱਲ ਮੰਨਦੇ ਆ ਕਿ ਪਹਿਲਾਂ ਮਾਪੇ ਜਿਹੜੇ ਸੀਗੇ ਉਹ ਨਹੀਂ ਸੀ ਦੱਸਦੇ ਕਿ ਉਹਨਾਂ ਦੇ ਪੁੱਤ ਜਿਹੜੇ ਆ ਉਹ ਨਸ਼ਾ ਕਰਦੇ ਆ, ਹੁਣ ਉਹ ਦੱਸਣ ਲੱਗੇ ਤੇ ਅੱਗੋਂ ਮਦਦ ਦੇ ਵਾਸਤੇ ਇਹਨਾਂ ਸੈਂਟਰਾਂ ਤੱਕ ਪਹੁੰਚਣ ਲੱਗੇ ਆ। ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਇੱਥੇ ਡਾਕਟਰ ਨੇ ਜੀ ਉਹ ਦੱਸਦੇ ਨੇ ਅਮਨ ਸੂਦ ਅਸਿਸਟੈਂਟ ਪ੍ਰੋਫੈਸਰ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਕਿ ਲੋਕ ਇਹ ਸਮਝਣ ਲੱਗੇ ਆ ਕਿ ਨਸ਼ਾ ਇੱਕ ਬਿਮਾਰੀ ਆ ਤੇ ਇਹਦਾ ਇਲਾਜ ਜਿਹੜਾ ਉਹ ਮੁਮਕਿਨ ਹੈ। ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਫਰੀਦਕੋਟ, ਕਪੂਰਥਲਾ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਊ ਸੈਂਟਰਾਂ ਦੇ ਸਾਰੇ ਬੈੱਡ ਜਿਹੜੇ ਆ ਜੀ ਉਹ ਭਰ ਗਏ ਹੋਏ ਆ। ਕੁਝ ਹਸਪਤਾਲਾਂ ਦੇ ਵਿੱਚ ਐਕਸਟਰਾ ਬੈੱਡ ਜਿਹੜੇ ਆ ਉਹ ਲਾਏ ਜਾ ਰਹੇ ਆ। ਗੁਰੂ ਨਾਨਕ ਦੇਵ ਹਸਪਤਾਲ ਜਿਹੜਾ ਇੱਥੇ ਅੰਮ੍ਰਿਤਸਰ ਜਲੰਧਰ ਦੇ ਵਿੱਚ ਹੈ ਜੀ ਉੱਥੇ ਇਹ ਕਿਹਾ ਜਾ ਰਿਹਾ ਕਿ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਭਰਿਆ ਪਿਆ। ਇੱਥੇ ਜਿਹੜੀ ਨਾਲ ਲੱਗਦੀ ਸਰਾਂ ਹੈ ਉੱਥੇ ਇਹਨੂੰ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਇਹਨੂੰ ਵਧਾਇਆ ਜਾ ਰਿਹਾ। ਸਰਾਂ ਨੂੰ ਵੀ ਨਸ਼ਾ ਛਡਾਊ ਸੈਂਟਰ ਦੇ ਰੂਪ ਦੇ ਵਿੱਚ ਜਿਹੜਾ ਉਹ ਬਦਲਿਆ ਜਾ ਰਿਹਾ। ਨਸ਼ਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਨਸ਼ਾ ਛਡਾਊ ਸੈਂਟਰ ਹੈ ਉੱਥੇ 50% ਤੱਕ ਜਿਹੜੇ ਮਰੀਜ਼ ਨੇ ਉਹ ਇਸ ਸੈਂਟਰ ਦੇ ਵਿੱਚ ਜਿਹੜੇ ਆ ਉਹ ਆ ਰਹੇ ਆ। ਔਰ ਜਿਹੜੇ ਡਾਕਟਰ ਅਮਨ ਸੂਦ ਨੇ ਉਹ ਵੀ ਕਹਿੰਦੇ ਨੇ ਕਿ ਵੇਟਿੰਗ ਇਸ ਵੇਲੇ ਚੱਲ ਰਹੀ ਆ, ਲੋਕਾਂ ਨੂੰ ਇੰਤਜ਼ਾਰ ਕਰਨ ਦੇ ਵਾਸਤੇ ਕਿਹਾ ਜਾ ਰਿਹਾ। ਜਿਹੜੇ ਜ਼ਿਆਦਾ ਵੱਡੇ ਨਸ਼ੇੜੀ ਨੇ ਜੀ ਉਹਨਾਂ ਨੂੰ ਇਹਨਾਂ ਸੈਂਟਰਾਂ ਦੇ ਵਿੱਚ ਭਰਤੀ ਕੀਤਾ ਜਾਂਦਾ, ਕੁਝ ਸਮੇਂ ਦੇ ਵਾਸਤੇ ਉੱਥੇ ਉਹਨਾਂ ਨੂੰ ਰੱਖਿਆ ਜਾਂਦਾ। ਬਹੁਤੇ ਉਹ ਨੇ ਜਿਨ੍ਹਾਂ ਨੂੰ ਜਿਹੜੀ ਆ ਸਵੇਰੇ ਗੋਲੀ ਦਿੱਤੀ ਜਾਂਦੀ ਆ, ਉਹਨਾਂ ਦੇ ਕਾਰਡ ਬਣੇ ਆ, ਉਹ ਗੋਲੀ ਲੈਣ ਦੇ ਵਾਸਤੇ ਇੱਥੇ ਆਉਂਦੇ। ਬੁਪਰੋਨੋਰਫਿਨ ਤੇ ਨੈਲੈਕਸੋਨ ਜਿਹੜੀ ਗੋਲੀ ਆ ਉਹ ਇਹਨਾਂ ਦੀ ਜ਼ੁਬਾਨ ਹੇਠਾਂ ਰੱਖੀ ਜਾਂਦੀ ਆ। 24 ਘੰਟੇ ਤੋਂ ਬਾਅਦ ਫੇਰ ਜਿਹੜੇ ਆ ਜੀ ਇਹ ਆਉਂਦੇ ਆ। ਇਹਨਾਂ ਨੂੰ ਗੋਲੀ ਇਹਨਾਂ ਦੇ ਕੋਲੇ ਨਹੀਂ ਦਿੱਤੀ ਜਾਂਦੀ ਵੀ ਇਹ ਜ਼ਿਆਦਾ ਨਾ ਖਾ ਲੈਣ ਜਾਂ ਇਹਨੂੰ ਪੀ ਕੇ ਫਿਰ ਉਹ ਕਿਤੇ ਇੰਜੈਕਟ ਨਾ ਆਪਣੇ ਅੰਦਰ ਜਿਹੜਾ ਜੀ ਉਹ ਕਰ ਲੈਣ। ਡਾਕਟਰ ਜਿਹੜੇ ਨੇ ਉਹ ਵੀ ਕਹਿੰਦੇ ਆ ਕਿ ਇਹ ਪਹਿਲੀ ਵਾਰੀ ਆ ਕਿ ਸਰਕਾਰੀ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਲੋਕ ਆਉਣ ਲੱਗੇ ਆ ਔਰ ਲੰਬੀ ਵੇਟਿੰਗ ਜਿਹੜੀ ਹੈ ਜੀ ਉਹਨਾਂ ਨੂੰ ਕਰਨੀ ਪੈ ਰਹੀ ਹੈ। ਕੁਝ ਨਸ਼ਾ ਛਡਾਊ ਸੈਂਟਰ ਨੇ ਜਿਨ੍ਹਾਂ ਦੇ ਵਿੱਚ ਗਿਣਤੀ 1000 ਦੇ ਨੇੜੇ ਤੇੜੇ ਵੀ ਜਿਹੜੀ ਹੈ ਜੀ ਉਹ ਅੱਪੜ ਗਈ ਆ ਜਿਹੜੇ ਰੋਜ਼ਾਨਾ ਇੱਥੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਆਉਂਦੇ ਆ। ਪਰ ਇੱਥੇ ਬਹੁਤ ਵੱਡਾ ਇੰਤਜ਼ਾਮ ਜਿਹੜਾ ਜੀ ਉਹ ਸਰਕਾਰ ਦਾ ਹੈ ਨੀਗਾ ਕਿਉਂਕਿ ਸਰਕਾਰੀ ਹਸਪਤਾਲਾਂ ਦੀ ਲਿਮਟਿਡ ਇੱਕ ਗਿਣਤੀ ਹੈ ਜਿੱਥੇ ਇੱਥੇ ਬੈੱਡ ਜਿਹੜੇ ਜੀ ਸਪੈਸ਼ਲੀ ਤੌਰ ਦੇ ਉੱਤੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਲੱਗੇ ਹੋਏ ਆ। ਸਰਕਾਰ ਤੋਂ ਮੰਗ ਵੀ ਇਹ ਜਿਹੜੀ ਹੈ ਜੀ ਕੀਤੀ ਗਈ ਸੀ ਬਾਰ-ਬਾਰ ਕਿ ਇਹਨਾਂ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ, ਘੱਟੋ ਘੱਟ 6 ਮਹੀਨਿਆਂ ਦੇ ਵਾਸਤੇ ਹੀ ਜਿਹੜਾ ਜੀ ਉਹ ਖੋਲ੍ਹਿਆ ਜਾਵੇ ਐਮਰਜੈਂਸੀ ਡਿਕਲੇਅਰ ਕਰਕੇ, ਤਾਂ ਕਿ ਜਿਹੜੇ ਨਸ਼ਾ ਛੱਡਣ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਮਦਦ ਇੱਥੋਂ ਜਿਹੜੀ ਦੀ ਮਿਲ ਸਕੇ। ਇਸ ਪਾਸੇ ਤਾਂ ਅਜੇ ਸਰਕਾਰ ਨੇ ਜਿਹੜਾ ਜੀ ਕੁਝ ਨਹੀਂ ਸੋਚਿਆ, ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਨਸ਼ਾ ਛਡਾਊ ਸੈਂਟਰ ਜਿਹੜੇ ਨੇ ਜੀ ਉਹ ਨੱਕੋ ਨੱਕ ਇਸ ਵੇਲੇ ਇਹ ਇਸ ਕਰਕੇ ਭਰੇ ਨੇ। ਇੱਕ ਤਾਂ ਮਾਪੇ ਜਿਹੜੇ ਉਹ ਮੰਨ ਰਹੇ ਆ, ਦੂਜਾ ਨਸ਼ੇ ਦੇ ਉੱਤੇ ਸਖਤਾਈ ਜਿਹੜੀ ਹੋ ਗਈ ਆ, ਸੋਸ਼ਲ ਤੌਰ ਦੇ ਉੱਤੇ ਮੁਹਿੰਮ ਜਿਹੜੀ ਆ ਜੀ ਉਹ ਚੱਲਣ ਦੀ ਵਜ੍ਹਾ ਕਰਕੇ ਇੱਕ ਅੰਡਰ ਪ੍ਰੈਸ਼ਰ ਵੀ ਨਸ਼ਾ ਕਰਨ ਵਾਲੇ ਜਿਹੜੇ ਆ ਜੀ ਉਹ ਆਏ ਆ। ਉਹਨਾਂ ਨੂੰ ਚਫੇਰਿਓ ਜਿਹੜੀਆਂ ਪੈਂਦੀਆਂ ਲਾਹਨਤਾਂ ਨੇ ਉਹਦੀ ਵਜ੍ਹਾ ਕਰਕੇ ਵੀ ਉਹ ਨਸ਼ਾ ਛੱਡਣ ਦੇ ਵਾਸਤੇ ਇਹਨਾਂ ਨਸ਼ਾ
ਛੁਡਾਊ ਸੈਂਟਰਾਂ ਵੱਲ ਨੂੰ ਆ ਰਹੇ ਹਨ। ਚਲੋ ਘੱਟੋ ਘੱਟ ਮੰਨੇ ਤਾਂ ਸਹੀ ਨਾ ਨਸ਼ਾ ਕਰਦੇ ਆ। ਅਤੇ ਆਪਾਂ ਸਰੋਤੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਤੁਹਾਡੇ ਨਾਲ ਕਰਦੇ ਗੱਲਬਾਤ। ਜੇ ਅਜੇ ਵੀ ਕਿਸੇ ਨੇ ਕਾਲ ਕਰਨੀ ਆ 4082725200 408 272 5200 'ਤੇ ਕਾਲ ਕਰ ਸਕਦੇ ਹਾਂ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਵੈਸੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਅੱਜ ਦੇ ਦਿਨ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਸ ਹੁੰਦੀਆਂ, ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆ ਮੁਹਿੰਮ ਚਲਾਈ ਆ, ਇਹਦੇ ਨਾਲ ਬਹੁਤ ਜਾਗਰੂਕਤੀ ਆਈ ਆ, ਗੌਰਮੈਂਟ ਨੂੰ ਵੀ ਥੋੜ੍ਹਾ ਬਹੁਤਾ ਹਿਲ ਜੁਲ ਹੋਈ ਆ, ਇੰਨੀ ਤਾਂ ਨਹੀਂ ਪਰ ਚਲੋ ਬਹੁਤ ਵਧੀਆ ਕੰਮ ਤੁਸੀਂ ਕੀਤਾ ਜੀ। ਪੰਜਾਬ ਦੇ ਸੁੱਤ ਬਣੇ ਆ, ਬਹੁਤ ਵਧੀਆ ਤੁਹਾਡਾ ਇਹ ਜਿਹੜਾ ਕੰਮ ਹੈ ਜੀ। ਤੇ ਦੂਜਾ ਇਹ ਕੈਪਟਨ ਸਾਹਿਬ ਪੰਨੂ ਸਾਹਿਬ, ਉਹ ਜਿਹੜਾ ਜਗਜੀਤ ਜਾਂ ਜਸਜੀਤ ਕਿਹੜਾ, ਉਹ ਤੇ ਕਿਉਂ ਨਹੀਂ ਕਾਰਵਾਈ ਕਰਨ ਨੂੰ ਤਿਆਰ ਹੁੰਦਾ? ਰੋਜ਼ ਇੱਥੇ ਉਹ ETC ਵਾਲੇ ਨਵੇਂ ਤੋਂ ਨਵਾਂ ਇੱਥੇ ਸਕੈਂਡਲ ਕੱਢ ਕੇ ਲਿਆਉਂਦੇ ਆ। ਇਹ ਗਾਹਾਂ ਹੋਰ ਪੁਲਿਸ ਅਫਸਰ ਫੁਸਣ ਦਾ ਖਤਰਾ ਜਿਹੜਾ, ਉਹਦੇ ਦੁਆਲੇ ਕੋਈ ਗੱਲ ਕਰਦੇ ਨਹੀਂ ਕਾਰਵਾਈ ਜੀ। ਇੰਨਾ ਹੀ ਆ ਜੀ। ਥੈਂਕ ਯੂ। ਐਕਚੁਅਲੀ ਇਹ ਲੀਰਾਂ ਦੀ ਖਿੱਦੋ ਆ ਜੀ। ਇੱਕ ਟੁੱਲ ਵੱਜਿਆ ਤੇ ਉਹ ਖਿਲਰ ਜਾਣੀਆਂ ਨੇ ਜਿਹੜੀਆਂ ਦੀ ਲੀਰਾਂ। ਅੱਜ ਜਿਹੜੀ ਆ 24 ਤਰੀਕ ਹੋ ਗਈ ਆ। ਕੱਲ ਨੂੰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੈ। ਜਿਹੜੀ SIT ਬਣਾਈ ਸੀਗੀ ਹਾਈ ਕੋਰਟ ਨੇ, ਜਿਹੜੇ ਚਟੋਪਾਧਿਆ ਹੋਰਾਂ ਦੀ ਅਗਵਾਈ ਦੇ ਵਿੱਚ। ਸੋ ਇਹ ਮੇਰਾ ਖਿਆਲ ਬਹੁਤਾ ਕੁਝ ਹੁਣ ਹਾਈ ਕੋਰਟ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ ਕਿ ਉਹ ਕੀ ਇਸ ਮਾਮਲੇ ਦੇ ਉੱਤੇ ਕਰਦਾ। ਆਸ ਹੈ ਬਹੁਤ ਵੱਡੀ ਕਿ ਕੱਲ ਨੂੰ ਇਸ ਮਾਮਲੇ ਦੇ ਉੱਤੇ ਕੁਛ ਜਿਹੜਾ ਉਹ ਸਖਤ ਆ ਸਕਦਾ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ। ਹਾਂਜੀ ਪੰਨੂ ਸਾਹਿਬ, ਮੇਰਾ ਇੱਕ ਸਵਾਲ ਇਹ ਆ ਜੀ, ਜਿਹੜਾ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਸੁਲਤਾਨਪੁਰ ਲੋਧੀ ਆਏ ਸੀ ਤੇ ਉਹਨਾਂ ਨੇ ਕਾਫੀ ਵਾਅਦੇ ਕੀਤੇ ਸੀ, ਕਈ ਕੁਛ ਸੁਲਤਾਨਪੁਰ ਨੂੰ ਦਿਆਂਗੇ, ਉਹਨਾਂ ਵਿੱਚੋਂ ਕੁਝ ਦਿੱਤਾ ਜਾਂ ਵੈਸੇ ਹੀ ਰਹਿ ਗਿਆ ਕੰਮ? ਤੇ ਦੂਜਾ, ਜਿਹੜੇ ਸਾਡੇ ਜਥੇਦਾਰ ਸਾਹਿਬ ਕਹਿ ਰਹੇ ਆ ਕਿ ਸਿੱਖ ਬੀਬੀਆਂ ਨੂੰ ਛੋਟ ਦਿਓ ਹੈਲਮਟ ਪਾਉਣ ਤੋਂ, ਇਹ ਜਥੇਦਾਰ ਸਾਹਿਬ ਕੋਲ ਕਿਹੜੀ ਅਸੀਂ ਮੈਟਲ ਡਿਟੈਕਟਰ ਦੀ ਤਰ੍ਹਾਂ ਕੋਈ ਚੀਜ਼ ਬਣਾਈ ਆ ਜਿਹੜਾ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾ ਕਰੇ ਵੀ ਇਹ ਸਿੱਖ ਬੀਬੀ ਆ ਜਾਂ ਹਿੰਦੂ ਬੀਬੀ ਆ? ਇਹਦੇ ਬਾਰੇ ਦੱਸੋਗੇ ਜੀ? ਥੈਂਕ ਯੂ। ਦੇਖੋ, ਅਜੇ ਤੱਕ ਤਾਂ ਕੁਛ ਨਹੀਂ ਮਿਲਿਆ। ਜਿਹੜਾ ਜੀ ਸੁਲਤਾਨਪੁਰ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਵਾਅਦੇ ਨੇ, ਵਾਅਦੇ ਸਾਰੇ ਜਿਹੜੇ ਜੀ ਉਹ ਕਰੀ ਜਾ ਰਹੇ ਆ। ਲੱਛੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ, ਉਹਦੇ ਵਾਸਤੇ ਕੀ ਕੁਛ ਜਿਹੜਾ ਜੀ ਕੀਤਾ ਜਾਂਦਾ ਸੈਂਟਰ ਦੀ ਸਰਕਾਰ ਤੋਂ। ਉਹ ਹਾਲਾਂਕਿ ਇੱਥੇ ਅਕਾਲੀ ਦਲ ਨੇ ਰੈਲੀ ਦੇ ਦੌਰਾਨ ਗੱਲ ਆਖੀ ਸੀ, ਪ੍ਰਧਾਨ ਮੰਤਰੀ ਦੇ ਮੂਹਰੇ ਰੱਖੀ ਸੀ, ਉਹ ਚੁੱਪ ਕਰਕੇ ਟਾਲ ਕੇ ਨਾ ਗਏ। ਪੰਜਾਬ ਸਰਕਾਰ ਕਿੰਨਾ ਜਿਹੜਾ ਜੀ ਉਹ ਲਾ ਦੂਗੀ ਉਹ ਸਭ ਨੂੰ ਪਤਾ। ਉਹਦੇ ਹਾਲਾਤ ਜਿਹੜੇ ਜੀ ਕਿਹੋ ਜਿਹੇ ਇਸ ਵੇਲੇ ਬਣੇ ਹੋਏ ਆ। ਜਿਹੜੇ ਉਹ ਕਹਿ ਰਹੇ ਆ ਜਥੇਦਾਰ, ਉਹ ਇਸ ਪੁਆਇੰਟ ਆਫ ਵਿਊ ਨਾਲ ਕਹਿ ਰਹੇ ਆ ਕਿ ਜਦੋਂ ਕਿਸੇ ਮੰਨ ਲਓ ਬੀਬੀ ਨੇ ਹੈਲਮਟ ਨਹੀਂ ਪਾਇਆ, ਉਹਨੂੰ ਰੋਕੇ ਪੁਲਿਸ ਤੇ ਵੇਖ ਲਵੇ ਕਿ ਉਹਦੇ ਲਾਇਸੈਂਸ ਦੇ ਉੱਤੇ ਕੌਰ ਲਿਖਿਆ, ਜੇ ਕੌਰ ਲੱਗਿਆ ਤੇ ਫਿਰ ਉਹਨੂੰ ਹੈਲਮਟ ਤੋਂ ਜਿਹੜੀ ਹੈ ਜੀ ਉਹ ਛੋਟ ਦਿੱਤੀ ਜਾਵੇ। ਇਹ ਨਵਾਂ ਕੰਮ ਜਿਹੜਾ ਜੀ ਵਧਾ ਰਹੇ ਆ ਪੁਲਿਸ ਦੇ ਵਾਸਤੇ ਜਿਹੜਾ ਜੀ। ਔਰ ਖਾਸ ਤੌਰ ਦੇ ਉੱਤੇ ਲੋਕਾਂ ਦੀ ਸੁਰੱਖਿਆ ਦੇ ਨਾਲ ਮੈਂ ਸਮਝਦਾ ਕਿ ਇਹਦਾ ਡਟਵਾਂ ਵਿਰੋਧ ਹੋਣਾ ਚਾਹੀਦਾ। ਇਹ ਜਥੇਦਾਰ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੀ ਹੱਕ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਦੇ ਨਾਲ ਖੇਡਣ। ਚਲੋ ਕਿਸੇ ਨਾਲ ਹਾਦਸਾ ਨਾ ਵਾਪਰੇ, ਜਦੋਂ ਕਿਸੇ ਦੇ ਨਾਲ ਵਾਪਰ ਜਾਂਦਾ, ਇੱਥੇ ਬਹੁਤ ਵਾਰੀ ਜਿਹੜੇ ਜੀ ਮੈਂ ਅੱਖੀ ਹਾਦਸੇ ਜਿਹੜੇ ਉਹ ਤੱਕੇ ਆ। ਅਕਸਰ ਲੇਡੀਜ਼ ਜਿਹੜੀਆਂ ਨੇ ਉਹ ਹਾਦਸੇ ਦਾ ਸ਼ਿਕਾਰ ਉਦੋਂ ਹੀ ਹੁੰਦੀਆਂ ਨੇ ਜਦੋਂ ਬੱਚਿਆਂ ਨੂੰ ਜਾਂ ਤਾਂ ਉਹ ਛੱਡਣ ਜਾ ਰਹੀਆਂ ਨੇ ਜਾਂ ਉਹ ਲਿਆਉਣ ਜਿਹੜਾ ਜੀ ਉਹ ਜਾ ਰਹੀਆਂ ਹੁੰਦੀਆਂ ਨੇ। ਉਹਨਾਂ ਦੀ ਡਿਊਟੀ ਹੈ। ਉਹਨਾਂ ਨੇ ਕਦੀ ਦੇਖਿਆ ਨਹੀਂ ਕਿ ਜਿਹੜੀਆਂ ਬੀਬੀਆਂ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਈਆਂ, ਉਹਨਾਂ ਦੇ ਪਰਿਵਾਰ ਦਾ ਮੁੜ ਕੇ ਜਿਹੜਾ ਜੀ ਕੀ ਬਣਿਆ, ਉਹਨਾਂ ਦੇ ਬੱਚਿਆਂ ਦਾ ਜਿਹੜਾ ਜੀ ਉਹ ਕੀ ਬਣਿਆ। ਇਹ ਹੈਰਾਨਗੀ ਵਾਲੀ ਗੱਲ ਹੈ ਕਿ ਕੀ ਮਸਲਾ ਹੈ ਨੀ ਗਾ ਇਹਨਾਂ ਦੇ ਕੋਲੇ ਕੋਈ ਹੋਰ ਜਿਹੜਾ ਜੀ ਉਹ ਗੱਲ ਕਰਨ ਦਾ। ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ ਨਸ਼ਿਆਂ ਦੇ ਬਾਰੇ ਦੇ ਵਿੱਚ, 1-2 ਲਾਈਨਾਂ ਦਾ ਜਿਹੜਾ ਜੀ ਉਹ ਸੰਦੇਸ਼ ਜਿਹਾ ਜਾਰੀ ਕਰਕੇ ਚੁੱਪ ਕਰਕੇ ਬਹਿ ਗਏ ਕਿ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਾ ਚਾਹੀਦਾ। ਇਹਦੇ ਸੰਬੰਧੀ ਇੱਕ ਸੋਸ਼ਲ ਬਾਈਕਾਟ ਦਾ ਸੱਦਾ ਜਿਹੜਾ ਜੀ ਉਹ ਕਿਉਂ ਨਹੀਂ ਦਿੱਤਾ ਗਿਆ ਅਕਾਲ ਤਖਤ ਤੋਂ ਕਿ ਜਿਹੜੇ ਲੋਕ ਇਹਦੀ ਸਮਗਲਿੰਗ ਦੇ ਵਿੱਚ ਸ਼ਾਮਲ ਨੇ, ਜਿਹੜੇ ਲੋਕ ਫੜੇ ਜਾਂਦੇ ਆ, ਉਹਨਾਂ ਨੂੰ ਮੁਕੰਮਲ ਉਹਨਾਂ ਦਾ ਬਾਈਕਾਟ ਸੋਸ਼ਲੀ ਤੌਰ ਦੇ ਉੱਤੇ ਜਿਹੜਾ ਦੀ ਹੋ ਰਹੀ। ਇਸ ਮਸਲੇ ਦੇ ਉੱਤੇ ਇਹ ਲੋਕ ਨਹੀਂ ਬੋਲੇ ਜੀ, ਬਿਲਕੁਲ ਵੀ ਨਹੀਂ ਬੋਲੇ। ਬਰਗਾੜੀ ਦੇ ਵਿੱਚ ਇੰਨੇ ਦਿਨਾਂ ਤੋਂ ਲੋਕ ਜਿਹੜੇ ਉਹ ਬੈਠੇ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਜੀ ਉਹ ਹੋ ਰਹੀ ਆ, ਉਸ ਮਾਮਲੇ ਤੇ ਨਹੀਂ ਬੋਲੇ। ਜੇ ਬੇਅਦਬੀ ਦੇ ਵਾਸਤੇ ਕਮਿਸ਼ਨ ਬਣ ਗਿਆ, ਉਹਦੇ ਕੋਲੇ ਇਹ ਜਾਣ ਦੇ ਵਾਸਤੇ ਤਿਆਰ ਨਹੀਂ ਗਏ। ਉਹਨੇ ਤਾਂ ਹਾਲਾਂਕਿ ਇਹਨਾਂ ਨੂੰ ਨਹੀਂ ਸੱਦਿਆ, ਉਹ ਤਾਂ ਜਾਣਕਾਰੀ ਮੰਗਦੇ ਸੀ, ਉਹ ਜਾਣਕਾਰੀ ਵੀ ਦੇਣ ਨੂੰ ਇਹ ਤਿਆਰ ਨਹੀਂ ਗਏ ਜੀ।
ਉਹ ਸਭ ਤੋਂ ਗੰਭੀਰ ਮਸਲਾ ਹੈ। ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਦੇ ਉੱਤੇ ਜਿਹੜੀ ਬੇਅਦਬੀ ਹੋਣੀ, ਉੱਥੋਂ ਦਾ ਖਹਿੜਾ ਛਡਾ ਕੇ ਜਿਹੜਾ ਵੀ ਉਹ ਸਾਈਡ ਤੋਂ ਹੋ ਕੇ ਨਿਕਲ ਗਏ। ਇਹੋ ਜਿਹੇ ਬੇਹੂਦਾ ਟਾਈਪ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਵਿੱਚ ਧੱਕੇ ਦੇ ਨਾਲ ਜਿਹੜੀ ਹੈ ਜੀ ਉਹ ਲੱਤ ਅੜਾ ਰਹੇ ਨੇ। ਸ਼ਾਇਦ ਇਹਨਾਂ ਦੀ ਸਲਾਹ ਵੀ ਮੰਗੀ ਹੋ ਸਕਦੀ ਹੈ ਜੀ। ਅੱਗੇ ਲਖਵਿੰਦਰ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ, ਵਿਨੀਪੈਗ ਤੋਂ ਬੋਲ ਰਹੇ ਸੀ। ਮੇਰਾ ਜੀ ਸਵਾਲ ਸੀਗਾ, ਇੱਕ ਆਪਣੇ ਪਿਛਲੇ 10 ਸਾਲਾਂ ਵਿੱਚ ਆਪਣੇ ਬਾਦਲ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀਗੀ ਘੜੂਕਾ, ਵੀ ਉਹ ਚੱਲ ਰਿਹਾ ਜੀ ਜਾਂ ਖੜ ਗਿਆ? ਥੈਂਕ ਯੂ। ਕੀ ਸੀਗਾ ਜੀ 10 ਸਾਲਾਂ? ਘੜੂਕਾ। ਘੜੂਕਾ, ਅੱਛਾ ਜੀ। ਪਾਣੀ ਵਾਲਾ ਘੜੂਕਾ। ਪਾਣੀ ਵਾਲੀ ਬੱਸ, ਪਾਣੀ ਵਾਲਾ ਘੜੂਕਾ ਜੀ। ਉਹ ਨਹੀਂ, ਉਹ ਤਾਂ ਸਰ ਉਹ ਤਾਂ ਇੱਕੋ ਦਿਨ ਹੀ ਚੱਲਿਆ ਸੀਗਾ, ਜਿੱਦਣ ਉਦਘਾਟਨ ਕੀਤਾ ਸੀ ਉਦੋਂ ਚੱਲਿਆ ਸੀਗਾ, ਕਿਉਂਕਿ ਉਹਦੇ ਵਾਸਤੇ ਕੋਈ ਪਹਿਲਾਂ ਪ੍ਰੀ ਪਲੈਨਿੰਗ ਜਿਹੜੀ ਉਹ ਨਹੀਂ ਸੀਗੀ, ਉਹਦੇ ਵਾਸਤੇ ਕੋਈ ਰਿਪੋਰਟ ਨਹੀਂ ਤਿਆਰ ਕੀਤੀ ਗਈ ਕਿੰਨੇ ਪਾਣੀ 'ਚ ਇਹ ਚੱਲੂਗਾ ਔਰ ਕੀ ਕੁਛ ਜਿਹੜੇ ਇਹਦੇ ਫਾਇਦੇ ਨੁਕਸਾਨ ਨੇ। ਦਵਾ ਦਵ ਰੈਂਪ ਜਿਹੜੇ ਜੀ ਉਹ ਬਣਾ ਕੇ ਇੱਕ ਘੜੂਕਾ ਜਿਹਾ ਲਿਆ ਕੇ ਛੱਡਤਾ, ਉਹਦਾ ਉਦਘਾਟਨ ਕਰ ਲਿਆ। 25 ਪਿੰਡ ਜਿਹੜੇ ਸੀਗੇ ਜੀ ਉਹਨਾਂ ਦੀ ਫਸਲ ਰੁੜ ਗਈ ਸੀ, ਕਿਉਂਕਿ ਉੱਥੋਂ ਪੌਂਗ ਡੈਮ ਤੋਂ ਉੱਥੋਂ ਪਾਣੀ ਜਿਹੜਾ ਸੀ ਉਹ ਛਡਵਾਇਆ ਗਿਆ। ਜਿੰਨਾ ਪਾਣੀ ਹਰੀਕੇ ਪੱਤਨ ਦੇ ਵਿੱਚ ਰਹਿੰਦਾ ਉਹਨੇ ਪਾਣੀ ਦੇ ਵਿੱਚ ਉਹ ਬੱਸ ਪਾਣੀ ਵਾਲੀ ਨਹੀਂ ਚੱਲ ਸਕਦੀ, ਉਦੋਂ ਦੀ ਬੰਦ ਪਈ ਸੀ। ਹੁਣ ਤਾਂ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਿਆਨ ਵੀ ਜਿਹੜਾ ਆਇਆ ਸੀਗਾ ਕਿ ਉਹਨੂੰ ਉਹ ਵੇਚ ਦੇਣਗੇ, ਕਿਉਂਕਿ ਕਰੋੜਾਂ ਰੁਪਏ ਖਰਚ ਦਿੱਤੇ ਤੇ ਚਿੱਟਾ ਹਾਥੀ ਜਿਹੜਾ ਜੀ ਉਹ ਬੰਨਿਆ ਹੋਇਆ, ਉੱਥੇ ਚੱਲ ਹੀ ਨਹੀਂ ਸਕਦੀ ਜੀ, ਹਰੀਕੇ ਪੱਤਨ ਦੇ ਵਿੱਚ ਚੱਲ ਹੀ ਨਹੀਂ ਸਕਦੀ। ਪਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਤਾਂ ਵਾਅਦਾ ਜਿਹੜਾ ਇਹ ਸੀਗਾ ਵੀ ਫਰੀਦਕੋਟ ਤੋਂ ਬੱਸ ਚੜ੍ਹ ਜਾਣਾ ਤੇ ਜਾ ਕੇ ਕੋਟਕਪੂਰੇ ਕਹਿੰਦੇ ਜੀ ਉਹ ਨਿਕਲਣਾ, ਹਾਲਾਂਕਿ ਉੱਥੇ ਕੋਈ ਨਹਿਰ ਹੀ ਨਹੀਂ ਹੈਗੀ। ਰਾਹ ਚੋਂ ਮੱਛੀਆਂ ਫੜਨ ਦਾ ਵਾਅਦਾ ਵੀ ਉਹਨਾਂ ਨੇ ਜਿਹੜਾ ਜੀ ਉਹ ਕੀਤਾ ਸੀਗਾ। ਉਹ ਤਾਂ ਉਹੀ ਜਿੱਦ ਸੀਗੀ ਜੀ ਇੱਕ ਜਿੱਦੀ ਬੱਚੇ ਦੀ ਵੀ ਨਹੀਂ ਮੈਂ ਆਹ ਘੜੂਕਾ ਹੀ ਲੈਣਾ, ਉਹਦੇ ਉੱਤੇ ਟੈਕਸ ਪੇਅਰ ਦੀ ਮਨੀ ਜਿਹੜੀ ਜੀ ਉਹ ਉਜਾੜ ਜੀ। ਅੱਗੇ ਸੁਰਿੰਦਰ ਗਿੱਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਜੀ। ਹਾਂਜੀ, ਮੇਰੀ ਛੋਟੀ ਜਿਹੀ ਬੇਨਤੀ ਇਹ ਆ ਵੀ ਜਿਹੜਾ ਜਿਸ ਤਰ੍ਹਾਂ ਇਹੋ ਗੱਲ ਕਰ ਰਹੇ ਆ ਤੇ ਇਹ 'ਚ ਕੋਈ ਝੂਠ ਨਹੀਂ ਵੀ ਇਹ ਜਿਹੜਾ ਜਥੇਦਾਰ ਹੈ ਉਹ ਆਪਣੀਆਂ ਰੋਟੀਆਂ ਸੇਕਣ ਦੇ ਚੱਕਰ ਵਿੱਚ ਵੀ ਕਿਉਂ ਇੰਨਾ ਤਤਬਾ ਰਹਿੰਦੇ ਆ, ਨਾ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਨਾਲ ਇਹ ਖਿਲਵਾੜ ਕਰ ਰਹੇ ਆ। ਕਦੀ ਜੇਕਰ ਐਕਸੀਡੈਂਟ ਹੁੰਦਾ ਤਾਂ ਉਹ ਨਹੀਂ, ਤਾਂ ਕੋਈ ਨਹੀਂ ਐਕਸੀਡੈਂਟ ਹੁੰਦਿਆਂ ਤੇ ਜਾਂ ਕਿਤੇ ਵੱਡਾ ਹਾਦਸਾ ਬਣਦਿਆਂ ਇਹ ਤਾਂ ਕੋਈ ਨਹੀਂ ਹੋਣਾ ਵੀ ਕੌਣ ਆ ਜਾਂ ਕੌਣ ਆ ਜਿਹਦੀ ਜਾਨ ਚੱਲ ਗਈ ਆ। ਤੇ ਦੂਸਰਾ ਮੇਰੀ ਖੁਦ ਭਾਜੀ ਹੁਣਾਂ ਨੇ ਪੁੱਛਣਾ ਸੀ ਵੀ ਜਿਹੜਾ ਆਪਣੇ ਸ਼ਸ਼ੀਕਾਂਤ ਸਾਹਿਬ ਨੇ ਉਦੋਂ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਨੂੰ ਦਿੱਤੀ ਜਾਵੇ, ਉਹ ਇਹਨਾਂ ਨੇ ਰਿਪੋਰਟ ਦਿੱਤੀ ਸੀ ਵੀ ਆਹ ਜਿਹੜੇ ਇੰਨੇ ਦਾਗੀ ਬੰਦੇ ਆ ਉਹਨਾਂ ਨੂੰ ਜੇ ਉਦੋਂ ਟਾਈਮ ਸਿਰ ਇਹੋ ਐਕਸ਼ਨ ਲਿਆ ਜਾਂਦਾ ਤੇ ਕੀ ਇਹ ਜਿਹੜੇ ਇੰਨੇ ਮਾਵਾਂ ਦੇ ਬੱਚੇ ਗਏ ਆ ਇਹਨਾਂ ਨੂੰ ਬਚਾਇਆ ਨਹੀਂ ਸੀ ਜਾ ਸਕਦਾ? ਬਸ ਇੰਨਾ ਹੀ ਭੈਣ ਜੀ ਪੁੱਛਣਾ ਜੀ, ਇਹ ਬੰਦ ਨਾ ਕਰਿਓ ਭੈਣ ਜੀ। ਓਕੇ, ਥੈਂਕ ਯੂ। ਬਚਾਇਆ ਜਾ ਸਕਦਾ ਸੀ, ਕਿਉਂ ਨਹੀਂ ਬਚਾਇਆ ਜਾ ਸਕਦਾ ਸੀਗਾ? ਉਹ ਤਾਂ ਬਹੁਤ ਸਮਾਂ ਪਹਿਲਾਂ ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਜਿਹਦੇ ਵਿੱਚ ਅਫਸਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਉਹਨਾਂ ਨੇ ਆਖੀ ਸੀ, ਸਿਆਸੀ ਨੇਤਾਵਾਂ ਦੀ ਸ਼ਮੂਲੀਅਤ ਦੀ ਗੱਲ ਵੀ ਉਹਦੇ ਵਿੱਚ ਸ਼ਸ਼ੀਕਾਂਤ ਹੋਰਾਂ ਨੇ ਜਿਹੜੇ ਐਕਸ DGP ਨੇ ਜੇਲ੍ਹਾਂ ਦੇ, ਉਹਨਾਂ ਨੇ ਜਿਹੜੀ ਉਹ ਗੱਲ ਆਖੀ ਸੀ। ਕਹਾਣੀ ਤਾਂ ਅੱਜ ਵੀ ਜਿਹੜੀ ਹੈ ਜੀ ਖੜੀ। ਮੈਂ ਅੱਗੇ ਵੀ ਇੱਕ ਦਿਨ ਕੁਐਸਚਨ ਜਿਹੜਾ ਜੀ ਉਹ ਰੇਜ਼ ਕੀਤਾ ਸੀਗਾ ਕਿ ਐਡੀਆਂ ਚੌੜੀਆਂ ਕੰਧਾਂ ਕਿ ਉਹਦੇ ਉੱਤੇ ਮੰਜਾ ਡਹਿ ਜਾਵੇ, ਇੰਨੀਆਂ ਉੱਚੀਆਂ ਕਿ ਇੱਕ ਸਾਈਡ ਤੋਂ ਬੋਲੋ ਦੂਜੇ ਪਾਸੇ ਆਵਾਜ਼ ਜਿਹੜੀ ਉਹ ਨਾ ਜਾਵੇ, ਔਰ ਹਰ ਕਾਰਨਰ ਦੇ ਉੱਤੇ ਖੜਾ ਇੱਕ ਜਿਹੜਾ ਜੀ ਸਿਪਾਹੀ ਗਨ ਲੈ ਕੇ, ਇੱਕ ਬਹੁਤ ਵੱਡਾ ਸਾਰਾ ਗੇਟ ਤੇ ਗੇਟ ਦੇ ਵਿੱਚ ਖੁੱਲਦੀ ਇੱਕ ਛੋਟੀ ਜਿਹੀ ਖਿੜਕੀ, ਉਸ ਖਿੜਕੀ ਤੱਕ ਜਾਂਦੇ ਆ ਪਹਿਲਾਂ 3 ਨਾਕੇ, ਖਿੜਕੀ ਤੋਂ ਅੰਦਰ ਗੇਟ ਤੱਕ ਜਾਂਦੇ ਆ 2 ਨਾਕੇ ਹੋਰ, 5 ਟੋਟਲ ਨਾਕਿਆਂ ਦੇ ਉੱਤੇ ਤਲਾਸ਼ੀ, ਤੇ ਫਿਰ ਉਸ ਖਿੜਕੀ ਦੇ ਰਾਹੀਂ ਸਾਰਾ ਕੁਝ ਐਂਟਰ ਹੋਣ ਦੇ ਵਿੱਚ ਅੰਦਰ ਡਰੱਗ ਜਿਹੜੀ ਹੈ ਜੀ ਉਹ ਕਿਵੇਂ ਮਿਲਦੀ ਆ। 80% ਦੇ ਕਰੀਬ ਜਿਹੜੇ ਅੰਦਰ ਨੇ ਉਹ ਨਸ਼ੇੜੀ ਦੱਸੇ ਜਾ ਰਹੇ ਆ। ਅੰਦਰ ਅਵੇਲੇਬਿਲਿਟੀ ਕਿਵੇਂ ਆ? ਜੇ ਉੱਚੀਆਂ ਚੌੜੀਆਂ ਕੰਧਾਂ, ਇੱਕ ਬੂਹਾ ਵੀ ਪੂਰਾ ਨਹੀਂ ਖੁੱਲਦਾ, ਉਹਦੇ ਖਿੜਕੀ ਤੱਕ ਵੀ 5 ਨਾਕੇ, ਜੇ ਉੱਥੇ ਬੰਦ ਨਹੀਂ ਹੋ ਰਹੀ ਤੇ ਫਿਰ ਪੰਜਾਬ ਦੇ ਵਿੱਚ ਬੰਦ ਜਿਹੜੀ ਉਹ ਕਿਵੇਂ ਹੋਊਗੀ? ਜੀ। ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਇਹ ਜਿਹੜੇ ਕਰੋੜਾਂ ਜਿਹਨਾਂ ਦੀਆਂ ਆਮਦਨਾਂ ਨੇ ਉਹਨਾਂ ਨੂੰ ਇਹ ਆਪਣਾ ਅਮਰਿੰਦਰ ਦਿੰਦਾ ਪਿਆ ਸੁਰੱਖਿਆ ਗੱਡੀ ਲੈ ਕੇ ਜੀਪਾਂ ਲੈ ਕੇ, ਤੇ ਜਿਹੜੇ ਗਰੀਬ ਵਿਚਾਰੇ ਨੇ ਉਹਨਾਂ ਨੂੰ ਕੱਖ ਵੀ ਨਹੀਂ ਦਿੰਦਾ। ਤੇ ਇਹ ਸੂਰੀ ਨੇ ਕਿਹੜਾ ਕੰਮ ਕੀਤਾ ਹੈ ਜਿਹਨੂੰ ਇਹ ਸਰਕਾਰੀ ਗੱਡੀਆਂ ਲੈ ਕੇ ਦਿੰਦਾ ਪਿਆ? ਤੇ ਇਹ ਸਿੱਖਾਂ ਨੂੰ ਗਾਲਾਂ ਕੱਢਦਾ ਤਾਂ ਕਰਕੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ, ਇਸ ਕਰਕੇ। ਥੈਂਕ ਯੂ ਜੀ। ਥੈਂਕ ਯੂ ਜੀ। ਉਹ ਸੂਰੀ ਵਰਗੇ ਜਿਹੜੇ ਲੋਕ ਹੁੰਦੇ ਆ ਇਹ ਆਪਣੀ ਬੋਲੀ ਬੋਲਦੇ। ਇਹਦੇ ਪਿੱਛੇ ਜਿਹੜੇ ਉਹ ਬਿੰਦ ਰਖੀਏ ਦਾ ਗਾਣਾ ਸੀ ਨਾ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ, ਇਹ ਇਹਨਾਂ ਦੇ ਪਿੱਛੇ ਤਾਂ ਜਿਹੜੇ ਜੀ ਉਹ ਯਾਰ ਬੋਲਦੇ ਆ ਉਹਨਾਂ ਦੇ, ਜਿਹੜੇ ਪੱਬਾਂ ਭਾਰ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਆ, ਜਿਹੜੇ ਕੋਈ ਮੌਕਾ ਨਹੀਂ ਖਿਡਾਉਣਾ ਚਾਹੁੰਦੇ
ਕਿ ਅੱਗ ਜਿਹੜੀ ਹੈ ਜੀ ਉਹ ਕਿਸੇ ਤਰੀਕੇ ਦੇ ਨਾਲ ਦੁਬਾਰਾ ਭਾਂਬੜ ਜਿਹੜੇ ਆ ਜੀ ਉਹ ਮਚਣ। ਇੱਕ ਜਿਹੜਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹੁਣ ਤਾਂ ਹੈ ਨਹੀਂ ਗਾ ਜਿਹੜਾ ਨੇਤਾ, ਉਹ ਜਦੋਂ ਉਹਦਾ ਪ੍ਰਧਾਨ ਜਿਹੜਾ ਜੀ ਹੁੰਦਾ ਸੀਗਾ ਪਿਛਲੇ ਦਿਨਾਂ ਦੇ ਵਿੱਚ, ਉਹ ਚਰਚਿਤ ਵੀ ਜਿਹੜਾ ਜੀ ਉਹ ਰਿਹਾ। ਇੱਕ ਵਾਰੀ ਮੀਡੀਆ ਨੇ ਉਹਦਾ ਨੋਟਿਸ ਲੈਣਾ ਛੱਡਤਾ। ਉਦੋਂ ਮੀਡੀਆ ਅੱਜ ਵਰਗਾ ਨਹੀਂ ਸੀਗਾ, ਹਾਲਾਂਕਿ ਬਹੁਤੀ ਪੁਰਾਣੀ ਗੱਲ ਨਹੀਂ, ਕੋਈ 5 ਜਾਂ 6 ਸਾਲ ਪੁਰਾਣੀ ਜਿਹੜੀ ਗੱਲ ਹੈ, ਪ੍ਰਵੀਨ ਤੋਗੜੀਆ ਦੀ ਗੱਲ ਮੈਂ ਕਰ ਰਿਹਾ। ਮੀਡੀਆ ਨੇ ਕਹਿਤਾ ਕਿ ਇਹਦਾ ਨੋਟਿਸ ਨਾ ਲਓ ਇਸ ਬੰਦੇ ਦਾ, ਇਹ ਹਰ ਜਗ੍ਹਾ ਦੇ ਉੱਤੇ ਅੱਗ ਲਾਉਂਦਾ। 2 ਸਾਲ ਮੀਡੀਆ ਨੇ ਉਹਨੂੰ ਪੁੱਛਿਆ ਨਹੀਂ, ਕਿਸੇ ਨੂੰ ਪਤਾ ਹੀ ਨਾ ਲੱਗਾ ਪ੍ਰਵੀਨ ਤੋਗੜੀਆ ਕਿੱਥੇ ਰਹਿੰਦਾ। ਇਸ ਕਰਕੇ ਜਿਹੜਾ ਮੀਡੀਆ ਹੈ ਨਾ ਜੀ, ਉਹਦਾ ਵੀ ਰਿਸਪੋਂਸੀਬਲ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਦੇ ਵੱਲੋਂ ਆਖੀ ਗਈ ਗੱਲ, ਉਹਦੇ ਵੱਲੋਂ ਵਿਖਾਈ ਗਈ ਕੋਈ ਗੱਲ, ਉਹਦੇ ਵੱਲੋਂ ਬੋਲੀ ਗਈ ਕੋਈ ਗੱਲ ਕਿਸੇ ਦੀ ਮੌਤ ਦਾ ਕਾਰਨ ਤਾਂ ਨਹੀਂ ਬਣ ਜੂਗੀ। ਮੌਤ ਤੋਂ ਬਚਾਉਣ ਦਾ ਕਾਰਨ ਬਣੇ ਤੇ ਚੰਗੀ ਗੱਲ ਹੈ, ਮੌਤ ਦਾ ਕਾਰਨ ਬਣੇ ਤੇ ਮਾੜੀ ਗੱਲ ਹੈ। ਇਸ ਕਰਕੇ ਸੂਰੀ ਵਰਗਿਆਂ ਨੂੰ ਜਿਹੜੇ ਲੋਕ ਪ੍ਰਮੋਟ ਵੀ ਕਰਦੇ ਆ ਨਾ, ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਜਿਹੜੀ ਉਹ ਕਰ ਰਹੇ ਆ। ਅਦਰਵਾਈਜ਼ ਉਹ ਕੀ ਪਛਾਣ ਹੈ ਉਹਨਾਂ ਬੰਦਿਆਂ ਦੀ, ਕੁਝ ਵੀ ਨਹੀਂ ਸਿਵਾਏ ਜ਼ਹਿਰ ਉਗਲਣ ਤੋਂ ਜੀ। ਤੇ ਅੱਗੇ ਆਸਟਰੀਆ ਤੋਂ ਨੇ ਜੀ ਜਹੋ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਬੰਨੂ ਜੀ, 2 ਸਵਾਲ ਹੈ ਜੀ। ਜਿੱਦਾਂ ਜੀ ਇੱਕ ਤਾਂ ਹੈਗਾ, ਦੇਖੋ ਜਿੱਦਾਂ ਨਾ ਇੱਕ ਪਾਸੇ ਤਾਂ ਪਹਿਲਾਂ ਨਸ਼ਿਆਂ 'ਚ ਨੌਜਵਾਨ ਪੱਟ ਹੁੰਦੇ ਆ ਨਾ ਜੀ, ਉਧਰ ਪੈਸਾ ਬਰਬਾਦ ਹੁੰਦਾ। ਦੂਜਾ ਜੀ ਫਿਰ ਜੇ ਨਸ਼ਾ ਨਹੀਂ ਮਿਲਦਾ, ਫਿਰ ਉਹ ਜੀ ਮੈਡੀਕਲ ਸਟੋਰਾਂ 'ਤੇ ਜਾਂਦੇ ਦਵਾਈਆਂ ਲੈਣਾ ਨਾ ਜੀ, ਕੋਈ ਹਾਥੀ ਨੂੰ ਬੇਹੋਸ਼ ਕਰਨ ਵਾਲੀ ਆ, ਕੋਈ ਦਵਾਈ ਆ, ਕੋਈ ਦਵਾਈ ਆ ਜੀ। ਨਸ਼ਾ ਬੰਦ ਹੁੰਦਾ ਜੀ, ਉਹ ਉਧਰ ਪੱਟ ਹੋਣ ਲੱਗ ਜਾਂਦੇ ਜੀ। ਉਧਰੋਂ ਦਵਾਈ ਮਿਲਣੋਂ ਹਟ ਗਈ, ਫਿਰ ਉਹ ਜਾਂਦੇ ਆ ਜੀ ਨਸ਼ਾ ਛਡਾਉਣ ਕੇਂਦਰਾਂ 'ਚ ਨਾ ਜੀ। 3 ਪਾਸੇ ਪੱਟ ਹੁੰਦੇ ਆ ਜੀ ਜਵਾਨ ਆਪਣੇ। ਪਰ ਮੈਂ ਕਿਹਾ ਨਸ਼ਾ ਤਾਂ ਚਲੋ ਤਸਕਰ ਕਰ ਰਹੇ ਆ, ਜਿਹੜੀ ਤਸਕਰੀ ਦਵਾਈਆਂ ਦੀ ਹੋ ਰਹੀ ਆ ਭਾਜੀ, ਗੋਲੀਆਂ ਦੀ ਹੋ ਰਹੀ ਆ, ਉਹ ਤਾਂ ਗੌਰਮੈਂਟ ਦੇ ਸਾਹਮਣੇ ਸਾਰਾ ਕੁਝ ਮਿਲ ਰਿਹਾ ਨਾ ਜੀ। ਉਹ ਕਿੱਧਰੋਂ ਆ ਰਿਹਾ ਜੀ ਇਹ ਚੀਜ਼ਾਂ ਜੀ। ਦੂਜਾ ਸਵਾਲ ਭਾਜੀ ਮੇਰੇ ਇਹ ਹੈ, ਜਿਸ ਤਰ੍ਹਾਂ ਹੁਣ ਕਹਿ ਰਹੇ ਆ ਜੀ ਇਹ ਜਿਹੜੀ ਵੀ ਕੌਰ ਆ ਹੈਲੀਮੈਟਰ ਨਾਲ ਲਵੇ, ਦੇਖੋ ਜੇ ਭਾਜੀ ਮੈਂ ਪੱਗ ਵੀ ਬੰਨਦਾ ਨਾ, ਮੈਂ ਕੋਈ ਪੱਗ ਦੇ ਵਿਰੋਧ ਚ ਨਹੀਂ ਹੈਗਾ ਜੀ, ਮੈਂ ਆਪ ਪੱਗ ਬੰਨਦਾ ਜੀ। ਪਰ ਜੇ ਪੱਗ ਦੇ ਆਪਾਂ ਉੱਪਰਲੇ ਪਾਸੇ ਦੇਖੀਏ, ਸਾਡੇ ਸਿਰ 'ਚ ਕਿਸੇ ਕੰਧ 'ਚ ਸਿਰ ਵੱਜੇ ਸਾਡਾ ਜਾ ਕੇ, ਕਿੱਥੇ ਵੱਜੇ ਤੇ ਸਾਡੇ ਵਿਚਾਲੇ ਕੋਈ ਸੇਫਟੀ ਨਹੀਂ। ਚਲੋ ਜਿਹੜੇ ਪੱਗ ਬੰਨਦਾ ਨਹੀਂ ਹੈਲਮਟ, ਜਿਹੜੇ ਨਹੀਂ ਕੇਸ ਰੱਖਦੇ ਉਹਨਾਂ ਦਾ ਸੇਫਟੀ ਲਈ ਜ਼ਰੂਰੀ ਆ, ਸਮਝਾਉਣਾ ਚਾਹੀਦਾ ਜੀ। ਪਰ ਜਿਹੜੇ ਸਾਡੇ ਇਹ ਕੋਈ ਵੀ ਆ, ਜਾਂ ਆਹ ਲਾ ਲਓ ਜਗੀਰ ਕੌਰ ਲਾ ਲਓ, ਆਪਣੀ ਨੰਨੀ ਸ਼ਾਹ ਲਾ ਲਓ ਜੀ, ਜਥੇਦਾਰ ਲਾ ਲਓ, ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਤੁਸੀਂ ਕਦੇ ਹੈਲੀਮੈਂਟ ਤੋਂ ਕਦੇ ਮੋਟਰਸਾਈਕਲ ਤੇ ਜਾ ਕੇ ਬਿਨਾਂ ਪੱਗ ਚਲਾ ਕੇ ਦੇਖਿਆ ਜਾ ਕੇ ਜੀ ਲੋਕਾਂ ਦੇ ਵਿੱਚ? ਇਹਨਾਂ ਦੇ ਹੂਟਰ ਵੱਜਦੇ ਆ ਜੀ, ਇਹਦਾ ਹੂਟਰ ਮਾਰ ਦੇਣਾਂਗੇ ਜੀ, ਤੇ ਬਿਆਨ ਦੇਣ ਲੱਗੇ ਬੇਹੂਦੇ ਬਿਆਨ ਦੇ ਖੜ ਜਾਂਦੇ ਜੀ। ਇਹ ਸਵਾਲ ਹੈ ਭਾਈ, ਭੈਣ ਜੀ ਸੁਣ ਲੈਣ ਦੇ ਮੈਨੂੰ ਜੀ। ਥੈਂਕ ਯੂ ਜੀ। ਇਹਨੀ ਤਾਂ ਗੱਲ ਜਿਹੜੀ ਹੈਲਮਟ ਵਾਲਾ ਬਿਆਨ ਸੀਗਾ, ਜਿੱਦਣ ਜਗੀਰ ਕੌਰ ਹੋਰਾਂ ਦਾ ਬਿਆਨ ਆਇਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਔਨ ਰਿਕਾਰਡ ਹੈ ਜੀ, ਉਹਨਾਂ ਨੇ ਗੱਲ ਆਖੀ ਸੀ ਬਈ ਜੇ ਮੌਤ ਆਉਣੀ ਆ ਤੇ ਫੇਰ ਜਿਹੜਾ ਜੀ ਹੈਲਮਟ ਨੇ ਬਚਾ ਨਹੀਂ ਸਕਣੀ, ਫਿਰ ਤਾਂ ਉਹ ਆ ਜਾਣੀ ਆ। ਮੈਂ ਉਦੋਂ ਵੀ ਇਹ ਸਵਾਲ ਜਿਹੜਾ ਜੀ ਕੀਤਾ ਸੀਗਾ ਕਿ ਠੀਕ ਹੈ ਬੀਬੀ ਜਗੀਰ ਕੌਰ ਦੀ ਗੱਲ ਇਹ ਮੰਨ ਲਓ ਜੀ, ਔਰ ਇਹ ਹੈ ਵੀ ਸਹੀ, ਮੌਤ ਜਿਹੜੀ ਆ ਉਹ ਆ ਜਾਣੀ ਆ, ਹੈਲਮਟ ਨੇ ਬਚਾ ਨਹੀਂ ਸਕਣਾ। ਜਥੇਦਾਰ ਦੇ ਕੋਲੇ ਹੁਣ ਜਗੀਰ ਕੌਰ ਹੋਰਾਂ ਦੇ ਕੋਲੇ ਵੀ ਜਿਹੜੀ ਪਾਇਲਟ ਕੋਲੇ ਵੀ ਜਿਹੜੇ ਜੀ 11-12 ਜਾਣੇ ਉਹਨਾਂ ਨਾਲ ਫਿਰਦੇ ਆ। ਜਥੇਦਾਰ ਦੇ ਮੂਹਰੇ ਪਾਇਲਟ ਚੱਲਦੀ ਆ, ਪਿੱਛੇ ਵੀ ਪਾਇਲਟ ਚੱਲਦੀ ਆ, ਉਹਨਾਂ ਦੇ ਨਾਲ ਸੁਰੱਖਿਆ ਵਾਲੇ ਜਿਹੜੇ ਹੈਗੇ ਆ। ਜੇ ਭਾਈ ਮੌਤ ਅਟੱਲ ਹੈ ਤੇ ਇਹ ਕਦ ਲਈ ਚੁੱਕੀ ਫਿਰਦੇ ਆ ਇੰਨੇ ਜਿਹੜੇ ਨਾਲ ਸੁਰੱਖਿਆ ਦੇ। ਅੱਜ ਇੱਕ ਇਹ ਵੀ ਤਾਂ ਖਬਰ ਸਾਂਝੀ ਕੀਤੀ ਹੈ ਨਾ, ਬਾਦਲ ਪਰਿਵਾਰ ਦੇ ਉੱਤੇ 2 ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਆਉਂਦਾ ਸਿਕਿਉਰਿਟੀ ਦਾ, ਜਿਹੜਾ ਸਿਰਫ ਤੇਲ ਤੇ ਡਰਾਈਵਰਾਂ ਦਾ ਸਾਲਾਨਾ। ਇਹ ਜਿਹੜੇ 4 ਜਣੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, 4 ਜਣਿਆਂ ਦੇ। ਬੀਬੀ ਜਗੀਰ ਕੌਰ ਨੂੰ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਚਾਹੀਦਾ ਹੈ, ਇਹ ਕਨਵਿੰਸ ਕਰਨ ਬਾਦਲ ਪਰਿਵਾਰ ਨੂੰ, ਭਾਈ ਰੱਬ ਦੇ ਵਾਸਤੇ ਮੌਤ ਅਟੱਲ ਹੈ, ਇਹ ਰੁਕਣੀ ਨਹੀਂ। ਤੁਸੀਂ 2 ਕਰੋੜ ਰੁਪਈਆ ਖਜ਼ਾਨੇ ਦੇ ਵਿੱਚ ਜਿਹੜਾ ਜੀ ਉਹ ਜਮ੍ਹਾਂ ਹੋ ਲੈਂਦੇ ਹੋ, ਫਿਰ ਪਤਾ ਲੱਗੇ ਕਿ ਇਹ ਲੋਕ ਪੰਜਾਬ ਦੇ ਵਾਸਤੇ ਸੁਹਿਰਦ ਨੇ ਜਾਂ ਲੋਕਾਂ ਦੇ ਵਾਸਤੇ ਗੱਲਾਂ ਜਿਹੜੀਆਂ ਦੀ ਇਹ ਕਰਨ ਜੋਗੇ ਆ। ਇਹ ਔਨ ਰਿਕਾਰਡ ਹੈ ਜੀ ਜਗੀਰ ਕੌਰ ਹੋਰਾਂ ਦੀ ਕਹੀ ਹੋਈ ਗੱਲ। ਮੇਰਾ ਖਿਆਲ ਜਥੇਦਾਰ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਹੋਣਗੇ। ਇਹ ਮੌਤ ਜਿਹੜੀ ਆ ਉਹ ਅਟੱਲ ਹੈ, ਉਹ ਮੌਤ ਆ ਜਾਣੀ ਹੈ। ਫਿਰ ਭਾਈ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਚੁੱਕੀ ਫਿਰਦੇ ਹੋ? ਦੂਜੀ ਗੱਲ ਜਿਹੜੀ ਤੁਸੀਂ ਆਖੀ, ਤੁਹਾਡਾ ਪੁਆਇੰਟ ਬਿਲਕੁਲ ਜਿਹੜਾ ਜੀ ਉਹ ਸਹੀ ਹੈ। ਇਸ ਵੇਲੇ ਜਿੰਨੀ ਮੇਰੀ ਜਾਣਕਾਰੀ ਹੈ, ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੇ ਵਿੱਚ। ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦਾ ਸਤਿਆਨਾਸ਼ ਕਰਨ ਦੇ ਵਿੱਚ। ਜਿਹੜਾ ਇੱਕ ਮੈਡੀਕਲ ਸਟੋਰ ਵਾਲਾ ਨਾ ਜੀ, ਉਹ ਸਵੇਰ ਨੂੰ 6 ਵਜੇ ਦੁਕਾਨ ਖੋਲ ਲੈਂਦਾ ਆਪਣੀ, 6 ਤੋਂ 8 ਤੱਕ ਇੱਕ ਮੈਡੀਕਲ ਸਟੋਰ ਵਾਲਾ ਕਹਿੰਦਾ ਸੀਗਾ ਵੀ ਮੈਂ ਉਨੀ ਕਮਾਈ ਕਰ ਲੈਂਦਾ ਜਿੰਨੀ ਮੈਂ ਪੂਰੇ ਦਿਨ ਦੇ ਵਿੱਚ ਜਿਹੜੀ ਆ ਜੀ ਉਹ ਕਰਦਾ। ਕਿਉਂਕਿ ਨਸ਼ੇ ਵਾਲੀਆਂ ਜਿਹੜੀਆਂ ਗੋਲੀਆਂ ਉਹ ਵੇਚਦਾ ਤੇ ਉਹਦੇ ਤੋਂ ਗੋਲੀਆਂ ਲੈ ਕੇ ਜਿਹੜਾ ਜੀ ਇਹ ਖਾਂਦੇ ਨੇ। ਜਦੋਂ ਸਿਰਫ ਔਰ ਸਿਰਫ ਪੈਸਾ ਕਮਾਉਣਾ ਇੱਕ ਮਕਸਦ ਜਿਹੜਾ ਜੀ ਉਹ ਬਣ ਗਿਆ,
ਖਸਮਾਂ ਨੂੰ ਖਾਵੇ ਜਿਹੜਾ ਜੀ ਇੱਥੋਂ ਦਾ ਕੋਈ ਵਿਅਕਤੀ ਰਹਿਣ ਵਾਲਾ ਪੰਜਾਬੀ, ਕਿਸੇ ਦਾ ਧੀ, ਕਿਸੇ ਦਾ ਪੁੱਤ, ਕਿਸੇ ਦਾ ਭਰਾ, ਉਹ ਮਰਦਾ ਮਰੇ। ਜਦੋਂ ਇਹਨਾਂ ਦਾ ਮਕਸਦ ਇੱਕੋ ਹੀ ਹੋ ਗਿਆ ਕਿ ਅਸੀਂ ਜਿਹੜੇ ਆ ਜੀ ਉਹ ਪੈਸੇ ਕਮਾਉਣੇ ਆ, ਇਨਸਾਨੀਅਤ ਕਿਉਂ ਗਰਕ ਰਹੀ ਹੈ ਜੀ। ਬਸ ਆਹੀ ਜਿਹੜਾ ਜੀ ਉਹ ਰੀਜ਼ਨ ਹੈ ਕਿ ਅਸੀਂ ਦੂਸਰਿਆਂ ਦੇ ਵਾਸਤੇ ਤਾਂ ਖੂਹ ਪੱਟਣ ਦੇ ਵਾਸਤੇ ਤਿਆਰ ਹਾਂ, ਬਸ਼ਰਤੇ ਸਾਡੇ ਕੋਲੇ 4 ਛਿੱਲੜ ਜਿਹੜੇ ਆ ਜੀ ਉਹ ਆਉਣੇ ਚਾਹੀਦੇ ਆ। ਉਹਦੇ ਵਾਸਤੇ ਸਾਨੂੰ ਆਪਣੀ ਜ਼ਮੀਰ ਵੇਚਣੀ ਪਏ। ਅਸੀਂ ਝੱਟ ਲਾਉਂਦੇ ਆ ਵੀ ਮੁੱਲ ਦੱਸ ਤੇਰੇ ਕੋਲੇ ਕੀ ਆ, ਲਿਆ ਤੂੰ ਕੀ ਦਿੰਨਾ ਮੇਰੀ ਜ਼ਮੀਰ ਦਾ। ਇਹ ਮਰੀ ਹੋਈ ਜਿਹੜੇ ਜ਼ਮੀਰ ਵਾਲੇ ਲੋਕ ਨੇ, ਏਦਾਂ ਨਹੀਂ ਸੀ ਹੁੰਦਾ। ਕੁਛ ਐਥਿਕਸ ਹੁੰਦੇ ਸੀਗੇ ਜੀ, ਕੁਛ ਮਰਿਆਦਾਵਾਂ ਹੁੰਦੀਆਂ ਸੀਗੀਆਂ ਜਿਹਦੇ ਤਹਿਤ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ ਸੀਗਾ ਵੀ ਨਹੀਂ ਮੈਂ ਆਹ ਕੰਮ ਨਹੀਂ ਕਰਨਾ ਚਾਹੇ ਜੋ ਮਰਜ਼ੀ ਹੋ ਜੇ, ਕਿਉਂਕਿ ਇਹਦੇ ਨਾਲ ਦੂਜਿਆਂ ਦਾ ਨੁਕਸਾਨ ਹੁੰਦਾ। ਹੁਣ ਉਲਟਾ ਅਗਲਾ ਕਹਿੰਦਾ ਨੁਕਸਾਨ ਹੁੰਦਾ ਹੋ ਜੇ, ਮੇਰਾ ਫਾਇਦਾ ਹੋ ਰਿਹਾ। ਇਹ ਮੈਡੀਕਲ ਸਟੋਰਾਂ ਵਾਲੇ ਜਿਹੜੇ ਆ ਨਾ ਜੀ, ਇਹ ਇਸ ਵੇਲੇ ਬਹੁਤ ਵੱਡੀ ਮੁਸੀਬਤ ਹੈ। ਕੋਈ ਆ ਹੁਣ ਕਹਿ ਰਹੇ ਆ ਕਿ ਅਸੀਂ ਜੀ ਕਾਲੀਆਂ ਪੱਟੀਆਂ ਬੰਨਾਂਗੇ, ਅਸੀਂ ਜਿਹੜਾ ਜੀ ਇੰਨੇ ਤੋਂ ਇੰਨੇ ਵਜੇ ਤੱਕ ਬੰਦ ਕਰਾਂਗੇ, ਰੋਜ਼ ਪ੍ਰਗਟਾਉਣ ਦੇ ਵਾਸਤੇ ਕਿ ਸਾਡੇ ਤੇ ਪੁਲਿਸ ਦੀ ਛਾਪੇਮਾਰੀ ਕਿਉਂ ਹੋ ਰਹੀ ਆ। ਕਿਉਂ ਨਾ ਹੋਵੇ ਛਾਪੇਮਾਰੀ। ਜੇ ਕੋਈ ਮੈਡੀਕਲ ਸਟੋਰ ਵਾਲਾ ਨਸ਼ੇ ਵਾਲੀਆਂ ਜਿਹੜੀਆਂ ਗੋਲੀਆਂ ਨਹੀਂ ਵੇਚਦਾ, ਉਹਨੂੰ ਕੀ ਡਰ ਹੈ ਪੁਲਿਸ ਦੇ ਛਾਪੇ ਦਾ। ਉਹ ਆਪਣਾ ਸਾਰਾ ਰਿਕਾਰਡ ਜਿਹੜਾ ਦੱਸ ਦੇ ਤੇ ਪੁਲਿਸ ਨੂੰ ਪਤਾ ਲੱਗ ਜੇ। ਆਹ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਪੰਚ ਆ ਬਠਿੰਡਾ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੇ ਮੁੰਡਿਆਂ ਨੂੰ ਨਾਲ ਲਿਜਾ ਕੇ ਇੱਕ ਉਸ ਮੈਡੀਕਲ ਸਟੋਰ ਤੋਂ ਪਹਿਲਾਂ ਗੋਲੀਆਂ ਲਈਆਂ ਜਿਹੜਾ ਬਦਨਾਮ ਹੈ ਉੱਥੇ, ਉਹਦੇ ਕੋਲੇ ਜਿਹੜਾ ਦੀ, ਔਰ ਲੈ ਕੇ ਇਹ ਗੱਲ ਉੱਥੇ ਇਕੱਠ ਹੋ ਗਿਆ ਮੁੰਡਿਆਂ ਦਾ। ਇਹਦੀ ਵੀਡੀਓ ਵੀ ਜਿਹੜੀ ਮੈਂ ਸ਼ੇਅਰ ਕੀਤੀ ਫੇਸਬੁੱਕ ਦੇ ਉੱਤੇ, ਉਹ ਬੰਦਾ ਕਹਿੰਦਾ ਮੈਡੀਕਲ ਸਟੋਰ ਵਾਲਾ ਜਿੱਥੇ ਰਿਪੋਰਟ ਕਰਨੀ ਹੈ ਕਰ ਦਿਓ, ਜਿਹਨੂੰ ਕਹਿਣਾ ਆ ਕਹਿ ਲਓ, ਕਹਿੰਦਾ ਮੈਂ ਮਹੀਨਾ ਦਿੰਦਾ ਆ, ਮੈਨੂੰ ਇਹਦੇ ਨਾਲ ਜਿਹੜਾ ਜੀ ਉਹ ਕੀ ਫਰਕ ਪੈਂਦਾ, ਜਿੱਥੇ ਜਾਣਾ ਤੁਸੀਂ ਚਲੇ ਜਾਓ। ਉਹ ਹਿੱਕ ਪਾਪੜ ਕੇ ਜਿਹੜਾ ਜੀ ਉਹ ਕਹਿੰਦਾ ਸੀਗਾ। ਉਹ ਇੱਕ ਨੀਗਾ, ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਜਿਹੜੇ ਵੀ ਇਹ ਗੋਲੀਆਂ ਜਿਹੜੀਆਂ ਉਹ ਵੇਚ ਰਹੇ ਆ। ਇਹਨਾਂ ਮੈਡੀਕਲ ਸਟੋਰਾਂ ਦੇ ਉੱਤੇ ਅਜੇ ਜਿੰਨਾ ਸ਼ਿਕੰਜਾ ਕੱਸਿਆ ਜਾਣਾ ਸੀਗਾ ਨਹੀਂ ਕੱਸਿਆ ਗਿਆ। ਜਿੰਨਾ ਹੋ ਸਕੇ ਇਹਨਾਂ ਦੇ ਉੱਤੇ ਜਿਹੜਾ ਜੀ ਉਹ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਇਹ ਲੀਗਲ ਤੌਰ ਦੇ ਉੱਤੇ ਮੈਂ ਕਹੂੰਗਾ ਜੀ ਡਰੱਗ ਸਮਗਲਰ ਨੇ ਜੀ। ਤੇ ਸਾਡੇ ਅਗਲੇ ਕਾਲਰ ਨੇ ਹਰਵੰਸ਼ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈਗਾ ਆਪਣਾ ਆਹ ਹੈਲਮਟ ਬਾਰੇ ਹੈਗਾ ਵੀ ਜਿਸ ਭਾਈ ਗੁਰਦਾਸ ਜੀ ਨੇ ਰੂਪ ਲਿਖਿਆ ਤਾਂ ਉਹਨਾਂ ਦੀਆਂ ਵਾਰਾਂ ਵੀ ਅਸੀਂ ਪੜ੍ਹਦੇ ਹਾਂ ਤੇ ਬਾਰ ਦੇ ਸਿੱਖ ਧਰੈ ਸਾਥ ਜਿਹੜਾ ਇਹ ਲਾ ਬਣਾਇਆ ਇਹਨਾਂ ਨੇ ਕਿ ਇਹਨਾਂ ਨੂੰ ਵਾਚਿਆ ਭਾਜੀ ਜਾਂ ਕਿਤੇ ਇਹ ਅਸੀਂ ਇਹ ਆਪਸ ਵਿੱਚ ਲੜਾਉਣ ਦਾ ਇੱਕ ਮਕਸਦ ਆ ਵੀ ਥੋੜਾ ਜਿਹਾ ਮਾੜਾ ਜਿਹਾ ਹੈਲਮਟ ਦਾ ਬਣਾਇਆ ਤੇ ਆਪਸ ਵਿੱਚ ਇਸ ਤਰ੍ਹਾਂ ਦਾ ਪਲਾਨ ਤਾਂ ਥੈਂਕ ਯੂ। ਸ਼੍ਰੀਮਾਨ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ, ਜੇ ਤੁਸੀਂ ਪੂਰੀ ਖਬਰ ਦੇ ਵਿੱਚ ਜਾਓ ਤੇ ਸ਼ਾਇਦ ਤੁਹਾਨੂੰ ਜਵਾਬ ਜਿਹੜਾ ਜੀ ਉਹ ਮਿਲ ਜੇ। ਮੈਂ ਖਬਰ ਦੇ ਵਿੱਚ ਵੀ ਕਵਰ ਕੀਤਾ ਸੀ, ਜਦੋਂ ਤੋਂ ਇਹ ਗੱਲ ਸਾਰੀ ਚੱਲ ਰਹੀ ਆ ਉਦੋਂ ਤੋਂ ਕਵਰ ਕਰ ਰਿਹਾ। ਪੱਗ ਬੰਨਣ ਵਾਲੇ ਵਿਅਕਤੀ ਨੂੰ ਤੇ ਜਿਹੜੀ ਅੰਮ੍ਰਿਤਧਾਰੀ ਬੀਬੀ ਹੈ ਜਿਹਨੇ ਕੇਸਕੀ ਬੰਨੀ ਆ, ਉਹਨੂੰ ਹੈਲਮਟ ਦੀ ਛੋਟ ਹੈ। ਹੋਰ ਤੁਸੀਂ ਜਿਹੜਾ ਜੀ ਉਹ ਕੀ ਭਾਲਦੇ ਹੋਰ ਇਸ ਤੋਂ ਬਿਨਾਂ? ਹੁਣ ਮੈਨੂੰ ਤਾਂ ਜਿਹੜਾ ਜਿਸ ਸਰੂਪ ਦੇ ਵਿੱਚ ਮੈਂ ਪੂਰਨ ਸਰੂਪ ਦੇ ਵਿੱਚ ਨਹੀਂ ਗਾ, ਮੇਰੇ ਉੱਤੇ ਤਾਂ ਇਸ ਕਰਕੇ ਨਹੀਂ ਨਾ ਲਾਗੂ ਹੋਣਾ ਕਿ ਮੇਰੇ ਨਾਮ ਦੇ ਨਾਲ ਸਿੰਘ ਲੱਗਿਆ ਹੋਇਆ, ਇਸ ਕਰਕੇ ਮੈਨੂੰ ਵੀ ਹੈਲਮਟ ਦੀ ਜਿਹੜੀ ਛੋਟ ਹੋਣੀ ਚਾਹੀਦੀ ਹੈ। ਜਾਂ ਬੀਬੀ ਜਿਹੜੀ ਚੁੰਨੀ ਵੀ ਲੈਣ ਦੇ ਵਾਸਤੇ ਤਿਆਰ ਨਹੀਂ, ਉਹ ਮੈਂ ਕਿਸੇ ਦੇ ਕੱਪੜੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਜਿਹੜਾ ਨਹੀਂ ਕਰਦਾ। ਮੇਰੀ ਵੀ ਬੇਟੀ ਆ, ਉਹ ਵੀ ਪਾਉਂਦੀ ਆ ਕਿ ਜਿਹੜੀ ਜੀਨ ਪਾ ਲੈਣੀ ਜਾਂ ਜਿਹੜਾ ਉਹਦੇ ਉੱਤੇ ਟੌਪ ਪਾ ਲੈਣਾ। ਫਿਰ ਉਹ ਇਹ ਕਵੇ ਕਿ ਮੇਰੇ ਨਾਮ ਦੇ ਨਾਲ ਆਹ ਦੇਖੋ ਜੀ ਕੌਰ ਲੱਗਿਆ ਹੋਇਆ, ਮੈਨੂੰ ਹੈਲਮਟ ਤੋਂ ਜਿਹੜੀ ਹੈ ਜੀ ਉਹ ਛੋਟ ਹੈ। ਮੈਂ ਤਾਂ ਤੁਹਾਨੂੰ ਇਹ ਸਵਾਲ ਜਿਹੜਾ ਜੀ ਕਰਦਾ, ਜੇ ਤੁਸੀਂ ਲਾਈਨ ਤੇ ਹੈਗੇ ਹੋ, ਜੇ ਤੁਹਾਡੀ ਬੇਟੀ ਬਿਨਾਂ ਹੈਲਮਟ ਤੋਂ 2 ਵੀਲਰ ਚਲਾਵੇ, ਮਾਮਲਾ ਉਹਦੀ ਸੁਰੱਖਿਆ ਦੇ ਨਾਲ ਜਿਹੜਾ ਜੀ ਜੁੜਿਆ ਹੋਇਆ ਹੋਵੇ, ਉਹਦੀ ਸੇਫਟੀ ਦੇ ਨਾਲ ਜੁੜਿਆ ਹੋਇਆ ਹੋਵੇ, ਤੁਸੀਂ ਅਲਾਓ ਕਰੋਗੇ? ਬਸ਼ਰਤੇ ਜੇ ਉਹਨੇ ਕੇਸਕੀ ਬੰਨੀ ਹੋਈ ਆ ਤੇ ਉਹ ਚੋਟ ਪਹਿਲਾਂ ਹੀ ਹੈਗੀ ਹੈ। ਮੈਂ ਤੁਹਾਨੂੰ ਪੁੱਛਦਾ ਜੀ, ਤੁਸੀਂ ਉਹਨੂੰ ਅਲਾਓ ਕਰੋਗੇ ਜਾਂ ਨਹੀਂ? ਜੀ ਹਰਬੰਸ ਸਿੰਘ ਜੀ, ਮੇਰਾ ਸਵਾਲ ਤੁਸੀਂ ਭੁੱਲ ਗਏ ਜੀ। ਮੇਰਾ ਕਹਿਣ ਉਹਨੂੰ ਬਣਦੇ ਆ ਹਨਾ, ਤੇ ਫੇਰ ਤਾਂ ਅਸੀਂ ਜੇ ਪਾਸੇ ਆਪਾਂ ਮੇਰਾ ਕਹਿਣ ਦਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਲਾ ਬਣਿਆ ਕਿ ਵਾਚਿਆ ਜਾਂਦਾ, ਤੇ ਜੇ ਨਹੀਂ ਵਾਚਿਆ ਦੂਜਿਆਂ ਨੂੰ ਹੁਣ ਰੌਲਾ ਕਿਉਂ ਪਾਉਣਾ ਪੈ ਰਿਹਾ ਹੈਗਾ? ਉਹ ਦੂਜਿਆਂ ਨੂੰ ਰੌਲਾ ਪਾਉਣਾ ਹੀ ਨਹੀਂ ਚਾਹੀਦਾ ਜੀ। ਅਮਰਤਾਰੀ ਵਾਸਤੇ ਤਾਂ ਕਹਿਣ ਦਾ ਭਾਵ ਸੀ ਜੀ। ਜੀ ਥੈਂਕ ਯੂ ਜੀ। ਟੋਪੀ ਜੇ ਦੇਖਿਆ ਜਾਵੇ ਤਾਂ ਭਾਜੀ ਉਹਦੇ ਵਿੱਚ ਮੈਂ ਕਹਿੰਦਾ ਕਿ ਟੋਪੀ ਜਿਹੜੀ ਆ ਉਹ ਕੀ ਹੈਲਮਟ ਨੂੰ ਕਿਹਾ ਗਿਆ? ਇਹ ਤਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉੱਥੇ ਜਿਹੜੀਆਂ ਕੰਸਟਰਕਸ਼ਨ ਸਾਈਟਸ ਨੇ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਬਿਨਾਂ ਜਿਹੜਾ ਜੀ ਉਹ ਹੈਲਮਟ ਤੋਂ। ਤੁਸੀਂ ਉੱਥੇ ਫਿਰ ਹਵਾਲਾ ਜਿਹੜਾ ਜੀ ਉਹ ਦੇ ਦਿਓ ਕਿ ਆਹ ਲੋ ਤੇ ਲਿਖਿਆ ਹੋਇਆ ਤੇ ਆਹ ਉਹਦਾ ਨਾਲ ਤਰਜਮਾ ਆ, ਮੈਂ ਹੈਲਮਟ ਨਹੀਂ ਪਾਉਣਾ। ਫਿਰ ਉੱਥੇ ਜਿਹੜਾ ਜੀ ਉਹ ਜਾ ਕੇ ਦਿਖਾਇਓ। ਮੇਰਾ ਖਿਆਲ ਕਿਸੇ ਵੀ ਗੱਲ ਨੂੰ ਧਰਮ ਦਾ ਜਿਹੜਾ ਜੀ ਉਹ ਇਸ਼ੂ ਬਣਾ ਲੈਣਾ, ਇਹੀ ਤਾਂ ਜਥੇਦਾਰ ਜਿਹੜੇ ਜੀ ਚਾਹੁੰਦੇ ਆ, ਜਿਹਦੇ ਤੋਂ ਇੰਨੇ ਦਹਾਕਿਆਂ ਤੋਂ ਉਹ ਸਾਨੂੰ ਮੂਰਖ ਜਿਹੜਾ ਜੀ ਉਹ ਬਣਾਉਂਦੇ ਆਏ ਆ। ਜਦੋਂ ਨਹੀਂ ਕੁਝ ਹੋਰ ਲੱਭਦਾ ਧਰਮ ਦਾ ਮਸਲਾ ਖੜਾ ਕਰ ਦਿਓ, ਧਰਮ ਜਿਹੜਾ ਜੀ ਉਹ ਖਤਰੇ ਦੇ ਵਿੱਚ ਆ।
ਆਹੀ ਹਵਾਲੇ ਤਾਂ ਉਹ ਚਾਹੁੰਦੇ ਆ ਜਿਹੜੇ ਤੁਸੀਂ ਆਪ ਹੀ ਜਿਹੜਾ ਜੀ ਉਹ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਮਾਮਲਾ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੋਵੇ, ਮੇਰਾ ਖਿਆਲ ਉੱਥੇ ਉਦੋਂ ਕੋਈ ਸਮਝੌਤਾ ਜਿਹੜਾ ਜੀ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਮਰਨਾ ਹੀ ਚਾਹੁੰਦਾ, ਜੇ ਚਾਹੁੰਦਾ ਕਿ ਉਹਨੇ ਸਿਰ ਆਪਣਾ ਜਿਹੜਾ ਉਹ ਜਿਹੜੀ ਸੜਕ ਦੇ ਉੱਤੇ ਮਾਰ ਕੇ ਮਰਨਾ, ਤੇ ਫਿਰ ਉਹਨੂੰ ਮਰਨ ਦਿਓ ਜੀ, ਉਹਦੇ ਤੋਂ ਲਿਖਾ ਲਿਆ ਜਾਵੇ, ਉਹਦੇ ਲਾਇਸੈਂਸ ਦੇ ਉੱਤੇ ਲਿਖ ਦਿੱਤਾ ਜਾਵੇ ਕਿ ਆਪਣੀ ਮੌਤ ਜਿਹੜੀ ਉਹ ਆਪ ਸਹੇੜਨੀ ਚਾਹੁੰਦਾ, ਉਹ ਬੈਟਰ ਰਹੂਗਾ ਜੀ। ਕਿਸੇ ਵੀ ਜਗ੍ਹਾ ਦੇ ਉੱਤੇ ਧਰਮ ਕਾਈਂਡਲੀ ਨਾ ਵਾੜੋ। ਧਰਮ ਜਿਹੜਾ ਆ ਉਹਨੂੰ ਇੱਕ ਲਿਮਿਟ ਤੱਕ ਰੱਖੋ। ਇਹ ਤੁਹਾਡੇ ਤੱਕ ਜਿਹੜਾ ਤੁਹਾਡੇ ਘਰ ਤੱਕ ਜਿਹੜਾ ਜੀ ਉਹ ਰਹੇ। ਜਦੋਂ ਲਾਅ ਜਿਹੜੇ ਨੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਬਣਨੇ ਸ਼ੁਰੂ ਹੋ ਗਏ, ਮਾਫ ਕਰਨਾ, ਫਿਰ ਤੁਸੀਂ ਜਿਹੋ ਜਿਹਾ ਭਾਰਤ ਦੇ ਵਿੱਚ ਸਾਰਾ ਕੁਝ ਵਰਤਾਰਾ ਚੱਲ ਰਿਹਾ ਨਾ ਮਾਈਨੋਰਿਟੀਜ਼ ਦੇ ਵਾਸਤੇ, ਤੁਸੀਂ ਸੜਕਾਂ ਤੇ ਨਹੀਂ ਨਿਕਲ ਸਕੋਗੇ। ਜੇ ਦੂਜਿਆਂ ਨੇ ਆਪਣਾ ਸਾਰਾ ਕੁਝ ਲੈ ਆਂਦਾ ਕਿ ਆਹ ਚੀਜ਼ਾਂ ਜਿਹੜੀਆਂ ਉਹ ਪਾ ਕੇ ਸੜਕ ਦੇ ਉੱਤੇ ਨਿਕਲੋ, ਤੁਸੀਂ ਇਹ ਚਾਹੋਗੇ ਕਿ ਕੱਲ ਨੂੰ ਧੋਤੀ ਪਾ ਕੇ ਨਿਕਲੋ ਜਾਂ ਉੱਤੋਂ ਦੀ ਤੁਹਾਨੂੰ ਜਿਹੜਾ ਤਿਲਕ ਲਾ ਕੇ ਜਿਹੜਾ ਜਾਣਾ ਪਏ? ਉਹਨਾਂ ਦੇ ਧਰਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਕਹਿੰਦੀਆਂ ਨੇ, ਫਿਰ ਤਕਲੀਫ ਜ਼ਿਆਦਾ ਹੋਊਗੀ ਜੀ ਤੁਹਾਨੂੰ। ਇਸ ਕਰਕੇ ਇਸ ਮਾਮਲੇ ਦੇ ਵਿੱਚ ਇਹ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ, ਇਹਨੂੰ ਉੱਥੋਂ ਤੱਕ ਜਿਹੜਾ ਜੀ ਉਹ ਸੀਮਤ ਰਹਿਣ ਦਿਓ, ਬੈਟਰ ਰਹੂਗਾ। ਪੌਲ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿਣਾ ਚਾਹੁੰਦਾ ਸਾਡੇ ਵਰਗੇ ਲੋਕਾਂ ਨੂੰ ਕਾਲਚਰ ਨਹੀਂ ਕਰਨੀ ਚਾਹੀਦੀ ਆਪਣਾ। ਕਿਉਂਕਿ ਅਸੀਂ ਗੱਲਾਂ ਕਰਨੀਆਂ ਹੁੰਦੀਆਂ, ਜਿਹੜੇ ਲੋਕ ਸੋਲੂਸ਼ਨ ਭਾਲਦੇ ਹੈਗੇ, ਜਿਹੜੇ ਸਾਡੇ ਵੱਡੇ ਧਾਰਮਿਕ ਸਮਾਜਿਕ ਲੋਕ ਹੈਗੇ, ਇਹ ਮੀਡੀਆ ਨੂੰ ਚਾਹੀਦਾ ਵੀ ਬੱਚਿਆਂ ਨੂੰ ਪਹਿਲਾਂ ਤਾਂ ਫੈਮਿਲੀ ਸੋਸ਼ਲ ਵੈਲਿਊਜ਼ ਨਾਲ ਤੋੜੋ, ਫਿਰ ਉਹਨਾਂ ਨੂੰ ਸਟ੍ਰੈਸ ਵਧਾਓ, ਫਿਰ ਡਰੱਗਾਂ ਵਧਾਓ, ਫਿਰ ਡਰੱਗਾਂ ਬੰਦ ਕਰੋ, ਫਿਰ ਮਰਨਗੇ, ਫਿਰ ਹੋਰ ਉਹਦੇ 'ਤੇ ਡਰਾਮੇਬਾਜ਼ੀ ਕਰੋ। ਅਤੇ ਪਰ ਮੈਂ ਇਹਨਾਂ ਪੁੱਛਣਾ ਚਾਹੁੰਦਾ, ਜਿਹੜੇ ਅਕਾਲ ਤਖ਼ਤ ਸਾਹਿਬ ਨੂੰ ਵੀ ਆਪਣੇ ਵੀ ਇਹ ਕਹਿੰਦੇ ਵੀ ਇਹਨਾਂ ਨੂੰ ਹੁਕਮ ਦੇਣਾ ਚਾਹੀਦਾ ਬੰਦ ਕਰੋ ਡਰੱਗਾਂ, ਉਹਨਾਂ ਅਕਾਲ ਤਖ਼ਤ ਨੂੰ ਇਹ ਹੁਕਮ ਦੇਣਾ ਚਾਹੀਦਾ ਜਿਹੜੀ ਕਿ ਸੋਸ਼ਲ ਵੈਲਿਊਜ਼ ਨੂੰ ਸਾਡੇ ਬੱਚਿਆਂ ਨੂੰ ਤੋੜ ਰਹੇ, ਉਹਨਾਂ ਦੇ ਐਕਸ਼ਨ ਹੋਵੇ, ਜਾਂ ਵੀ ਉਹ ਅਕਾਲ ਤਖ਼ਤ ਸਾਹਿਬ ਨੂੰ ਵੀ ਵਿੱਚ ਇਨਵੋਲਵ ਹੋਣਾ ਚਾਹੀਦਾ ਵੀ ਡਰੱਗਾਂ 'ਤੇ ਪਹਿਲਾਂ ਲਾਓ ਜਵਾਕਾਂ ਨੂੰ, ਮੁੜ ਕੇ ਬੰਦ ਕਰਾਓ ਤੇ ਫਿਰ ਡਰਾਮੇਬਾਜ਼ੀ ਕਰੋ ਉਹਨਾਂ ਦੀਆਂ। ਥੈਂਕ ਯੂ ਪੌਲ। ਮੈਂ ਤੁਹਾਨੂੰ ਵੈਸੇ ਤਾਂ ਕਾਲ ਕੱਟ ਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਲਾਇਆ ਕਿਹਨੇ ਆ? ਜਿਹਨੇ ਲਾਇਆ ਉਹ ਸਭ ਨੂੰ ਪਤਾ। ਕਿੰਨੇ ਸਾਲ ਜਿਹੜੇ ਉਹ ਰਾਜ ਹੰਢਾ ਗਏ। ਜਿਹੜੇ ਡਰੱਗ ਦੇ ਖਿਲਾਫ ਤਾਂ ਉਹ ਵੀ ਜਿਹੜਾ ਜੀ ਉਹ ਅੜ ਰਹੇ ਆ। ਮੈਂ ਤਾਂ ਪਿਛਲੇ ਹਫ਼ਤੇ ਵੀ ਗੱਲ ਜਿਹੜੀ ਉਹ ਕੀਤੀ ਕਿ ਕਦੀ ਕਿਸੇ ਨੂੰ ਬਦਦੁਆ ਤਾਂ ਨਹੀਂ ਦੇਣੀ ਚਾਹੀਦੀ, ਕਮ ਸੇ ਕਮ ਉਹਦੇ ਬੱਚਿਆਂ ਦੇ ਬਾਰੇ 'ਚ ਬਦਦੁਆ ਜਿਹੜੀ ਉਹ ਨਹੀਂ ਦੇਣੀ ਚਾਹੀਦੀ। ਕੁਛ ਅਕਲ ਨੂੰ ਜਿਹੜਾ ਜੀ ਕਿਸੇ ਟਾਈਮ ਆਰਾਮ ਦੇ ਨਾਲ ਬੈਠ ਕੇ ਪੌਲ ਦੀ ਅਕਲ ਨੂੰ ਹੱਥ ਥੋੜ੍ਹਾ ਜਿਹਾ ਮਾਰਨਾ ਆਪਣੀ ਨੂੰ, ਕਿ ਆਪਣੇ ਆਲੇ ਦੁਆਲੇ ਜਿਹੜਾ ਜੀ ਉਹ ਦੇਖਣਾ, ਜਾਂ ਸਿਰਫ ਇਹ ਹੈ ਕਿ ਤੁਸੀਂ ਉਡੀਕ ਕਰਦੇ ਰਹਿੰਦੇ ਹੋ ਕਿ ਅੱਧਾ ਪੌਣਾ ਘੰਟਾ ਜਿਹੜਾ ਜੀ ਉਹ ਪ੍ਰੋਗਰਾਮ ਚੱਲ ਲਵੇ, ਫਿਰ ਮੈਂ ਵਿੱਚ ਜਿਹੜੀ ਹੈ ਜੀ ਉਹ ਕੋਈ ਛੁਰਲੀ ਛੱਡੂੰਗਾ ਤੇ ਸਾਰਾ ਕੁਝ ਜਿਹੜਾ ਜੀ ਉਹ ਉਹਦੇ ਉੱਤੇ ਜਿਹੜਾ ਚੱਲ ਜੂਗਾ। ਜਿੰਨੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ ਨੇ, ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਕਮ ਸੇ ਕਮ ਅਕਾਲ ਤਖ਼ਤ ਨੂੰ ਉਹਨਾਂ ਦੇ ਬਾਰੇ ਦੇ ਵਿੱਚ ਜ਼ਰੂਰ ਜਿਹੜਾ ਜੀ ਸੋਚਣਾ ਚਾਹੀਦਾ, ਜਿਨ੍ਹਾਂ ਨੂੰ ਸੋਸ਼ਲ ਵੈਲਿਊਜ਼ ਪਤਾ ਨਹੀਂ ਕੀ ਕੁਝ ਜਿਹੜਾ ਜੀ ਡਰੱਗਾਂ ਵੇਚਦੇ ਆ ਜੀ, ਫਿਰ ਉਹਨੂੰ ਹਟਾਉਂਦੇ ਆ ਜੀ, ਕੀ ਕਰਦੇ ਆ ਜੀ, ਕੀ ਨਹੀਂ ਕਰਦੇ। ਇੱਕ ਇੱਧਰੋਂ ਫੜਿਆ ਉਹ ਪੀਜ਼ਾ ਬਣਾਉਣ ਵਾਲੇ ਹੁੰਦੇ ਆ ਵੀ ਆਹ ਚੀਜ਼ ਪਾਤਾ, ਆਹ ਪਾਤਾ, ਉਹ ਪਾਤਾ, ਇੱਧਰੋਂ ਉੱਧਰੋਂ ਜਿਹਾ ਹੱਥ ਪੈਰ ਦੇ ਫੜ ਕੇ ਜਿਹੜਾ ਜੀ ਉਹ ਤੁਸੀਂ ਕਾਲ ਕਰਕੇ ਜਿਹੜਾ ਉਹ ਗਾਹ ਜਾਂਦੇ ਹੋ। ਮੈਂ ਇਹ ਜ਼ਰੂਰ ਚਾਹੂੰਗਾ ਕਿ ਜੇ ਤੁਹਾਡੇ ਬੱਚੇ ਹੈਗੇ ਤੇ ਉਹਨਾਂ ਨੂੰ ਕੋਲੇ ਬਿਠਾਇਆ ਕਰੋ ਇਸ ਰੇਡੀਓ ਦੇ, ਜਦੋਂ ਇਹਦੇ ਉੱਤੇ ਵੱਖ-ਵੱਖ ਟਾਕ ਸ਼ੋਜ਼ ਹੁੰਦੇ ਆ, ਤੇ ਉਹਨਾਂ ਨੂੰ ਫਿਰ ਪੁੱਛਣਾ ਜੀ ਕਿ ਉਹਦੇ ਵਿੱਚ ਤੁਸੀਂ ਵੀ ਆ ਕੇ ਆਪਣੀ ਲੱਤ ਜਿਹੜੀ ਆ ਉਹ ਟੁੱਟੀ ਭੱਜੀ ਜੀ ਉਡਾ ਜਾਂਦੇ ਹੋ ਕਿ ਉਹ ਠੀਕ ਹੈ, ਜਾਂ ਇਹਦੇ ਉੱਤੇ ਜਿਹੜੇ ਲੋਕ ਵੱਖ-ਵੱਖ ਵਿਚਾਰਾਂ ਜਿਹੜੀਆਂ ਜੀ ਉਹ ਦੇ ਰਹੇ ਨੇ ਉਹ ਲੋਕ ਠੀਕ ਨੇ। ਮੈਨੂੰ ਨਹੀਂ ਪਤਾ ਤੁਸੀਂ ਤੁਹਾਡੀ ਜਿਹੜੀ ਜੀ ਉਹ ਕੁਆਲੀਫਿਕੇਸ਼ਨ ਕੀ ਆ, ਜੇ ਹੈਗੀ ਆ ਕੋਈ ਤੇ ਉਹਦਾ ਨਾ ਜੀ ਉਹਦੀ ਰੀਵੈਲੂਏਸ਼ਨ ਹੁੰਦੀ ਆ ਉਹਨਾਂ ਮੁਲਕਾਂ ਦੇ ਵਿੱਚ, ਉਹ ਕਾਈਂਡਲੀ ਉਹ ਕਰਵਾਉਣਾ ਕਿ ਉੱਥੇ ਕਿੰਨੀ ਕੁ ਜਿਹੜੀ ਉਹ ਖੜਦੀ ਹੈ USA ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਹਾਂਜੀ, ਕੈਨੇਡਾ ਤੋਂ ਹਰਵਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆਪਣਾ ਜੀ ਇਹ ਜਿਹੜਾ ਨਾ ਪਾਲ ਜੀ ਹੁੰਦਾ ਨਾ ਜੀ, ਇਹ ਤੁਹਾਨੂੰ ਭਜਾਉਣ ਲਈ ਆਉਂਦਾ ਵਾ। ਤੁਸੀਂ ਸਮਝਦੇ ਹਰ ਵਾਰੀ ਤੁਸੀਂ ਇਹ ਜਵਾਬ ਦਿੰਦੇ, ਤੁਸੀਂ ਕੋਈ ਅਕਲ ਨੂੰ ਹੱਥ ਮਾਰੋ, ਤੁਹਾਨੂੰ ਲੱਗਦਾ ਵੀ ਇਹ ਕੋਈ ਸਿੱਖਣ ਵਾਲਾ ਇਹਦਾ ਦਿਮਾਗ ਹੈਗਾ ਇੰਨਾ ਕੁ ਜੀ ਸਿੱਖ। ਤੁਸੀਂ ਆਪਦਾ 2-4 ਮਿੰਟ ਖਰਾਬ ਕਰ ਲੈਣੇ, ਤੁਸੀਂ ਕਲਪ ਜਾਂਦੇ ਹੋ, ਰਾਈਟ। ਕਲਪ ਦਾ ਇਹੀ ਤਾਂ ਚਾਹੁੰਦਾ ਜੀ ਇਹ, ਤੁਸੀਂ ਜਿਹੜਾ ਆਨਸਰ ਹੀ ਨਾ ਦਿਆ ਕਰੋ, ਰਾਈਟ। ਜੇ ਕਾਲ ਇਹਨਾਂ ਨੂੰ ਲੈਣੀ ਜ਼ਰੂਰੀ ਆ, ਵੀ ਕਾਲ ਲੈ, ਤੁਸੀਂ ਆਨਸਰ ਨਾ ਦਿਆ ਕਰੋ, ਮਿੰਟ ਖਰਾਬ ਕਰਦੇ ਆ ਆਪਦੇ, ਰਾਈਟ। ਯੂਕੇ ਵਾਲਾ ਹੁਣ ਆਦਾ ਚਮਚਾ ਵਾ, ਇਹ ਕੋਈ ਗੱਲ ਇਹ ਕਿੱਦੀ ਕਰ ਹੀ ਨਹੀਂ ਸਕਦਾ, ਰਾਈਟ। ਤੇ ਮੈਂ ਕੁਐਸਚਨ ਮੇਰਾ ਇਹ ਹੈ, ਜਿਹੜਾ ਬਾਈਬਲ ਕਲਾ ਦੇ ਵਿੱਚ ਮਾਇਰੇ ਨੇ ਉੱਥੇ ਜਾ ਕੇ ਜੋ ਥਾਂ ਮਿਲੂਗੀ ਪੰਜਾਬ ਦੇ ਵਿੱਚ ਆਪਣਾ ਵਿਚਰ ਦੇ ਲੋਕਾਂ ਦੇ ਵਿੱਚ, ਉਹਨਾਂ ਨੂੰ ਸ਼ਰਮ ਨਹੀਂ, ਇਹਨਾਂ ਨੂੰ ਜੀ ਅਕਾਲੀਆਂ ਕੋਈ ਜਿਹੜੇ ਹੁਣ ਅਕਾਲੀਆਂ ਦੀ ਸਪੋਰਟਰ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਨਹੀਂ ਕਹਿਣਾ ਸੀਗਾ। ਦੇਖੋ ਉਹ ਤੁਸੀਂ ਫਿਕਰ ਨਾ ਕਰੋ, ਉਹਨੇ ਪਰਮਾਤਮਾ ਨੇ ਇੰਨੀ ਪੇਸ਼ੈਂਸ ਜਿਹੜੀ ਹੈ ਜੀ ਉਹ ਦਿੱਤੀ ਹੋਈ ਹੈ, ਕਲਪਣ ਵਾਲੀ ਗੱਲ ਕੋਈ ਨਹੀਂ ਹੈ। ਇਹੋ ਜਿਹੇ ਲੋਕਾਂ ਨੂੰ ਆਨਸਰ ਨਾ ਦਿਓ,
ਤੇ ਫਿਰ ਉਹ ਜਿਹੜਾ ਜੀ ਉਹ ਕਹਿੰਦੇ ਆ ਕਿ ਪਤਾ ਨਹੀਂ ਅਸੀਂ ਕਿੰਨੀ ਕੀ ਆ, ਕਹਿੰਦੇ ਉਹ ਸਿਆਣਾ ਡਰਦਾ ਅੰਦਰ ਵੜਿਆ, ਮੂਰਖ ਆ ਕੇ ਮੈਥੋਂ ਡਰਿਆ। ਉਹ ਸੋਲੂਸ਼ਨ ਭਾਲਦੇ ਆ, ਸੋਲੂਸ਼ਨ ਮੰਗਦੇ ਆ ਜੀ, ਡਰ ਕੇ ਭੱਜ ਗਏ ਜੀ। ਉਹ ਜਵਾਬ ਨਹੀਂ ਜਿਹੜਾ ਜੀ ਉਹ ਦੇਣਾ ਚਾਹੁੰਦੇ। ਜਵਾਬ ਹੈਗਾ, ਹਰੇਕ ਗੱਲ ਦਾ ਜਵਾਬ ਹੈਗਾ, ਤਰਕ ਦੇ ਉੱਤੇ ਆਧਾਰਿਤ ਜਿਹੜਾ ਜੀ ਉਹ ਹੋਵੇ। ਤਰਕ ਤਾਂ ਹੈ ਨਹੀਂ ਉਹਦੇ ਵਿੱਚ ਕੋਈ, ਜੇ ਉਹ ਛੱਡਾਂਗੇ ਤੇ ਉਹ ਜ਼ਿਆਦਾ ਹੋਰ ਚੌੜਾ ਜਿਹੜਾ ਜੀ ਉਹ ਹੋਊਗਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਦੇਖੋ ਹਾਲਾਂਕਿ ਹੁਣ ਚੰਦੂ ਮਾਜਰਾ ਹੋਰੀ ਇਸ ਗੱਲ ਤੋਂ ਮੁੱਕਰ ਰਹੇ ਆ ਕਿ ਮੈਂ ਬਰਗਾੜੀ ਸੰਬੰਧੀ ਕੋਈ ਗੱਲ ਕੀਤੀ। ਇਹ ਤਾਂ ਔਨ ਰਿਕਾਰਡ ਹੈ, ਇਹ ਤਾਂ ਵੀਡੀਓ ਦੇ ਰੂਪ ਦੇ ਵਿੱਚ ਹੈ ਜੀ। ਉਹ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਉਹ ਪਤਾ ਨਹੀਂ ਕਿੱਥੋਂ ਵਾਲੀ ਜਿਹੜੀ ਭਾਸ਼ਾ ਹੈ ਜਿਹਦਾ ਉਹ ਇਸਤੇਮਾਲ ਕਰਦੇ ਆ ਕਿ ਪਤਾ ਨਹੀਂ ਕੈਸਾ ਖਾਡਾ ਪਾਟਾ ਹੈ, ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਉਹੋ ਜਿਹੀ ਜਿਹੜੀ ਹਿੰਦੀ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਬਰਗਾੜੀ ਦੇ ਵਿੱਚ ਜਿਹੜੇ ਲੋਕ ਬੈਠੇ, ਜੇ ਬਰਗਾੜੀ ਜਿਹੜੇ ਬੈਠੇ ਆ ਉਹਨਾਂ ਦੀ ਮੰਗ ਕੀ ਆ, ਜਾਂ ਤਾਂ ਚੰਦੂ ਮਾਜਰਾ ਸਾਹਿਬ ਨੂੰ ਪਤਾ ਹੀ ਨਹੀਂ ਗੀ, ਜਾਂ ਉਹ ਜਾਣ ਬੁੱਝ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਕੋਲੇ ਬੋਲਣ ਲਈ ਕੁਝ ਹੋਰ ਹੈ ਨੀਗਾ। ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲਿਆਂ ਦੇ ਵਾਸਤੇ ਜਿਹੜੇ ਲੋਕ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬੈਠੇ ਨੇ। ਉਹ ਪਿਓ ਆ ਜਿਹੜਾ ਜੀ ਇਸ ਭਾਈਚਾਰੇ ਦਾ, ਗੁਰੂ ਗ੍ਰੰਥ ਸਾਹਿਬ ਜਿਹੜਾ, ਜੇ ਉਹਦੀ ਬੇਅਦਬੀ ਹੋਈ ਆ ਉਹਦੇ ਵਾਸਤੇ ਲੋਕ ਬੈਠੇ ਆ, ਨਥਿੰਗ ਰੋਂਗ, ਉਹਦੇ ਵਿੱਚ ਗਲਤ ਜਿਹੜਾ ਜੀ ਉਹ ਕੀ ਆ। ਪਰ ਸਿਆਣੇ ਇਹ ਵੀ ਕਹਿੰਦੇ ਆ ਕਿ ਜਦੋਂ ਮਾੜਾ ਸਮਾਂ ਆਉਂਦਾ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਇਸ ਕਰਕੇ ਉਹ ਜਿਹੜਾ ਨਾ ਜੀ ਉਹ ਅਖਵਾਉਂਦਾ ਹੈ ਆਪਣੇ ਤੌਰ ਦੇ ਉੱਤੇ, ਜਿਹੜਾ ਜੀ ਅਖਵਾਉਂਦਾ। ਉਹ ਹਸ਼ਰ ਇਹਨਾਂ ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਗਿਆ ਕਿ ਇਹ ਵਿਰੋਧੀ ਧਿਰ ਵੀ ਜਿਹੜੀ ਜੀ ਉਹ ਨਹੀਂ ਬਣ ਸਕੇ। ਅਜੇ ਵੀ ਇਹ ਸਮਝੇ ਨਹੀਂਗੇ ਜੀ ਕਿ ਰੀਜ਼ਨ ਕੀ ਸੀਗਾ। ਲੋਕ ਅਜੇ ਵੀ ਮੂੰਹ ਲਾਉਣ ਦੇ ਵਾਸਤੇ ਤਿਆਰ ਨਹੀਂ। ਅਜੇ ਤਾਜੀ ਮਲੋਚ ਦੇ ਵਿੱਚ ਰੈਲੀ ਹੋ ਕੇ ਹਟੀ ਆ, ਕੀ ਕੁਝ ਜਿਹੜਾ ਜੀ ਉੱਥੇ ਹੋਇਆ, ਕਿੰਨੇ ਕੁ ਲੋਕ ਉੱਥੇ ਗਏ ਆ। ਜੇ ਅਜੇ ਵੀ ਨਹੀਂ ਸਮਝ ਰਹੇ ਤੇ ਮੇਰਾ ਖਿਆਲ ਅਕਾਲੀ ਦਲ ਨੂੰ ਦੁਸ਼ਮਣ ਲੱਭਣ ਦੀ ਲੋੜ ਹੀ ਨਹੀਂ ਆ। ਉਹਦੇ ਕੋਲੇ ਚੰਦੂ ਮਾਜਰਾ ਵਰਗੇ, ਜਗੀਰ ਕੌਰ ਹੋਰਾਂ ਵਰਗੇ, ਅਕਾਲ ਤਖਤ ਦੇ ਜਥੇਦਾਰ ਵਰਗੇ ਦੋਸਤ ਹੈਗੇ ਆ ਜੀ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਕੁਲਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਇਹ ਦੱਸੋ ਜੀ ਇੱਕ ਪਟਵਾਰੀ ਨੇ ਜਿਹੜੇ ਹੋ ਰਿਹਾ ਜੀ ਉਹ ਗ੍ਰਿਫਤਾਰ ਹੋਇਆ ਨਹੀਂ ਹੋਇਆ? ਕੀ ਸੀ ਨਾ ਜੀ ਉਹਨਾਂ ਦਾ? ਹਾਂਜੀ, ਮਨਮੋਹਨ ਸਿੰਘ ਪਟਵਾਰੀ ਦਾ ਨਾਲ ਜੀ ਜਿਹੜਾ ਪੰਗਾ ਪਿਆ ਐਸਪੀ ਦਾ, ਸ਼ਿਵ ਕੁਮਾਰ ਦਾ। ਹੈਲੋ ਜੀ ਜੀ ਜੀ, ਥੈਂਕ ਯੂ ਜੀ। ਅੱਛਾ, ਜਿਹੜੇ ਸ਼ਿਵ ਕੁਮਾਰ ਦੀ ਗੱਲ ਕਰਦੇ ਨਹੀਂ, ਅਜੇ ਉਹਦੀ ਗ੍ਰਿਫਤਾਰੀ ਜਿਹੜੀ ਜੀ ਉਹ ਨਹੀਂ ਹੋਈ ਜੀ। ਅਜੇ ਗ੍ਰਿਫਤਾਰੀ ਨਹੀਂ ਉਹਦੀ ਹੋਈ, ਮਾਮਲਾ ਉਹਦੇ ਉੱਤੇ ਦਰਜ ਜਿਹੜਾ ਜੀ ਉਹ ਜ਼ਰੂਰ ਹੋ ਗਿਆ। ਮੈਨੂੰ ਪਤਾ ਜਿਹੜੇ ਕੇਸ ਦੀ ਤੁਸੀਂ ਜਿਹੜੀ ਉਹ ਗੱਲ ਕਰ ਰਹੇ ਹੋ, ਜਦੋਂ ਵੀ ਇਹਦੀ ਕੋਈ ਅਪਡੇਟ ਆਊਗੀ ਜ਼ਰੂਰ ਜਿਹੜਾ ਜੀ ਉਹ ਦੱਸਾਂਗੇ। ਬੜੀ ਤਬਾਹੀ ਇਹਨੇ ਆਪਣੇ ਸਮੇਂ ਦੇ ਦੌਰਾਨ ਜਿਹੜੀ ਉਹ ਮਚਾਈ ਰੱਖੀ ਹੈ ਜੀ। ਰਾਜ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਨੂ ਸਾਹਿਬ ਪੁੱਛਣਾ ਸੀ, ਮੈਂ ਪਿੱਛੇ ਇੱਕ ਇੰਟਰਵਿਊ ਦੇਖੀ ਸੀ, ਆਪਣੇ ਸਿਪਾਹੀ ਹੈਗੇ ਇੱਕ ਕੌਮ ਦੇ ਹਵਾਰਾ ਭਾਈ ਸਾਹਿਬ, ਆਪਣੇ ਜਥੇਦਾਰ ਹਵਾਰਾ ਜੀ, ਉਹਨਾਂ ਦੀ ਮਾਤਾ ਜੀ ਦੀ ਇੰਟਰਵਿਊ ਆਈ ਸੀ ਤੇ ਉਹਨਾਂ ਦੀ ਤੇਜੀ ਨਾਲ ਤੇ ਵੀ ਕਹਿੰਦੇ ਉਹਨਾਂ ਦੇ ਪ੍ਰੈਸਾਂ ਲਾਈਆਂ ਅੰਦਰ, ਜੇ ਕਾਫੀ ਮਤਲਬ ਪ੍ਰਤਾੜਿਤ ਕੀਤਾ ਜਾਂਦਾ ਪਿਆ। ਉਹਦੇ ਬਾਰੇ ਕੋਈ ਅਪਡੇਟ? ਉਹ ਕਹਿੰਦੇ ਵੀ ਉਹਨਾਂ ਨੂੰ ਸੋਧਿਆ ਜਿਨ੍ਹਾਂ ਨੇ ਆਪਣਾ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਤੇ ਉਹਦੇ ਬਾਰੇ ਕੀ ਬਣਿਆ ਭਾਈ? ਥੈਂਕ ਯੂ ਜੀ। ਦੇਖੋ, ਇੱਕ ਤਾਂ ਜਿਹੜੇ ਬੇਅਦਬੀ ਵਾਲਾ ਕੰਮ ਸੀਗਾ ਉਹ ਤਾਂ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਹੋਇਆ ਸੀਗਾ। ਜਗਤਾਰ ਸਿੰਘ ਹਵਾਰਾ ਹੋਰੀ ਦਿੱਲੀ ਦੀ ਜੇਲ੍ਹ ਦੇ ਵਿੱਚ ਨੇ ਜੀ। ਉਹਨਾਂ ਨੂੰ ਬੈਕ ਪ੍ਰੋਬਲਮ ਤਾਂ ਜਿਹੜੀ ਹੈ ਜੀ ਉਹ ਹੈਗੀ ਆ, ਲੱਕ ਦੀ ਦਰਦ ਤਾਂ ਜਿਹੜੀ ਉਹਨਾਂ ਨੂੰ ਹੈਗੀ ਆ। ਪ੍ਰੈਸਾਂ ਲਾਉਣ ਵਾਲੀ ਗੱਲ ਮੇਰਾ ਖਿਆਲ ਤੁਸੀਂ ਸਾਰਾ ਉਹ ਕਿਸੇ ਮਿਕਸਅਪ ਜਿਹੜਾ ਜੀ ਉਹ ਕਰ ਰਹੇ ਹੋ। ਦੋ ਵੱਖਰੀਆਂ ਗੱਲਾਂ ਨੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਜਿਹੜੇ ਸੀ ਉਹਨਾਂ ਦੇ ਉੱਤੇ ਹਮਲਾ ਹੋਇਆ ਸੀਗਾ, ਉਹ ਲੁਧਿਆਣੇ ਦੇ ਵਿੱਚ ਹੋਇਆ। ਜਗਤਾਰ ਸਿੰਘ ਹਵਾਰਾ ਹੋਰੀ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਨਹੀਂ ਹੈਗੇ। ਜਿਹੜੀ ਇੰਟਰਵਿਊ ਤੁਸੀਂ ਗੱਲ ਕਰ ਰਹੇ ਹੋ, ਉਹ ਇੰਟਰਵਿਊ ਜਿਹੜੀ ਹੈ ਜੀ ਉਹ ਮੈਂ ਦੇਖੀ ਆ ਉਹਨਾਂ ਦੀ ਮਦਰ ਦੀ ਜਿਹੜੀ ਹੈ ਜੀ। ਦੇਖੋ, ਇਹਦੇ ਉੱਤੇ ਮੁੜ ਕੇ ਤਾਂ ਕੋਈ ਜਿਹੜਾ ਦੀ ਉਹ ਰਿਐਕਸ਼ਨ ਨਹੀਂ ਆਇਆ। ਜੋ ਪੁਰਾਣੀ ਗੱਲ ਕਰ ਰਹੇ ਆ ਜਾਂ ਇਸ ਤਰ੍ਹਾਂ ਦੀ, ਕਿਉਂਕਿ ਜਿਸ ਜਗਤਾਰ ਸਿੰਘ ਹਵਾਰਾ ਹੋਰੀ ਜਿਸ ਜਗ੍ਹਾ ਦੇ ਉੱਤੇ ਖੜੇ ਨੇ ਜਾਂ ਜਿਸ ਜਗ੍ਹਾ ਤੇ ਹੈਗੇ ਨੇ, ਜੋ ਮਾਨ ਸਤਿਕਾਰ ਉਹਨਾਂ ਦਾ ਹੈਗਾ, ਏਦਾਂ ਨਹੀਂ ਹੋ ਸਕਦਾ ਕਿ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਤਸ਼ੱਦਦ ਜਿਹੜਾ ਉਹ ਜੇਲ੍ਹ ਦੇ ਵਿੱਚ ਹੁਣ ਹੋਵੇ। ਜੋ ਜਦੋਂ ਉਹ ਅਰੈਸਟ ਹੋਈ ਆ ਉਦੋਂ ਵਾਲੀਆਂ ਜਿਹੜੀਆਂ ਗੱਲਾਂ ਛੱਡ ਦਿੱਤੀਆਂ ਜਾਣ। ਹਾਂ, ਇਹਨਾਂ ਦਿਨਾਂ ਦੇ ਵਿੱਚ ਉਹ ਪੀੜਤ ਜ਼ਰੂਰ ਹੈਗੇ ਨੇ ਬੈਕ ਪ੍ਰੋਬਲਮ ਜੀ। ਸਾਡੇ ਜੁੜੇ ਹੋਏ ਨੇ ਸੁਖਵਿੰਦਰ ਸਿੰਘ। ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੁਹਿੰਮ ਚਲਾਈ, ਤੁਸੀਂ ਬਹੁਤ ਮਿਹਨਤ ਕੀਤੀ। ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ, ਧੰਨਵਾਦ ਹੀ ਕਹਿਣਾ ਸਾਡਾ ਦਿਲੋਂ ਤੁਹਾਡੇ ਵਾਸਤੇ। ਤੁਸੀਂ ਸਮਝ ਰਹੇ ਵੀ ਸਾਡਾ ਸਭ ਕੁਝ ਆਪਣਾ ਅਰਪਣ ਹੈ ਜੀ ਤੁਹਾਡੇ ਵਾਸਤੇ। ਬੇਨਤੀ ਇੱਕ ਮੇਰਾ ਸੁਝਾਅ ਜੀ ਆਪਣੇ ਭਾਈਚਾਰੇ ਨੂੰ ਕਿ ਆਹ ਟੋਪੀ ਵਾਲਾ ਮਸਲਾ ਨਾ ਛੇੜਿਆ ਕਰੋ। ਕਿ ਪਹਿਲੀ ਗੱਲ ਤੇ ਭਾਈ ਗੁਰਦਾਸ ਜੀ ਦੀ ਇਹ ਵਾਰ ਦੇ ਵਿੱਚ ਨਹੀਂ ਜ਼ਿਕਰ, ਇਹ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿੱਚ ਕਿਸੇ ਨੇ ਬਾਹਰ ਪੰਕਤੀ ਪਾਈ ਹੈ, ਭਾਈ ਦੇਸਾ ਸਿੰਘ ਜੀ ਵੀ ਨਹੀਂ ਹੋਏ ਸਿੱਖ ਸਿਰ ਟੋਪੀ ਧਰੇ। ਦੂਜੀ ਗੱਲ, ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ, ਜਾ ਕੇ ਬਿਲਕੇ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸੇਲੀ ਟੋਪੀ ਅਜੇ ਵੀ ਪਈ ਹੈ, ਮੌਜੂਦ ਹੈ, ਉਹ ਜਾ ਕੇ ਉਹ ਦਰਸ਼ਨ ਕਰ ਲੈਣ। ਇਸ ਗੱਲ ਨੂੰ ਇੱਥੇ ਕਲੋਜ਼ ਕਰਦਾ ਹੋਇਆ
ਕੁਐਸਚਨ ਮੇਰਾ ਇਹ ਆ ਪੰਨੂ ਸਾਹਿਬ, ਜਿਵੇਂ ਤੁਸੀਂ ਇਹ ਲਹਿਰ ਚਲਾਈ ਆ ਨਸ਼ਿਆਂ ਦੇ ਵਿਰੁੱਧ, ਪੰਜਾਬ ਦੇ ਬਚਾਅ ਵਾਸਤੇ ਪਾਣੀਆਂ ਦੇ ਬਦਲੇ ਜਿਹੜੇ ਪੁਰਾਣੇ ਖੂਹ ਹੁੰਦੇ ਸੀ ਪਿੰਡਾਂ ਦੇ ਵਿੱਚ, ਜੇ ਮੀਂਹ ਦਾ ਪਾਣੀ ਕਿਸੇ ਤਰ੍ਹਾਂ ਉਹਨਾਂ ਖੂਹਾਂ ਨੂੰ ਖਾਲੀ ਕਰਕੇ, ਵੀ ਉਹ ਖੂਹ ਪੂਰੇ ਗਏ ਆ, ਉਹ ਅਜੇ ਵੀ ਹੈਗੇ ਆ, ਉਹਨਾਂ ਖੂਹਾਂ ਦੇ ਵਿੱਚ ਮੀਂਹ ਦਾ ਪਾਣੀ, ਬਾਰਿਸ਼ ਦਾ ਪਾਣੀ ਉਹਦੇ ਵਿੱਚ ਸੁੱਟਿਆ ਜਾਵੇ, ਜਾਂ ਜਿੱਦਾਂ ਕਈ ਵਾਰੀ ਭਾਖੜੇ ਦੇ ਵਿੱਚ ਪਾਣੀ ਬਹੁਤ ਵੱਧ ਜਾਂਦਾ ਡੈਮਾਂ ਦੇ ਵਿੱਚ, ਉਦੋਂ ਪਾਣੀ ਨਹਿਰਾਂ 'ਚ ਛੱਡਿਆ ਜਾਵੇ, ਨਹਿਰਾਂ 'ਚ ਛੱਡ ਕੇ ਪਾਣੀ ਨਹਿਰਾਂ ਦੇ ਲਾਗੇ ਕੋਈ ਏਦਾਂ ਖੂਹ ਨਵਾਂ ਸਿਸਟਮ ਬਣਾ ਕੇ ਪਾਣੀ ਧਰਤੀ ਦੇ ਵਿੱਚ ਰੀਚਾਰਜ ਕੀਤਾ ਜਾਵੇ। ਕੀ ਤੁਸੀਂ ਏਦਾਂ ਦੀ ਕੋਈ, ਮੇਰੀ ਬੇਨਤੀ ਆ ਕਿ ਜੇ ਸੁਹਿਰਦ ਲੋਕ ਸੁਣਦੇ ਹੋਣ ਜਾਂ ਤੁਹਾਡੇ ਰਾਹੀਂ ਉਹਨਾਂ ਨੂੰ ਮੈਸੇਜ ਪਹੁੰਚ ਜਾਵੇ, ਕੋਈ ਏਦਾਂ ਦੀ ਲਹਿਰ ਚੱਲ ਪਵੇ ਪੰਜਾਬ ਦੇ ਵਿੱਚ, ਆਪਾਂ ਪਾਣੀ ਦੇ ਪੱਧਰ ਨੂੰ ਉੱਚਾ ਕੀਤਾ ਜਾ ਸਕੇ ਜੀ। ਮੈਂ ਬਹੁਤ ਧੰਨਵਾਦੀ ਹਾਂ ਜੀ ਤੁਹਾਡਾ ਭੈਣ ਜੀ ਔਰ ਵੀਰ ਜੀ, ਉਹਦੇ ਵਾਸਤੇ ਰਹੋ, ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਸੈਕਟਰੀ ਜੀ, ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ। ਬਾਕੀ ਜਿਹੜਾ ਤੁਸੀਂ ਕਲੈਰੀਫਿਕੇਸ਼ਨ ਦਿੱਤਾ, ਮੈਂ ਉਹਦੇ ਉੱਤੇ ਤਾਂ ਨਹੀਂ ਕੋਈ ਗੱਲ ਜਿਹੜੀ ਕਹਿਣੀ, ਤੁਸੀਂ ਸਹੀ ਕੀਤਾ ਜੀ, ਉਹਨੂੰ ਕਲੈਰੀਫਾਈ ਜਿਹੜਾ ਜੀ ਉਸ ਗੱਲ ਨੂੰ ਕਰਤਾ। ਮੈਨੂੰ ਨਹੀਂ ਲੱਗਦਾ ਕਿ ਇਹਨੂੰ ਬਹੁਤ ਵੱਡਾ ਇਸ਼ੂ ਜਿਹੜਾ ਉਹ ਬਣਾਉਣਾ ਚਾਹੀਦਾ, ਮੈਂ ਇਸੇ ਕਰਕੇ ਬੇਨਤੀ ਕੀਤੀ ਸੀ। ਜਿਹੜੀ ਗੱਲ ਤੁਸੀਂ ਖੂਹਾਂ ਵਾਲੀ ਕਰੀ ਆ, ਦੇਖੋ ਇਹ ਤੁਹਾਡਾ ਸੁਝਾਅ ਬਹੁਤ ਜ਼ਿਆਦਾ ਜਿਹੜਾ ਜੀ ਉਹ ਸਹੀ ਆ, ਔਰ ਲੋੜ ਤਾਂ ਪੈਣੀ ਹੈ। ਦੇਖੋ ਪਰ ਦੂਸਰਾ ਸਵਾਲ ਇਹ ਜਿਹੜਾ ਜੀ ਆਉਣਾ ਹੈ ਕਿ ਖੂਹ ਜਿਹੜਾ ਉਹ ਜਗ੍ਹਾ ਘੇਰਦਾ, ਥੋੜੀ ਉਹਦੀ ਮੌਣ ਸਾਰੀ ਸਭ ਨੇ ਦੇਖੀ ਹੋਈ ਆ, ਕਿੱਡੀ ਕੁ ਜਿਹੜੀ ਉਹ ਹੁੰਦੀ ਆ। ਕਿਸਾਨ ਜਿਹੜਾ ਨਾ ਪੰਜਾਬ ਦਾ, ਤੁਸੀਂ ਇਹ ਕਹਿ ਲਓ ਕਿ ਉਹ ਤਾਂ ਇੱਕ ਬੂਟਾ ਲਾਉਣ ਦੇ ਵਾਸਤੇ ਤਿਆਰ ਨੀਗਾ, ਉਹ ਤਾਂ ਉਹਨੇ ਸਾਰੇ ਬੂਟੇ ਜਿਹੜੇ ਆ ਜੀ ਉਹ ਪੱਟ ਦਿੱਤੇ ਆ। ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀਗਾ, ਨੌਜਵਾਨਾਂ ਦੀ ਸੀ ਕੋਈ ਪਿੰਡ ਦੇ ਵਿੱਚੋਂ, ਉਹ ਨਾ ਘੜੇ ਦੇ ਵਿੱਚ ਛੋਟੀ ਜਿਹੀ ਮੋਰੀ ਕਰਕੇ ਤੇ ਉਹਦੇ 'ਚ ਪਾਣੀ ਭਰ ਕੇ ਕਿੰਨੇ ਜਾਣੇ ਉਹ ਭੱਜੇ ਜਾਂਦੇ ਆ, ਕਹਿੰਦੇ ਮੀਂਹ ਪਾਉਣ ਦੇ ਵਾਸਤੇ ਉਹ ਇਹ ਕੰਮ ਕਰ ਰਹੇ ਆ, ਪੂਰੇ ਪਿੰਡ ਦਾ ਗੇੜਾ ਦੇ ਰਹੇ ਆ ਕਿ ਉਹ ਜਿਹੜੀ ਛੋਟੀ ਮੋਰੀ ਆ ਉਹਦੇ ਰਾਹੀਂ ਪਾਣੀ ਚੋਂਦਾ ਜਾਂਦਾ ਘੜੇ ਦਾ, ਇਹਦੇ ਨਾਲ ਕੋਈ ਕਹਿੰਦੇ ਕੋਈ ਕਰ ਰਹੇ ਆ ਕੋਈ ਜਪ ਜਿਹਦੇ ਨਾਲ ਮੀਂਹ ਪੈ ਜਾਊਗਾ। ਉਹ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨੌਜਵਾਨਾਂ ਨੂੰ ਨਹੀਂ ਗਾ ਕਿ ਮੀਂਹ ਜਿਹੜਾ ਉਹ ਰੁੱਖਾਂ ਦੀ ਵਜ੍ਹਾ ਕਰਕੇ ਪੈਂਦਾ। ਜਦੋਂ ਥਾਂ ਥਾਂ ਤੋਂ ਤੁਸੀਂ ਰੁੱਖ ਵੱਢ ਲਿਆ ਤੇ ਹੁਣ ਮੀਂਹ ਜਿਹੜਾ ਜੀ ਉਹ ਕਿੱਥੋਂ ਪਊਗਾ। ਤੁਹਾਡੀ ਗੱਲ ਠੀਕ ਹੈ, ਇਹਦੇ ਨਾਲ ਮੈਂ ਬਿਲਕੁਲ 100% ਜਿਹੜਾ ਸਹਿਮਤ ਹੈ। ਉਹ ਖੂਹ ਜਿਹੜੇ ਵਾਪਸ ਹੋਣੇ ਚਾਹੀਦੇ। ਹੁਣ ਜਦੋਂ ਮੀਂਹ ਪੈਂਦਾ ਨਾ ਬੜੀ ਤੇਜ਼ ਪੈਂਦਾ, ਇੰਨਾ ਪਾਣੀ ਜਿਹੜਾ ਜੀ ਇਕੱਠਾ ਹੋ ਜਾਂਦਾ, ਕਈ ਥਾਵਾਂ ਦੇ ਉੱਤੇ ਫਸਲ ਵੀ ਡੁੱਬੀ ਹੈ। ਜੇ ਇਹ ਖੂਹ ਜਿਹੜੇ ਆ ਇਹਨਾਂ ਦੀ ਵਾਪਸੀ ਹੋਵੇ ਤੇ ਇਹ ਕਮ ਸੇ ਕਮ ਮੀਂਹ ਦਾ ਪਾਣੀ ਜਿਹੜਾ ਜੀ ਉਹਨਾਂ ਦੇ ਵਿੱਚ ਸੁੱਟਿਆ ਜਾਵੇ ਤੇ ਕੁਛ ਤਾਂ ਅਸਰ ਜਿਹੜਾ ਜੀ ਉਹ ਪੈ ਸਕਦਾ। ਪਰ ਕਿਸਾਨ ਉਹ ਖੂਹ ਦੁਬਾਰਾ ਜੀਵਤ ਕਰਨਾ ਚਾਹੁਣਗੇ, ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਉਹ ਇਹ ਕਹਿਣਗੇ ਕਿ ਜੀ ਸਾਡੀ ਜਗ੍ਹਾ ਜਿਹੜੀ ਆ ਇੰਨੀ ਜਿਹੜੀ ਇਹਦੇ ਵਿੱਚ ਕਵਰ ਹੋ ਜਾਣੀ ਆ, ਅਸੀਂ ਕਿਉਂ ਛੱਡੀਏ। ਉਹ ਤਾਂ ਦਰਖਤ ਜੋਗੀ ਵੀ ਜਗ੍ਹਾ ਜਿਹੜੀ ਉਹ ਛੱਡਣ ਦੇ ਵਾਸਤੇ ਤਿਆਰ ਨਹੀਂ। ਇਹਦੇ ਲਈ ਇੱਕ ਬਹੁਤ ਵੱਡੀ ਮੁਹਿੰਮ ਦੀ ਜਿਹੜੀ ਉਹ ਜ਼ਰੂਰਤ ਹੈ। ਕਿਸਾਨ ਕੱਲ ਦੇ ਵਾਸਤੇ ਨਹੀਂ ਸੋਚ ਰਿਹਾ, ਪਰਸੋਂ ਵਾਸਤੇ ਤਾਂ ਬਹੁਤ ਦੂਰ ਦੀ ਜਿਹੜੀ ਹੈ ਜੀ ਉਹ ਗੱਲ ਹੈ। ਹਾਂ, ਇਹ ਇੱਕ ਤੁਸੀਂ ਕਹਿ ਲਓ ਉਦਾਸ ਕਰ ਦੇਣ ਵਾਲੀ ਜਿਹੜੀ ਉਹ ਬੁਰੀ ਖਬਰ ਹੈ ਕਿ ਪੰਜਾਬ ਦਾ ਪਾਣੀ ਬਹੁਤ ਤੇਜ਼ੀ ਦੇ ਨਾਲ ਥੱਲੇ ਜਾ ਰਿਹਾ। ਪੰਜਾਬ ਬਹੁਤ ਤੇਜ਼ੀ ਦੇ ਨਾਲ ਰੇਗਿਸਤਾਨ ਬਣਨ ਵੱਲ ਨੂੰ ਜਿਹੜਾ ਜੀ ਉਹ ਵੱਧ ਰਿਹਾ। ਪਰ ਇਹਦੀ ਫਿਕਰਮੰਦੀ ਤੁਹਾਨੂੰ ਲੋਕਾਂ ਨੂੰ ਹੈਗੀ ਆ, ਜਿਹੜੇ ਬਾਹਰ ਬੈਠੇ ਹੋ, ਜਿਹੜੇ ਇੱਥੋਂ ਦੇ ਚੰਗਾ ਹੀ ਸੋਚਦੇ ਹੋ ਹਮੇਸ਼ਾ, ਆਪਣੇ ਪੇਕੇ ਪਿੰਡ ਦਾ ਆ ਵੀ ਹੋ ਜੇ, ਪਰ ਇੱਥੇ ਰਹਿੰਦੇ ਲੋਕ ਜਿਹੜੇ ਆ ਜੀ ਉਹ ਨਹੀਂ ਇਸ ਤਰ੍ਹਾਂ ਦਾ ਕੁਝ ਸੋਚਦੇ। ਉਹ ਵੱਡੀ ਪਾਈਪ ਜਿਹੜੀ ਆ ਨਾ ਜੀ ਲਵਾ ਕੇ ਜਿਹੜਾ ਨੌਕਰ ਆ ਉਹਨੂੰ ਸਵੇਰੇ ਲਾ ਦਿੰਦੇ ਆ ਵੀ ਧੋ ਸਾਰਾ ਵਿਹੜਾ, ਤੇ ਸਾਰੀਆਂ ਗੱਡੀਆਂ ਤੇ ਸੜਕ ਵੀ ਧੋਂਦੀ ਜਿਹੜੀ ਬਾਹਰ ਆਉਂਦੀ ਆ। ਬੂੰਦ ਬੂੰਦ ਪਾਣੀ ਜਿੱਥੇ ਇਸ ਵੇਲੇ ਉਹਦੀ ਲੋੜ ਹੈ, ਉਹਦੀ ਦੁਰਵਰਤੋਂ ਜਿਹੜੀ ਆ ਜੀ ਉਹ ਬੜੇ ਵੱਡੇ ਪੱਧਰ ਦੇ ਉੱਤੇ ਅਜੇ ਵੀ ਹੋਈ ਜਾਂਦੀ ਹੈ। ਮੈਂ ਸਮਝਦਾ ਜੇ ਪਾਣੀ ਦੀ ਦੁਰਵਰਤੋਂ ਹੀ ਰੋਕ ਲਈ ਜਾਵੇ, ਇੱਥੋਂ ਹੀ ਕਹਾਣੀ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਜਾਵੇ ਤੇ ਗਾਂ ਮਾਮਲਾ ਜਿਹੜਾ ਜੀ ਉਹ ਵੱਧ ਸਕਦਾ। ਸੁਝਾਅ ਤੁਹਾਡਾ ਠੀਕ ਹੈ, ਪਰ ਇਹ ਕਿਸੇ ਨੇ ਮੰਨਣਾ ਨਹੀਂ ਗਾ ਜੀ। ਮੈਨੂੰ ਪਤਾ ਇਸ ਕਰਕੇ ਨਹੀਂ ਮੰਨਣਾ ਕਿ ਅਸੀਂ ਆਪਣੀ ਜਗ੍ਹਾ ਦੇ ਵਿੱਚ ਖੂਹ ਕਿਉਂ ਪੱਟੀਏ। ਉੱਥੇ ਤਾਂ ਜੀ ਨਿਆਣੇ ਡਿੱਗ ਪੈਣਗੇ, ਉੱਥੇ ਤਾਂ ਡੰਗਰ ਡਿੱਗ ਪੈਣਗੇ, ਉੱਥੇ ਆਹ ਹੋ ਜੂ। ਘਟਿੱਟਾਂ ਜਿਹੜੇ ਕਰਨ ਵਾਲੇ ਬਹੁਤੇ ਨੇ। ਲੋੜ ਜ਼ਰੂਰ ਹੈ ਜੀ, ਨਹੀਂ ਤਾਂ ਅਦਰਵਾਈਜ਼ ਪੰਜਾਬ ਨਹੀਂ ਰਹਿਣਾ। ਬਹੁਤੀ ਦੇਰ ਨਹੀਂ ਜੀ, ਬਸ 15-20 ਸਾਲ ਖੜੋ ਜੀ। ਜੀ ਤੱਕ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਗੁਰਸੇਵਕ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਰਾਮੂਵਾਲੀਆ ਸਾਹਿਬ ਕੀ ਕਰ ਰਹੇ ਅੱਜ ਕੱਲ, ਉਹਨਾਂ ਬਾਰੇ ਪਾਇਓ ਚਾਨਣਾ। ਇੱਕ ਬਾਪੂ ਸਰਜੀਤ ਸਿੰਘ ਬਾਰੇ ਕੋਈ ਹੋਵੇ ਇਨਫੋਰਮੇਸ਼ਨ ਜ਼ਰੂਰ ਦਿਓ। ਥੈਂਕ ਯੂ। ਬਲਵੰਤ ਸਿੰਘ ਰਾਮੂਵਾਲੀਆ ਹੋਰੀ ਅੱਜ ਕੱਲ ਵਿਹਲੇ ਨੇ ਉੱਧਰੋਂ ਉੱਤਰ ਪ੍ਰਦੇਸ਼ ਤੇ ਵਿੱਚੋਂ। ਵੈਸੇ ਤਾਂ ਉਹਨਾਂ ਕੋਲੇ MLA ਸ਼ਿਪ ਜਿਹੜੀ ਆ ਦੀ ਉਹ ਹੈਗੀ ਆ, ਅਜੇ ਕੁਛ ਸਾਲ ਉਹਦੇ ਪਏ ਆ। ਉਹ ਇਸ ਵੇਲੇ ਇੱਥੇ ਪੰਜਾਬ ਦੇ ਵਿੱਚ ਹੱਥ ਪੈਰ ਥੋੜਾ ਮਾਰ ਰਹੇ ਆ ਕਿ ਆਪਣੀ ਜਿਹੜੀ ਪਾਰਟੀ ਆ ਉਹਨੂੰ ਜੀਵਤ ਕੀਤਾ ਜਾ ਸਕੇ। ਜਿਹੜੀ ਲੋਕ ਭਲਾਈ ਪਾਰਟੀ ਸੀ ਜਿਹਨੂੰ ਮਰਜ ਕਰਤਾ ਸੀ ਉਹਨਾਂ ਨੇ ਇੱਕ ਟਾਈਮ ਅਕਾਲੀ ਦਲ ਦੇ ਵਿੱਚ, ਪਾਰਟੀ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਪੁੱਛੇ ਤੋਂ ਬਿਨਾਂ ਹੀ
ਇੱਕ ਜਿਹੜਾ ਜੀ ਸ਼ਾਇਦ ਅਕਾਲੀ ਦਲ ਦੇ ਵਿੱਚ ਅਹੁਦਾ ਲੈਣ ਦੇ ਵਾਸਤੇ। ਫਿਰ ਅਕਾਲੀ ਦਲ ਨੇ ਉਹਨਾਂ ਦੇ ਨਾਲ ਕੀ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ, ਉਸ ਪਾਸੇ ਵੱਲ ਜਾਣ ਦੀ ਜ਼ਰੂਰਤ ਨਹੀਂ ਗੀ। ਕੀ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਉਹ ਰਾਈਜ਼ ਹੋ ਜਾਊਗੀ ਦੁਬਾਰਾ? ਹੈ ਤਾਂ ਕੋਈ ਬਹੁਤ ਵੱਡਾ ਪ੍ਰਭਾਵ ਤਾਂ ਉਦੋਂ ਵੀ ਨਹੀਂ ਸੀ ਹੈਗਾ। ਹੁਣ ਕੀ ਉਹਦਾ ਕਿੰਨਾ ਜਿਹੜਾ ਜੀ ਉਹ ਪ੍ਰਭਾਵ ਪੈ ਜਾਊਗਾ ਇਹ ਤਾਂ ਸਮਾਂ ਜਿਹੜਾ ਜੀ ਉਹ ਦੱਸੂਗਾ। ਇੰਨਾ ਜ਼ਰੂਰ ਹੈ ਹੱਥ ਪੈਰ ਮਾਰ ਰਹੇ ਆ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜਗਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਇੱਕ ਸਵਾਲ ਆ, ਉਹ ਬੀਬੀ ਜਗੀਰ ਕੌਰ ਨੂੰ ਵੀ ਪੁੱਛਿਓ ਤੇ ਨਾਲ ਜਥੇਦਾਰ ਨੂੰ ਵੀ। ਉਹ ਸਵਾਲ ਇਹ ਆ ਵੀ ਸਿੱਖ ਬੀਬੀਆਂ ਨੂੰ ਮੰਨਦੇ ਆ ਵੀ ਕਹਿੰਦੇ ਸਿੱਖ ਵਾ ਜਿਹਨਾਂ ਨਾਲ ਖੌਰ ਲੱਗਾ ਆ, ਤੇ ਜੇ ਉਹਨਾਂ ਸਿੱਖ ਬੀਬੀਆਂ ਨੂੰ ਮੰਨਦੇ ਆ ਤੇ ਕੀਰਤਨ ਕਿਉਂ ਨਹੀਂ ਕਰਦੇ ਦਰਬਾਰ ਸਾਹਿਬ ਦੇ ਵਿੱਚ ਜੇ ਉਹ ਸਿੱਖ ਧਰਮ ਦਾ ਪਾਰਟ ਆ? ਥੈਂਕ ਯੂ ਜੀ। ਬਹੁਤ ਵਧੀਆ ਜਿਹੜਾ ਜੀ ਇਹ ਕੁਐਸਚਨ ਹੈ ਤੁਹਾਡਾ, ਬਹੁਤ ਵਧੀਆ। ਬਿਲਕੁਲ ਇਹ ਜਿਹੜਾ ਜੀ ਹੋਣਾ ਚਾਹੀਦਾ। ਚਲੋ ਉੱਥੇ ਕਮ ਸੇ ਕਮ ਇਹ ਤਾਂ ਨਹੀਂ ਹੈ ਜਿਹਦੇ ਨਾਮ ਦੇ ਨਾਲ ਕੌਰ ਲੱਗਿਆ ਉਹਨੂੰ ਕੀਰਤਨ ਕਰ ਲੈਣ ਦੇਣ। ਜਿਹੜੇ ਅੰਮ੍ਰਿਤਧਾਰੀ ਨੇ ਗੁਰਸਿੱਖ ਨੇ ਬੀਬੀਆਂ ਉਹਨਾਂ ਨੂੰ ਵੀ ਕੀਰਤਨ ਜਿਹੜਾ ਜੀ ਉਹ ਕਰ ਲੈਣ ਦੇਣ। ਇਹ ਹੈਲਮਟ ਵਾਲਾ ਜਿਹੜਾ ਜੀ ਇਸ਼ੂ ਬਾਅਦ ਦੇ ਵਿੱਚ ਜਿਹੜਾ ਜੀ ਉਹ ਉਠਾ ਲਿਆ ਜਾਵੇ। ਤੁਹਾਡਾ ਪੁਆਇੰਟ ਬਹੁਤ ਵਾਜਬ ਹੈ, ਬਹੁਤ ਵਾਜਬ ਹੈ ਜੀ। ਸਾਡੇ ਨਾਲ ਅੱਗੇ ਜੁੜੇ ਹੋਏ ਨੇ ਸਰਜੀਤ ਸਿੰਘ। ਸਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ, ਸਵਾਲ ਇਹ ਆ ਵੀ ਜਿੱਦਾਂ ਸੰਤ ਬਾਬਾ ਢੰਡੀਆਂ ਵਾਲੇ ਵੀ ਕਹਿ ਰਹੇ ਆ ਵੀ ਮੈਂ ਇੰਨੇ ਲੱਖ ਨੂੰ ਅੰਮ੍ਰਿਤਪਾਨ ਕਰਾਤਾ, ਹੋਰ ਕਈ ਜਥੇਬੰਦੀਆਂ ਆ ਕਹਿੰਦੀ ਇੰਨੇ ਲੱਖ ਨੂੰ। ਇਹ ਫਿਰ ਸ਼ਰਾਬਾਂ ਕੌਣ ਪੀ ਜਾਂਦਾ? ਦੋ ਠੇਕੇ ਖੁੱਲੀ ਜਾਂਦੇ ਪਿੰਡਾਂ ਦੇ ਵਿੱਚ। ਥੈਂਕ ਯੂ ਜੀ। ਇਹ ਤੁਹਾਡਾ ਜਿਹੜਾ ਸਵਾਲ ਹੈ ਉਹ ਜਾਇਜ਼ ਹੈ। ਐਕਚੁਅਲੀ ਇਹ ਹੈ ਕਿ ਨਾ ਤਾਂ ਸਰ ਰਿਕਾਰਡ ਜਿਹੜਾ ਜੀ ਉਹ ਹੈਗਾ ਕਿ ਕਿੰਨਿਆਂ ਨੇ ਛਕਿਆ। ਚਲੋ ਅਕਾਲ ਤਖਤ ਦੇ ਉੱਤੇ ਤਾਂ ਇਹ ਕਹਿੰਦੇ ਆ ਕਿ ਰਿਕਾਰਡ ਰੱਖਿਆ ਜਾਂਦਾ ਕਿੰਨਿਆਂ ਨੇ ਛਕਿਆ, ਪਰ ਉਹਦੇ ਉੱਤੇ ਫਾਲੋ ਅਪ ਨਹੀਂ ਹੁੰਦੀ ਕਿੰਨਿਆਂ ਨੇ ਰੱਖਿਆ। ਇਹ ਜਿਹੜਾ ਜੀ ਉਹ ਸਵਾਲ ਵੱਡਾ ਹੈ ਕਿ ਕਿੰਨਿਆਂ ਨੇ ਰੱਖਿਆ। ਇਹ ਗੱਲ ਤੁਹਾਡੀ ਠੀਕ ਹੈ ਜੀ ਕਿ ਫਿਰ ਜੇ ਇਹ ਕਿਹਾ ਜਾ ਰਿਹਾ ਹੈ ਕਿ ਸਾਰੇ ਹੀ ਇੱਥੇ ਜੇ ਆਪਾਂ ਡੇਰੇ ਵਾਲਿਆਂ ਦੇ ਸਾਰਿਆਂ ਦਾ ਕਰ ਲਈਏ, ਜਿੰਨੇ ਡੇਰੇ ਚਲਾਉਣ ਵਾਲੇ ਨੇ, ਉਹ ਕਹਿੰਦਾ 50,000 ਨੂੰ ਮੈਂ ਛਕਾਤਾ, 25 ਨੂੰ ਮੈਂ, ਜੇ ਉਹ ਕੈਲਕੂਲੇਟ ਕਰਨਾ ਹੋਵੇ ਸਾਰੇ ਕਿੰਨੇ ਸਿੱਖ ਨੇ ਕਿੰਨਿਆਂ ਨੇ ਅੰਮ੍ਰਿਤ ਜਿਹੜਾ ਦੀ ਉਹ ਛਕ ਲਿਆ, ਜੇ ਉਹ ਕੈਲਕੂਲੇਸ਼ਨ ਕਰਨੀ ਹੋਵੇ ਤੁਸੀਂ ਬਹੁਤਾ ਲੰਬਾ ਚੌੜਾ ਨਾ ਜਾਓ, ਪਿਛਲੇ 5 ਸਾਲਾਂ ਦਾ ਰਿਕਾਰਡ ਜਿਹੜਾ ਦੀ ਚੁੱਕ ਲਓ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਕੋਈ ਸਹਿਜਧਾਰੀ ਜਿਹੜਾ ਦੀ ਉਹ ਸਿੱਖ ਨਹੀਂ ਮਿਲੂਗਾ, ਸਾਰੇ ਗੁਰਸਿੱਖ ਹੀ ਮਿਲਣਗੇ। ਫਿਰ ਤੁਹਾਡਾ ਜਿਹੜਾ ਸਵਾਲ ਉੱਥੋਂ ਸ਼ੁਰੂ ਹੁੰਦਾ ਹੈ, ਫਿਰ ਭੁੱਕੀ, ਫੀਮ, ਚਿੱਟਾ, ਗੋਲੀਆਂ ਤੇ ਖਾਸ ਤੌਰ ਦੇ ਉੱਤੇ ਸਰਕਾਰੀ ਜਿਹੜੀਆਂ ਦੁਕਾਨਾਂ ਸ਼ਰਾਬ ਦੀਆਂ, ਠੇਕਿਆਂ ਦੀਆਂ, ਹਰ ਜਗ੍ਹਾ ਦੇ ਉੱਤੇ ਮੈਂ ਇੱਕ ਪਿੱਛੇ ਦੇ ਕਵਰ ਕੀਤੀ ਸੀਗੀ ਇੱਧਰ ਫਾਜ਼ਿਲਕਾ ਵਾਲੀ ਸਾਈਡ ਦੇ ਉੱਤੇ, ਜਿੱਥੇ ਪਾਣੀ ਸ਼ੁੱਧ ਨਹੀਂ ਹੈਗਾ, ਉਹਨਾਂ ਕੋਲੇ ਜਿਹੜਾ ਫੋਨ ਉਹਨਾਂ ਨੇ ਕਰਨਾ ਹੋਵੇ ਤੇ ਉਹਨਾਂ ਨੂੰ ਕੁਝ ਕਿਲੋਮੀਟਰ ਪਹਿਲਾਂ ਚੱਲ ਕੇ ਜਾਣਾ ਪੈਂਦਾ ਕਿਉਂਕਿ ਸਿਗਨਲ ਨਹੀਂ ਆਉਂਦਾ। ਇਹ ਸਰਹੱਦੀ ਖੇਤਰ ਨੇ, ਉੱਥੇ ਸਿਗਨਲ ਤੱਕ ਫੋਨ ਦਾ ਹੈ ਨਹੀਂਗਾ, ਪਰ ਠੇਕਾ ਹੈਗਾ ਉੱਥੇ। ਤੋ ਇਹ ਫਿਰ ਜਿਹੜੀ ਜੀ ਇੰਨੀ ਸ਼ਰਾਬ ਡਕਾਰ ਜਾਣ ਵਾਲੇ ਜਿਹੜੇ ਜੀ ਉਹ ਕੌਣ ਨੇ? ਕੀ ਬਾਹਰੋਂ ਆ ਕੇ ਕੋਈ ਲੋਕ ਜਿਹੜੇ ਆ ਦੂਜੇ ਸੂਬਿਆਂ ਦੇ ਉੱਤੇ ਆ ਕੇ ਖਾ ਪੀ ਜਾਂਦੇ ਆ, ਜਾਂ ਜਿਹੜੇ ਦਿਨ ਦੇ ਸਮੇਂ ਕੋਈ ਏਲੀਅਨਸ ਉਤਰਦੇ ਆ ਉਹ ਖਾਂਦੇ ਪੀਂਦੇ ਆ ਡਕਾਰ ਕੇ ਫਿਰ ਇੱਥੋਂ ਨਿਕਲ ਜਾਂਦੇ ਆ? ਵੀ ਇੱਥੇ ਤਾਂ ਸਾਰੇ ਜਿਹੜੇ ਨੇ ਉਹ ਇਹਨਾਂ ਡੇਰਿਆਂ ਦੇ ਮੁਤਾਬਕ ਉਹ ਲੋਕ ਵਸਦੇ ਆ ਜਿਹੜੇ ਇਹਨਾਂ ਨਸ਼ਿਆਂ ਤੋਂ ਬਹੁਤ ਦੂਰ ਨੇ। ਸਾਡੇ ਲਾਸਟ ਕਾਲਰ ਨੇ ਜੀ ਰਵਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਨਸ਼ਾ ਵਿਰੋਧੀ ਮੁਹਿੰਮ ਬਾਰੇ ਆ ਕਿ ਹੁਣ ਇੰਨੇ ਜ਼ਿਆਦਾ ਜਿਹੜੇ ਮਰੀਜ਼ ਆ ਰਹੇ ਆ ਜਿਹੜਾ ਨੂੰ ਹਸਪਤਾਲਾਂ ਤੋਂ ਵਾਪਸ ਮੋੜਿਆ ਜਾ ਰਿਹਾ, ਕਿ ਤੁਸੀਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਕੋਲ ਕਾਫੀ ਥਾਂ ਵੀ ਹੈ ਜਿੱਦਾਂ ਡੇਰੇ ਆ, ਕਿ ਉਹਨਾਂ ਤਾਈਂ ਕੋਈ ਅਪਰੋਚ ਕੀਤੀ ਕਿ ਉਹ ਵੀ ਹੁਣ ਇਸ ਵੇਲੇ ਹੈਲਪ ਕਰਨ, ਕਿਉਂਕਿ ਕੱਲ ਨੂੰ ਇਹ ਮਰੀਜ਼ਾਂ ਨੇ ਸ਼ਾਇਦ ਦਾਨੀ। ਥੈਂਕ ਯੂ ਜੀ। ਬਹੁਤ ਵਧੀਆ ਤੁਹਾਡੀ ਗੱਲ ਹੈ ਜੀ। ਬਿਲਕੁਲ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਆ ਜੀ। ਕੁਝ ਜਿਹੜੇ ਨਾਮਵਰ ਲੋਕ ਨੇ ਉਹਨਾਂ ਤੱਕ ਅਪਰੋਚ ਜਿਹੜੀ ਹੋ ਰਹੀ ਆ, ਜਿਹੜੇ ਕੁਝ ਅੱਗੇ ਵੀ ਜਿਹੜੇ ਉਹ ਆਏ ਆ ਜੀ, 1-2 ਅਦਾਰੇ ਇਸ ਤਰ੍ਹਾਂ ਦੇ ਹੈਗੇ, ਉਹਨਾਂ ਨੇ 10-10 ਬੈੱਡ 15-15 ਬੈੱਡ ਦੀ ਜਿਹੜੀ ਉਹ ਜਗ੍ਹਾ ਦੇਣ ਦੀ ਗੱਲ ਆਖੀ ਆ। ਉਹਨੂੰ ਨਾਮ ਜਿਹੜਾ ਦੇਵਾਂਗੇ ਜ਼ਿੰਦਗੀ ਦਾ ਲੰਗਰ। ਉਹਦੇ ਵਿੱਚ ਥੋੜੀ ਪ੍ਰੋਬਲਮ ਜਿਹੜੀ ਆਉਣੀ ਹੈ, ਇੱਕ ਤਾਂ ਜਿੰਨੇ ਕੁ ਜਾਣੇ ਅਸੀਂ ਆ ਜੀ, ਅਸੀਂ ਤਾਂ 72 ਸਾਰੇ ਜੁੜੇ ਹੋਏ, ਅੱਜ ਕਮਾ ਲਿਆ ਤੇ ਜਿਹੜਾ ਜੀ ਉਹ ਖਾ ਲਿਆ, ਉਹਨੇ ਕੁ ਜੋਗੇ ਆ। ਅਸੀਂ ਕੋਈ ਬਹੁਤ ਅਮੀਰ ਲੋਕ ਨਹੀਂ ਹੈਗੇ ਜਿਨ੍ਹਾਂ ਦੇ ਵਿੱਚੋਂ ਇਹ ਕਹਿ ਦਈਏ ਕਿ ਅਸੀਂ ਆਹ ਜਿਹੜਾ ਜੀ ਉਹ ਕਰ ਦੇਵਾਂਗੇ। ਉਹਦੇ ਵਾਸਤੇ ਜਿਹੜੀ ਸਰਕਾਰੀ ਹੈਲਪ ਥੋੜੀ ਲੈਣੀ ਪਊਗੀ, ਕਮ ਸੇ ਕਮ ਡਾਕਟਰ ਤੇ ਸਾਈਕੈਟ੍ਰਿਕ ਜਿਹੜੇ ਨੇ ਉਹਨਾਂ ਦੀ ਹੈਲਪ ਲੈਣੀ ਪਊਗੀ। ਡਾਕਟਰਾਂ ਨੂੰ ਅਪੀਲ ਕਰਕੇ ਦੇਖਾਂਗੇ, ਸ਼ਾਇਦ ਮਾੜਾ ਮੋਟਾ ਜਿਹੜਾ ਜੀ ਇਹ ਹਿੱਲ ਪੈਣ, ਵੀ ਬਹੁਤ ਪੈਸੇ ਕਮਾਉਂਦੇ ਹੋ, ਚਲੋ 6 ਮਹੀਨੇ ਪੰਜਾਬ ਨੂੰ ਜਿਹੜਾ ਜੀ ਉਹ ਤੁਸੀਂ ਦੇ ਦਿਓ, ਜਿਹੜਾ ਪਾਰਟ ਟਾਈਮ ਤੁਸੀਂ ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਆ ਜਾਓ, ਸਵੇਰੇ ਸ਼ਾਮ ਆ ਜਾਓ, ਇਹਨਾਂ ਮਰੀਜ਼ਾਂ ਦੀ ਕੇਅਰ ਕਰ ਲਓ। ਜੇ 6 ਮਹੀਨੇ ਦੇ ਵਾਸਤੇ ਕਿਤੇ ਜ਼ਿੰਦਗੀ ਦਾ ਲੰਗਰ ਜਿਹੜਾ ਜੀ ਉਹ ਲੱਗ ਜੇ, ਇਹਦੇ ਬਹੁਤ ਵੱਡੇ ਫਾਇਦੇ ਜਿਹੜੇ ਉਹ ਹੋਣਗੇ। ਇੱਕ ਤਾਂ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ
ਉਹ ਪ੍ਰੋਪਰ ਨਸ਼ਾ ਉਹਨਾਂ ਦੀ ਕੇਅਰ ਹੋ ਜਾਊਗੀ, ਉਹ ਨਸ਼ਾ ਜਿਹੜਾ ਜੀ ਉਹ ਛੱਡ ਦੇਣਗੇ। ਸਪਲਾਈ ਲਾਈਨ ਤਾਂ ਪਤਾ ਨਹੀਂ ਟੁੱਟਣੀ ਹੈ ਕਿ ਨਹੀਂ ਟੁੱਟਣੀ, ਜਿਹੜੇ ਡਿਮਾਂਡ ਹੈ ਨਾ ਉਹ ਟੁੱਟ ਜੂਗੀ। ਜਦੋਂ ਡਿਮਾਂਡ ਟੁੱਟ ਗਈ ਸਪਲਾਈ ਲਾਈਨ ਤੋੜਨ ਦੀ ਜ਼ਰੂਰਤ ਨਹੀਂ ਪੈਣੀ, ਸਪਲਾਈ ਲਾਈਨ ਫਿਰ ਆਪਣੇ ਆਪ ਦੇ ਲਈ ਜੀ ਉਹ ਟੁੱਟ ਜੂਗੀ। ਇਹਦੇ ਉੱਤੇ ਲਗਾਤਾਰ ਅਸੀਂ ਕੰਮ ਜਿਹੜੀ ਕਰ ਰਹੇ ਹਾਂ ਕਿ ਕਿੰਨੀ ਸਫਲਤਾ ਮਿਲਦੀ ਹੈ ਇਹਦੇ ਬਾਰੇ ਨਹੀਂ ਕੁਝ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ, ਪਰ ਆਉਂਦੇ ਦਿਨਾਂ ਦੇ ਦੌਰਾਨ ਇਹਦੇ ਉੱਤੇ 100% ਜਿਹੜਾ ਜੀ ਉਹ ਕੰਮ ਕਰਾਂਗੇ। ਇਹਦਾ ਨਾਮ ਵੀ ਜਿਹੜਾ ਜੀ ਉਹ ਸੋਚਿਆ ਹੋਇਆ ਸਭ ਨੇ, ਉਹਦਾ ਨਾਮ ਜ਼ਿੰਦਗੀ ਦਾ ਲੰਗਰ ਜਿਹੜਾ ਜੀ ਇਹ ਹੋਊਗਾ। ਜੇ ਜ਼ਰੂਰਤ ਪਈ ਤੇ ਤੁਹਾਨੂੰ ਸਭ ਨੂੰ ਫਿਰ ਹਾਕ ਮਾਰਾਂਗੇ ਜੀ ਉਹਦੇ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।